ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਪੁੱਛਾਂਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਹਾਲਾਤ ਬਣੇ ਹੋਏ ਨੇ, ਕੁਛ ਕੁ ਖਬਰਾਂ ਕਰਾਂਗੇ। ਖਬਰਾਂ ਤੋਂ ਬਾਅਦ ਜੇ ਤੁਹਾਡਾ ਵੀ ਕੋਈ ਸਵਾਲ ਹੋਇਆ ਤੁਸੀਂ ਕਾਲ ਕਰਕੇ ਪੁੱਛ ਸਕੋਗੇ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਸਤਨਾਮ ਸਿੰਘ ਸ਼ੇਰਗਿੱਲ ਸਰਮਾ, ਗੁਰਦੀਪ ਸਿੰਘ ਵਰਦੀ, ਕਲੋਵਸ, ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਅਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ, ਕਾਲ ਕਰ ਸਕਦੇ ਹੋ। ਰਣਵੀਰ ਸਿੰਘ ਰਾਣਾ, ਬੇਕਰਸਫੀਲਡ, ਮਨਜੀਤ ਸਿੰਘ ਦੀਵਾਨਾ, ਫਰਜ਼ਨੋ, ਚਰਨਜੀਤ ਸਿੰਘ, ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਅੱਜ ਜੀ ਸਭ ਤੋਂ ਪਹਿਲਾਂ ਗੱਲ ਵਿਸਾਖੀ ਦੀ ਕਰਦੇ ਹਾਂ। ਇਤਿਹਾਸ ਦੇ ਵਿੱਚ ਇਹ ਪਹਿਲੀ ਵਿਸਾਖੀ ਆ ਜੋ ਸੁੰਨਸਾਨ ਹੈ। ਬਿਲਕੁਲ ਜੀ, ਐਕਚੁਅਲੀ ਸ਼ਾਇਦ ਅਜਿਹੀ ਜਿਹੜੀ ਵਿਸਾਖੀ ਆ, ਇਹ ਜਿਹੜਾ ਤਿਉਹਾਰ ਆ ਜੀ, ਨਾ ਕਿਸੇ ਨੇ ਦੇਖਿਆ ਹੋਵੇ ਤੇ ਨਾ ਇਤਿਹਾਸ ਦੇ ਵਿੱਚ ਕਦੇ ਪੜ੍ਹਿਆ ਹੋਵੇ ਕਿ ਐਕਚੁਅਲੀ ਵਿਸਾਖੀ ਕਦੋਂ ਤੋਂ ਮਨਾਈ ਜਾਣ ਲੱਗੀ ਹੈ। ਇਹਦਾ ਤਾਂ ਕੋਈ ਇਤਿਹਾਸ ਨਹੀਂ ਜਿਹੜਾ ਜੀ ਉਹ ਆਉਂਦਾ, ਕਿਉਂਕਿ ਕਿਸਾਨ ਜਿਹੜੇ ਨੇ ਉਹ ਆਪਣੇ ਵਾਢੀ ਦੀ ਫਸਲ ਤੋਂ ਪਹਿਲਾਂ, ਕਣਕ ਦੀ ਫਸਲ ਤੋਂ ਪਹਿਲਾਂ ਇਕੱਠੇ ਜੁੜਦੇ, ਜਿਹੜੀਆਂ ਮੰਗ ਪਾਈ ਜਾਂਦੀ ਹੁੰਦੀ ਸੀ, ਆਵਤ ਵੀ ਕਹਿੰਦੇ ਨੇ, ਸ਼ਾਇਦ ਉਹਦੇ ਨਾਲ ਕਿਤੇ ਨਾ ਕਿਤੇ ਇਹ ਜੁੜਿਆ ਹੋਇਆ ਹੈ ਕਿ ਉਦੋਂ ਪਹਿਲਾਂ ਇੱਕ ਲੰਬਾ ਸੀਜ਼ਨ ਹੁੰਦਾ ਸੀ ਉਹਨਾਂ ਦੇ ਵਾਸਤੇ ਕੰਮ ਕਰਨ ਦਾ, ਤੇ ਉਦੋਂ ਪਹਿਲਾਂ ਉਹ ਜੁੜ ਬੈਠਦੇ ਸਨ। ਔਰ ਜਿਹੜਾ ਇਸ ਵਿਸਾਖੀ ਦੇ ਮੌਕੇ ਦੇ ਉੱਤੇ ਇੱਕ ਦੂਜੇ ਨਾਲ ਗੱਲਬਾਤ ਕਰਦੇ, ਮੰਗ ਜਿਹੜੀ ਸੀ ਉਹ ਕਿਤੇ ਨਾ ਕਿਤੇ ਤੁਰਦੀ, ਪਹਿਲਾਂ ਕਿਹਨੇ ਵੱਢਣੀ ਹੈ, ਕਿਹੜੇ ਤਰੀਕੇ ਨਾਲ ਜਾਣਾ, ਤੇ ਕਿਸਾਨ ਆਪਣੇ ਆਪ ਨੂੰ ਮੈਂਟਲੀ ਤੌਰ ਦੇ ਉੱਤੇ ਤਿਆਰ ਕਰਦਾ ਸੀਗਾ ਇਸ ਫਸਲ ਦੇ ਵਾਸਤੇ, ਉਹਦੇ ਨਾਲ ਜੁੜਿਆ ਹੋਇਆ। ਉਸ ਤੋਂ ਬਾਅਦ ਇਹਦਾ ਧਾਰਮਿਕ ਪੱਖ ਆਣ ਜੁੜਦਾ। 10ਵੇਂ ਪਾਤਸ਼ਾਹ ਨੇ ਜਦੋਂ ਖਾਲਸਾ ਪੰਥ ਦੀ ਸਾਜਨਾ ਕੀਤੀ, ਉਹ ਇੱਕ ਧਾਰਮਿਕ ਪੱਖ ਇਹਦੇ ਨਾਲ ਆ ਕੇ ਜੁੜ ਗਿਆ। 1919 ਦੇ ਵਿੱਚ ਜਲਿਆਂਵਾਲੇ ਬਾਗ ਦੇ ਉੱਤੇ ਜਨਰਲ ਡਾਇਰ ਦੇ ਵੱਲੋਂ ਚਲਾਈ ਗਈ ਗੋਲੀ ਦੇ ਵਿੱਚ ਨਿਹੱਥੇ ਮਾਰੇ ਗਏ ਲੋਕਾਂ ਦਾ ਜ਼ਿਕਰ ਇਸ ਵਿਸਾਖੀ ਦੇ ਨਾਲ ਜਿਹੜਾ ਜੀ ਉਹ ਜੁੜ ਗਿਆ, ਜਿਹੜਾ ਕਿ ਭਾਰਤੀ ਆਜ਼ਾਦੀ ਦੇ ਵਿੱਚ ਇੱਕ ਬਹੁਤ ਵੱਡਾ ਯੋਗਦਾਨ ਇਸ ਜਲਿਆਂਵਾਲੇ ਬਾਗ ਦਾ ਹੈ। ਉਸ ਤੋਂ ਬਾਅਦ ਅੱਜ 1978 ਦੇ ਵਿੱਚ ਜਿਹੜਾ ਸੀਗਾ ਉਹ ਨਿਰੰਕਾਰੀ ਕਾਂਡ ਹੋਇਆ ਅੰਮ੍ਰਿਤਸਰ ਦੇ ਵਿੱਚ, ਜਿਹੜਾ ਸੀ ਉਸ ਕਿਸੇ ਨੂੰ ਭੁੱਲਿਆ ਹੋਇਆ ਨਹੀਂ। ਇੰਨਾ ਕੁਛ ਇਹਦੇ ਨਾਲ ਜਿਹੜਾ ਜੀ ਉਹ ਜੁੜਿਆ ਹੋਇਆ। ਜੇ ਇਤਿਹਾਸ ਫਰੋਲਣ ਲੱਗ ਜਾਓ ਵਿਸਾਖੀ ਦਾ ਤਾਂ ਬਹੁਤ ਲੰਬਾ ਚੌੜਾ, ਅਜਿਹਾ ਨਹੀਂ ਕਦੀ ਕਿਸੇ ਨੇ ਦੇਖਿਆ ਹੋਣਾ ਕਿ ਦਰਬਾਰ ਸਾਹਿਬ ਸਮੂਹ ਜਿੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਰੋਜ਼ ਜਾਂਦੇ ਆ, ਉੱਥੇ ਕੋਈ ਹੋਵੇ ਨਾ ਤਲਵੰਡੀ ਸਾਬੋ ਜਿੱਥੇ ਵਿਸਾਖੀ ਦਾ ਇਹ ਤਿਉਹਾਰ ਵੱਡੀ ਗਿਣਤੀ ਦੇ ਵਿੱਚ ਮਨਾਇਆ ਜਾਂਦਾ, ਸ੍ਰੀ ਅਨੰਦਪੁਰ ਸਾਹਿਬ ਜਿੱਥੇ ਵਿਸਾਖੀ ਦਾ ਤਿਉਹਾਰ ਮਨਾਇਆ ਜਾਂਦਾ, ਉੱਥੇ ਕੋਈ ਹੋਵੇ ਨਾ, ਕਿਉਂਕਿ ਹਾਲਾਤ ਕੁਛ ਇਸ ਤਰ੍ਹਾਂ ਦੇ ਬਣੇ ਕਿ ਕੋਈ ਵਿਅਕਤੀ ਜਿਹੜਾ ਜੀ ਘਰੋਂ ਬਾਹਰ ਨਿਕਲ ਨਹੀਂ ਰਿਹਾ। ਕਰਫਿਊ ਲੱਗਿਆ ਹੋਇਆ, ਸਾਰੇ ਸਾਧਨ ਸਹੂਲਤਾਂ ਬੰਦ ਨੇ, ਕੋਈ ਨਾ ਟ੍ਰੇਨ, ਨਾ ਪਲੇਨ, ਨਾ ਟੈਕਸੀ, ਨਾ ਬੱਸ, ਕੁਛ ਨਹੀਂ ਚੱਲ ਰਿਹਾ। ਸਰਕਾਰ ਦੇ ਵੱਲੋਂ ਹਰ ਤਰ੍ਹਾਂ ਦੇ ਧਾਰਮਿਕ ਸਮਾਜਿਕ ਇਕੱਠਾਂ ਦੇ ਉੱਤੇ ਪੂਰਨ ਰੂਪ ਦੇ ਵਿੱਚ ਪਾਬੰਦੀ ਲਾਈ ਹੋਈ ਆ। ਔਰ ਇਹਦੇ ਉੱਤੇ ਅਕਾਲ ਤਖਤ ਦੇ ਜਥੇਦਾਰ ਹੋਰਾਂ ਨੇ ਵੀ ਜਿਹੜਾ ਜੀ ਪਿਛਲੇ ਦਿਨੀ ਇੱਕ ਅਪੀਲ ਕੀਤੀ ਸੀ ਕਿ ਆਪੋ ਆਪਣੇ ਘਰਾਂ ਦੇ ਵਿੱਚ ਬੈਠ ਕੇ ਵਿਸਾਖੀ ਮਨਾਈ ਜਾਵੇ, ਕਿਸੇ ਧਾਰਮਿਕ ਸਥਾਨ ਦੇ ਉੱਤੇ ਨਾ ਜਾਇਆ ਜਾਵੇ। ਲੋਕਾਂ ਨੇ ਇਹਦੀ ਪਾਲਣਾ ਵੀ ਜਿਹੜੀ, ਲੋਕ ਘਰਾਂ ਤੋਂ ਬਾਹਰ ਜਿਹੜੇ ਜੀ ਉਹ ਨਹੀਂ ਨਿਕਲੇ। ਜਦੋਂ ਕਿਤੇ ਇਹ ਇਤਿਹਾਸ ਲਿਖਿਆ ਜਾਊਗਾ, ਇਹਦਾ ਜ਼ਿਕਰ ਹੋਊਗਾ, ਤਾਂ ਇਹ ਜਿਹੜੀ ਵਿਸਾਖੀ ਹੈ ਜੀ ਇਸ ਪੁਆਇੰਟ ਆਫ ਵਿਊ ਦੇ ਨਾਲ ਇਹਦਾ ਜ਼ਿਕਰ ਹੁੰਦਾ ਰਹੂਗਾ। ਜਿਹੜੀਆਂ ਚੱਲ ਰਹੀਆਂ ਮੌਜੂਦਾ ਪੀੜ੍ਹੀਆਂ ਨੇ, ਕਿਸੇ ਵੀ ਉਮਰ ਦੀਆਂ ਨੇ, ਉਹ ਦੱਸਿਆ ਕਰਨਗੀਆਂ ਜੀ ਅਗਲਿਆਂ ਨੂੰ ਕਿ ਕੀ ਕਾਰਨ ਹੋਇਆ ਸੀਗਾ ਕਿ ਐਡਾ ਵੱਡਾ ਜਿਹੜਾ ਤਿਉਹਾਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਨਿਕਲਣ ਵਾਲੇ ਸਾਰੇ ਨਗਰ ਕੀਰਤਨ ਜਿਹੜੇ ਜੀ ਉਹਨਾਂ ਦੇ ਉੱਤੇ ਮੁਕੰਮਲ ਰੂਪ ਵਿੱਚ ਪਾਬੰਦੀ, ਇੱਥੇ ਧਾਰਮਿਕ ਸਥਾਨਾਂ ਦੇ ਉੱਤੇ ਲੋਕਾਂ ਦਾ ਬਿਲਕੁਲ ਜਿਹੜਾ ਜੀ ਉਹ ਨਾ ਜਾਣਾ, ਕੀ ਕਾਰਨ ਜਿਹੜਾ ਜੀ ਉਹ ਰਿਹਾ। ਇਹਦੀ ਪੜਚੋਲ ਜਿਹੜੀ ਜੀ ਉਹ ਲੰਮੇ ਸਮੇਂ ਤੱਕ ਹੁੰਦੀ ਰਹੂਗੀ। ਜਦੋਂ ਕਰੋਨਾ ਵਾਇਰਸ ਤੇ ਇਸ ਦਹਿਸ਼ਤ ਦੇ ਵਿੱਚੋਂ ਦੁਨੀਆ ਬਾਹਰ ਨਿਕਲੂਗੀ ਤਾਂ ਬਹੁਤ ਕੁਝ ਕਿਹਾ ਸੁਣਿਆ ਲਿਖਿਆ ਜਿਹੜਾ ਜੀ ਇਹ ਸਭ ਕਾਸੇ ਦਿੱਤੇ ਜਾਊਗਾ। ਬਿਲਕੁਲ ਜੀ, ਬਹੁਤ ਕਿਤਾਬਾਂ ਲਿਖੀਆਂ ਜਾਣਗੀਆਂ, ਕਹਾਣੀਆਂ ਲਿਖੀਆਂ ਜਾਣਗੀਆਂ। ਤੇ ਅੱਗੇ ਗੱਲ ਕਰਦੇ ਹਾਂ, 24 ਘੰਟਿਆਂ ਦੇ ਵਿੱਚ ਰਿਕਾਰਡ ਹੋਇਆ ਕਿ 51 ਮੌਤਾਂ। ਤੇ ਕੀ ਪ੍ਰਧਾਨ ਮੰਤਰੀ ਵੀ ਬੋਲੇ ਕੁਛ? ਬੋਲਣਗੇ ਅੱਜ। ਔਰ ਪਿਛਲੇ 24 ਘੰਟਿਆਂ ਦੇ ਵਿੱਚ ਕਰੋਨਾ ਵਾਇਰਸ ਦੇ 905 ਮਾਮਲੇ ਸਾਹਮਣੇ ਆਏ ਆ, ਔਰ 24 ਘੰਟਿਆਂ ਦੇ ਵਿੱਚ ਰਿਕਾਰਡ 51 ਮੌਤਾਂ ਜਿਹੜੀਆਂ ਉਹ ਹੋਈਆਂ ਨੇ। ਜਿਹੜਾ ਗ੍ਰਹਿ ਮੰਤਰਾਲਾ ਉਹਨੇ ਗੱਲ ਕਹੀ ਹੈ ਕਿ 15 ਰਾਜਾਂ ਦੇ ਵਿੱਚ ਪੈਂਦੇ 25 ਜ਼ਿਲ੍ਹੇ ਜੋ ਪਹਿਲਾਂ ਕਰੋਨਾ ਵਾਇਰਸ ਦੇ ਵਿੱਚ ਆ ਗਏ ਸੀ, ਹੁਣ ਇੱਥੇ ਮਹਾਮਾਰੀ ਦਾ ਫੈਲਾਓ ਰੁਕਿਆ। ਔਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਪਿਛਲੇ 14 ਦਿਨਾਂ ਦੇ ਵਿੱਚ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ। ਸਰਕਾਰ ਦੇ ਕੋਲੇ
ਮੰਤਰਾਲੇ ਨੇ ਕਿਹਾ ਕਿ ਟੈਸਟ ਕਰਨ ਦੇ ਵਾਸਤੇ 6 ਹਫ਼ਤਿਆਂ ਤੱਕ ਦਾ ਲੋੜੀਂਦਾ ਸਮਾਨ ਹੈ ਤੇ ਹੁਣ ਤੱਕ 2 ਲੱਖ ਤੋਂ ਵੱਧ ਸੈਂਪਲਾਂ ਦੀ ਜਾਂਚ ਜਿਹੜੀ ਆ ਉਹ ਗਈ ਆ। 24 ਘੰਟਿਆਂ ਦੇ ਦੌਰਾਨ ਕੋਰੋਨਾ ਵਾਇਰਸ ਦੇ 905 ਮਾਮਲੇ ਸਾਹਮਣੇ ਆਏ ਆ। ਰਿਕਾਰਡ 51 ਮੌਤਾਂ ਹੋਈਆਂ ਨੇ। ਜਿਹੜੀ ਮਰੀਜ਼ਾਂ ਦੀ ਗਿਣਤੀ ਹੈ ਜੀ ਉਹ 10,000 ਵੱਲ ਨੂੰ ਬਹੁਤ ਤੇਜ਼ੀ ਨਾਲ ਵੱਧ ਰਹੀ ਆ। 324 ਮੌਤਾਂ ਜਿਹੜੀਆਂ ਦੀ ਜਿਹੜੇ ਲਾਸਟ ਅੰਕੜੇ ਦਿੱਤੇ ਗਏ ਆ ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਉਹਦੇ ਅਨੁਸਾਰ ਹੋ ਚੁੱਕੀਆਂ ਹੋਈਆਂ ਨੇ। ਉਧਰ ਜਿਹੜਾ ਲੋਕਡਾਊਨ ਜਿਹਨੂੰ 2 ਹਫ਼ਤੇ ਹੋ ਗਏ, ਅੱਜ ਇਹ ਸਮਾਪਤ ਹੋਣਾ ਰਾਤ 12 ਵਜੇ। ਇਹਨੂੰ ਅੱਗੇ ਐਕਸਟੈਂਡ ਜਿਹੜਾ ਜੀ ਉਹ ਕੀਤਾ ਜਾਊਗਾ। ਇਹਦੀ ਪੂਰੀ ਸੰਭਾਵਨਾ ਹੈ ਕਿ ਇਹਨੂੰ ਐਕਸਟੈਂਡ ਕੀਤਾ ਜਾਊਗਾ ਔਰ ਇਹ 30 ਅਪ੍ਰੈਲ ਤੱਕ ਹੋਊਗਾ। ਪਰ ਇਹਦੇ ਵਿੱਚ ਕੁਝ ਛੋਟਾਂ ਜਿਹੜੀਆਂ ਉਹ ਮਿਲ ਸਕਦੀਆਂ ਨੇ, ਇਸ ਚੀਜ਼ ਸੰਭਾਵਨਾ ਹੈ। ਮੁਲਕ ਜਿਹੜਾ ਉਹਨੂੰ 3 ਜ਼ੋਨ ਦੇ ਵਿੱਚ ਜਿਹੜਾ ਉਹ ਵੰਡਿਆ ਜਾਊਗਾ, ਲਾਲ, ਔਰੰਜ ਤੇ ਹਰਾ। ਇਹਦੀ ਜ਼ੋਨਿੰਗ ਜਿਹੜੀ ਵੰਡ ਆ ਉਹ ਕੀਤੀ ਜਾਊਗੀ। ਕੁਝ ਟ੍ਰੇਨ ਜਿਹੜੀਆਂ ਨੇ ਉਹਨਾਂ ਦੀ ਪਰਮਿਸ਼ਨ ਮਿਲ ਸਕਦੀ ਹੈ ਕਿਉਂਕਿ ਜਦੋਂ ਲਾਕਡਾਊਨ ਸਮਾਪਤ ਹੋਊਗਾ, ਕਿਉਂਕਿ ਇਹ ਲਗਭਗ ਤੈਅ ਹੈ ਜੀ। ਵੈਸੇ ਡਿਊਰਿੰਗ ਪ੍ਰੋਗਰਾਮ ਅੱਜ ਥੋੜਾ ਲੰਬਾ ਚੱਲਣਾ, ਉਹਦੇ ਪਤਾ ਲੱਗ ਜਾਣਾ ਜਿਹੜਾ ਜੀ ਉਹ ਨਾਲ ਦੀ ਨਾਲ ਅਪਡੇਟ ਕਰਾਂਗੇ ਜਿਹੜੇ ਵੀ ਸਰੋਤੇ ਜਿਹੜੇ ਉਹ ਜੁੜੇ ਹੋਏ ਨੇ ਕਿ ਕੀ ਇਹਦਾ ਬਣਦਾ। ਜਿਹੜੀਆਂ ਕੁਝ ਟ੍ਰੇਨ ਨੇ ਉਹਦੇ ਵਿੱਚ ਜਿਹੜੀ ਸੋਸ਼ਲ ਡਿਸਟੈਂਸਿੰਗ ਹੈ ਇਹਨੂੰ ਰੱਖ ਕੇ ਇਹ ਟ੍ਰੇਨ ਚਲਾਈਆਂ ਜਾ ਸਕਦੀਆਂ ਨੇ। ਜਿਹੜੇ ਹੌਟਸਪੌਟ ਬਣੇ ਹੋਏ ਨੇ ਕਰੋਨਾ ਵਾਇਰਸ ਦੇ, ਉੱਥੇ ਇਹਨਾਂ ਟ੍ਰੇਨਾਂ ਦਾ ਠਹਿਰਾਓ ਨਹੀਂ ਹੋਊਗਾ। ਰੇਲਵੇ ਸਟੇਸ਼ਨਾਂ ਦੇ ਉੱਤੇ ਸੰਭਾਵੀ ਰੂਪ ਦੇ ਵਿੱਚ ਜੋ ਦੇਖਿਆ ਜਾ ਰਿਹਾ, ਜਿਹੜੀਆਂ ਕੁਝ ਸੂਤਰਾਂ ਦੀਆਂ ਜਿਹੜੀਆਂ ਖਬਰਾਂ ਨੇ, ਉੱਥੇ ਜਿਹੜਾ ਰੇਲਵੇ ਸਟੇਸ਼ਨ ਨੇ ਉਹਨਾਂ ਦੇ ਉੱਤੇ ਟ੍ਰੇਨ ਦਾ ਠਹਿਰਾਓ ਦਾ ਸਮਾਂ ਡਬਲ ਕੀਤਾ ਜਾ ਸਕਦਾ ਤਾਂ ਕਿ ਲੋਕਾਂ ਦੇ ਵਿੱਚ ਭਗਦੜ ਜਿਹੜੀ ਉਹ ਨਾ ਮਚੇ। ਇਹਦੇ ਵਿੱਚ ਜਨਰਲ ਬੋਗੀ ਜਿਹੜੀ ਹੈ ਜੀ ਉਹ ਸ਼ਾਇਦ ਨਹੀਂ ਹੋਊਗੀ ਟ੍ਰੇਨ ਦੇ ਵਿੱਚ, ਅਜਿਹਾ ਸੰਭਾਵੀ ਰੂਪ ਦੇ ਵਿੱਚ ਹੈ। ਸਿਰਫ ਜਿਹੜੇ ਲੋਕ ਇਹਦੀ ਬੁਕਿੰਗ ਕਰਨਗੇ ਉਹਨਾਂ ਨੂੰ ਜਾਣ ਦੀ ਪਰਮਿਸ਼ਨ ਹੋਊਗੀ। ਰੇਲਵੇ ਸਟੇਸ਼ਨ ਦੇ ਉੱਤੇ ਕਿਸੇ ਨੂੰ ਚੜਾਉਣ ਵਾਲੇ ਨੂੰ ਨਾਲ ਜਾਣ ਦੀ ਪਰਮਿਸ਼ਨ ਨਹੀਂ ਹੋਊਗੀ। ਉਹੀ ਜਾਊਗਾ ਜਿਹਨੇ ਟ੍ਰੇਨ ਫੜਨੀ ਹੈ। ਕੁਝ ਸਮਾਂ ਪਹਿਲਾਂ ਉਹਨੂੰ ਟ੍ਰੇਨ ਪਹੁੰਚਣ ਤੋਂ ਪਹੁੰਚਣਾ ਪਊਗਾ। ਉਹਦਾ ਉੱਥੇ ਟੈਸਟ ਜਿਹੜਾ ਦੀ ਉਹ ਕੀਤਾ ਜਾ ਸਕਦਾ ਹੈ। ਜਿਹੜੀਆਂ ਸੀਟਾਂ ਨੇ ਉਹਦੀ ਜਿਹੜੀ ਰਿਜ਼ਰਵੇਸ਼ਨ ਹੈ ਉਹ ਇਸ ਹਿਸਾਬ ਦੇ ਨਾਲ ਕੀਤੀ ਜਾ ਸਕਦੀ ਹੈ ਉਹਦੇ ਵਿੱਚ ਡਿਸਟੈਂਸ ਰਹੇ। ਬਹੁਤੀ ਨਿਗਾਹ ਜਿਹੜੀ ਦੀ ਉਹ ਫਲਾਈਟਾਂ ਵੱਲ ਵੀ ਲੱਗੀ ਰਹੂਗੀ। ਜਿਹੜੀਆਂ ਡੋਮੈਸਟਿਕ ਫਲਾਈਟਸ ਨੇ ਉਹਦੀ ਕੁਝ ਪਰਮਿਸ਼ਨ ਮਿਲ ਸਕਦੀ ਹੈ। ਇਹਦੇ ਵਿੱਚ ਕੁਝ ਸਮਾਂ ਜਿਹੜਾ ਦੀ ਪਾਇਆ ਜਾਊਗਾ। ਪਹਿਲਾਂ ਜਿਵੇਂ 9:03 ਤੇ ਚੱਲ ਰਹੀ ਹੈ, 9:04 ਤੇ ਚੱਲ ਰਹੀ ਹੈ, 9:05 ਤੇ ਚੱਲ ਰਹੀ ਆ, ਇਸ ਤਰ੍ਹਾਂ ਨਹੀਂ ਹੋਊਗਾ। ਇਹਦੇ ਵਿਚਾਲੇ ਦਾ ਸਮਾਂ ਵਧਾਇਆ ਜਾਊਗਾ। ਜਿਹੜੀ 45 ਮਿੰਟ ਪਹਿਲਾਂ ਬੋਰਡਿੰਗ ਹੁੰਦੀ ਆ ਉਹ ਸਮਾਂ ਵੀ ਤਕਰੀਬਨ 2 ਘੰਟੇ ਦਾ ਸੰਭਾਵੀ ਰੂਪ ਦੇ ਵਿੱਚ ਕੀਤਾ ਜਾ ਸਕਦਾ ਹੈ ਤਾਂ ਕਿ ਲਾਈਨ ਅਪ ਜਿਹੜੀ ਉਹ ਨਾ ਹੋਵੇ। ਇਹਦੇ ਵਿੱਚ ਜਿਹੜੇ ਯਾਤਰੂ ਨੇ, ਜਿਹੜੇ ਪੈਸੰਜਰ ਨੇ, ਉਹਨਾਂ ਦੇ ਉੱਤੇ ਬੋਝ ਪਊਗਾ ਇਹਦਾ, ਕਿਉਂਕਿ ਜੇ ਏਅਰਲਾਈਨ ਜਿਹੜੀਆਂ ਨੇ ਉਹ ਇੱਕ ਸੀਟ ਛੱਡ ਕੇ ਬਿਠਾਉਣਗੀਆਂ ਤੇ ਬਿਨਾਂ ਕਿਸੇ ਸ਼ੱਕ ਦੇ ਇਹਦਾ ਖਰਚਾ ਜਿਹੜਾ ਜੀ ਉਹ ਪੈਸੰਜਰ ਨੂੰ ਦੇਣਾ ਪਊਗਾ। ਇੰਟਰਨੈਸ਼ਨਲ ਫਲਾਈਟ ਜਿਹੜੀਆਂ ਨੇ ਜਿੱਥੋਂ ਤੱਕ ਕੁਝ ਮੁਲਕਾਂ ਦੇ ਵਾਸਤੇ ਇਹਦੀ ਛੋਟ ਮਿਲਣ ਦੀ ਸੰਭਾਵਨਾ ਹੈ, ਅਜੇ ਇਹ ਸਾਰਾ ਕੁਝ ਸੰਭਾਵਨਾਵਾਂ ਦੇ ਅੰਦਰ ਹੈ। ਜੇ ਪ੍ਰੋਗਰਾਮ ਦੇ ਚੱਲਦਿਆਂ ਦੌਰਾਨ ਇਹਦੇ ਸੰਬੰਧੀ ਲੇਟੈਸਟ ਇਨਫੋਰਮੇਸ਼ਨ ਜਿਹੜੀ ਆ ਗਈ, ਜਿਹੜੀ ਇੱਥੇ ਭਾਰਤੀ ਸਮੇਂ ਦੇ ਮੁਤਾਬਕ 10 ਵਜੇ ਹੁਣ ਤੋਂ ਕੋਈ ਕਰੀਬ 45 ਮਿੰਟ ਬਾਅਦ ਜਿਹੜਾ ਜੀ ਉਹ ਪ੍ਰਧਾਨ ਮੰਤਰੀ ਹੋਰਾਂ ਨੇ ਸੰਬੋਧਨ ਕਰਨਾ। ਜੇ ਇਹਦੇ ਦੌਰਾਨ ਪ੍ਰੋਗਰਾਮ ਦੇ ਕੋਈ ਇਨਫੋਰਮੇਸ਼ਨ ਆ ਗਈ ਤਾਂ ਉਹ ਤੁਹਾਡੇ ਤੱਕ ਸਾਂਝੀ ਕੀਤੀ ਜਾਊਗੀ ਜੀ। ਨਹੀਂ ਤਾਂ ਅਦਰਵਾਈਜ਼ ਜੋ ਵੀ ਆਈ ਪੰਜਾਬੀ ਰੇਡੀਓ USA ਦੀਆਂ ਜਿਹੜੀਆਂ ਸਾਈਟ ਨੇ, ਪੇਜ ਨੇ, ਉਹਨਾਂ ਦੇ ਉੱਤੇ ਮੈਂ ਇੱਥੋਂ ਭੇਜ ਦੂੰਗਾ ਜੀ। ਉਹ ਜਾਣਕਾਰੀ ਜਿਹੜੀ ਜੀ ਉੱਥੇ ਜਿਹੜੇ ਟੀਮ ਮੈਂਬਰ ਨੇ ਉਹਨੂੰ ਜ਼ਰੂਰ ਅਪਡੇਟ ਕਰ ਦੇਣ ਜੀ। ਤੇ ਅੱਗੇ ਗੱਲ ਕਰਦੇ ਆ, ਪੰਜਾਬ ਦੇ ਵਿੱਚ 6 ਨਵੇਂ ਮਾਮਲੇ ਆਏ ਆ ਤੇ ਜਵਾਹਰਪੁਰ ਜਿਹੜਾ ਪਿੰਡ ਹੈ ਉਸ ਨੂੰ ਜਾਂਦੀਆਂ ਸੜਕਾਂ ਵੀ ਬੰਦ ਕਰ ਦਿੱਤੀਆਂ ਜੀ। ਪਠਾਨਕੋਟ, ਮੋਹਾਲੀ, ਲੁਧਿਆਣਾ, ਜਲੰਧਰ ਇਹਦੇ ਜਿਹੜੇ ਜੀ ਕੇਸ ਹੋਰ ਮਿਲੇ ਨੇ ਔਰ ਲੇਟੈਸਟ ਜਿਹੜੀ ਇਨਫੋਰਮੇਸ਼ਨ ਆ ਰਹੀ ਹੈ 178 ਹੋ ਗਈ ਹੈ ਜੀ ਜਿਹੜੀ ਗਿਣਤੀ ਹੈ ਇੱਥੇ। 6 ਜਿਹੜੇ ਕੱਲ ਆਏ ਸੀ, 2 ਮਾਮਲੇ ਅੱਜ ਸਵੇਰ ਤੋਂ ਹੋਰ ਜਿਹੜੇ ਉਹ ਜਲੰਧਰ ਦੇ ਵਿੱਚ ਆ ਚੁੱਕੇ ਹੋਏ ਆ। ਔਰ ਇੱਕ ਲੁਧਿਆਣੇ ਦੇ ਵਿੱਚ ਵੀ ਇੱਕ ਮਾਮਲਾ ਹੋਰ ਨਵਾਂ ਜਿਹੜਾ ਜੀ ਉਹ ਸਾਹਮਣੇ ਆਇਆ। ਇੱਕ ਸੀਨੀਅਰ ਪੁਲਿਸ ਆਫੀਸਰ ਨੇ ਜੀ, ACP ਲੁਧਿਆਣਾ ਡਿਊਟੀ ਦੇ ਉੱਤੇ ਤਾਇਨਾਤ ਨੇ, 52 ਵਰ੍ਹਿਆਂ ਦੇ ਨੇ ਇਹ। ਉਹ ਕਰੋਨਾ ਟੈਸਟ ਉਹਨਾਂ ਦਾ ਪੋਜ਼ਿਟਿਵ ਆਇਆ। ACP ਦੇ ਪਰਿਵਾਰ ਉਹਨਾਂ ਦੇ ਸੁਰੱਖਿਆ ਮੁਲਾਜ਼ਮਾਂ ਦੇ ਨਾਲ 3 ਥਾਣਿਆਂ ਸਲੇਮ ਟਾਵਰੀ, ਬਸਤੀ ਜੋਧੇਵਾਲ ਤੇ ਥਾਣਾ ਦਰੇਸੀ ਦੇ SHO ਸਣੇ 11 ਜਾਣੇ ਨੇ ਜਿਨ੍ਹਾਂ ਨੂੰ ਕੁਆਰੰਟਾਈਨ ਜਿਹੜਾ ਜੀ ਉਹ ਕੀਤਾ ਗਿਆ।
ACP SPS ਹਸਪੀਟਲ ਦੇ ਵਿੱਚ ਜਿਹੜੇ ਇਲਾਜ ਨੇ ਉਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਆ। ਵੈਂਟੀਲੇਟਰ ਦੇ ਉੱਤੇ ਜਿਹੜਾ ਜੀ ਉਹ ਦੱਸੇ ਜਾ ਰਹੇ ਆ। ACP ਦੀ ਕੋਈ ਟਰੈਵਲ ਹਿਸਟਰੀ ਸਾਹਮਣੇ ਨਹੀਂ ਆਈ। ਸਿਹਤ ਵਿਭਾਗ ਲਈ ਇਹ ਪਰੇਸ਼ਾਨੀ ਦਾ ਸਬੱਬ ਬਣ ਰਿਹਾ ਕਿ ਆਖਿਰ ACP ਨੂੰ ਕਰੋਨਾ ਵਾਇਰਸ ਕਿੱਥੋਂ ਹੋਇਆ। ਇਹ ਬੀਤੇ ਕੁਝ ਦਿਨਾਂ ਤੋਂ ਜਿਹੜੇ ਉਹ ਬਿਮਾਰ ਚੱਲ ਰਹੇ ਸਨ, ਜਿਹੜੇ ACP ਇੱਥੇ ਲੁਧਿਆਣੇ ਦੇ ਵਿੱਚ ਜਿਹੜਾ ਵੀ ਉਹ ਤਾਇਨਾਤ ਨੇ। ਇਹਦੇ ਸ਼ੱਕ ਦੇ ਆਧਾਰ ਦੇ ਉੱਤੇ ਸੈਂਪਲ ਲਏ ਗਏ ਤਾਂ ਉਹ ਪਹਿਲਾਂ ਨੈਗੇਟਿਵ ਆਇਆ, ਪਰ ਬਾਅਦ ਦੇ ਵਿੱਚ ਜਦੋਂ ਸਿਹਤ ਦੇ ਵਿੱਚ ਕੋਈ ਸੁਧਾਰ ਨਹੀਂ ਹੋਇਆ, ਨਮੂਨੇ ਦੁਬਾਰਾ ਭੇਜੇ ਤਾਂ ਉਹਨਾਂ ਦੀ ਰਿਪੋਰਟ ਜਿਹੜੀ ਹੈ ਜੀ ਉਹ ਪੋਜ਼ਿਟਿਵ ਆਈ ਹੈ। ACP ਦੇ ਸੰਪਰਕ ਦੇ ਵਿੱਚ ਆਉਣ ਵਾਲੇ ਲੋਕਾਂ ਦੀ ਜਾਂਚ ਵੀ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ। ਜਿੱਥੋਂ ਤੱਕ ਜਿਹੜਾ ਇਸ ਵੇਲੇ ਇੱਕ ਹੌਟ ਸਪੌਟ ਬਣਿਆ ਹੋਇਆ ਪਿੰਡ ਆ ਜੀ ਜਵਾਹਰਪੁਰ, ਉੱਥੋਂ ਦੇ ਜਿਹੜੇ ਵਸਨੀਕ ਨੇ ਜੀ ਉਹ ਬੜੇ ਮੁਸ਼ਕਲ ਹਾਲਾਤਾਂ ਦੇ ਵਿੱਚੋਂ ਲੰਘ ਰਹੇ ਆ। ਤੁਸੀਂ ਸੋਚ ਸਕਦੇ ਹੋ ਕਿ ਪਿੰਡ ਦੇ ਵਿੱਚ ਜਿੱਥੇ 34 ਦੇ ਕਰੀਬ ਪੋਜ਼ਿਟਿਵ ਕੇਸ ਆ ਜਾਣ ਤਾਂ ਲੋਕਾਂ ਦੇ ਵਿੱਚ ਡਰ ਸਹਿਮ ਜਿਹੜਾ ਵੀ ਉਹ ਕਿਸ ਤਰ੍ਹਾਂ ਦਾ ਹੋ ਸਕਦਾ। ਇਹ ਲੋਕ ਜਿਹੜੇ ਉਹ ਦਿਮਾਗੀ ਤੌਰ ਦੇ ਉੱਤੇ ਵੀ ਪਰੇਸ਼ਾਨ ਇਸ ਵੇਲੇ ਹੋਣਗੇ। ਖਾਸ ਤੌਰ ਦੇ ਉੱਤੇ ਉਹ ਲੋਕ ਜਿਹੜੇ ਇਸ ਪਿੰਡ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਉਹ ਪਰਿਵਾਰ ਰਹਿੰਦੇ ਆ, ਜਿਹੜੇ ਦਿਹਾੜੀ ਕਰਦੇ ਆ, ਉਹਨਾਂ ਨੂੰ ਰੋਟੀ ਦੇ ਲਾਲੇ ਇਸ ਵੇਲੇ ਜਿਹੜੇ ਜੀ ਉਹ ਪੈ ਗਏ ਹੋਏ ਆ। ਇਹਨਾਂ ਲੋਕਾਂ ਦੀ ਹਾਲਤ ਜਿਹੜੀ ਜੀ ਉਹ ਬੇਹੱਦ ਖਸਤਾ। ਉੱਥੇ ਕੋਈ ਜਿਹੜਾ ਪਹੁੰਚਾਉਣ ਦੇ ਵਾਸਤੇ ਅਨਾਜ ਵਗੈਰਾ ਨਹੀਂ ਜਾ ਰਿਹਾ, ਡਰਦਾ। ਪਿੰਡ ਦੇ ਅੰਦਰੋਂ ਕੁਝ ਜਿਹੜੀ ਹੈ ਜੀ ਉਹ ਮਦਦ ਜ਼ਰੂਰ ਇੱਥੇ ਲੋਕਾਂ ਦੀ ਹੋ ਰਹੀ ਆ। ਪ੍ਰਸ਼ਾਸਨ ਕਹਿੰਦਾ ਕਿ ਰਾਸ਼ਨ ਕਿੱਟਾਂ ਜਿਹੜੀਆਂ ਜੀ ਉਹ ਪਹੁੰਚ ਰਹੀਆਂ ਨੇ, ਲੋਕਾਂ ਦੇ ਘਰਾਂ 'ਚ ਸਮਾਨ ਖਤਮ ਹੋ ਗਿਆ, ਛੇਤੀ ਡਿਲੀਵਰ ਕੀਤੀਆਂ ਜਾਣਗੀਆਂ। ਉੱਥੇ ਸਿਆਸਤ ਜਿਹੜੀ ਚੱਲਦੀ ਆ, ਆਪਾਂ ਕਈ ਦਿਨਾਂ ਪਹਿਲਾਂ ਤੋਂ ਜਿਹੜੀ ਸਾਂਝੀ ਕਰਦੇ ਆ ਰਹੇ ਹਾਂ। ਪੰਚਕੂਲਾ ਤੋਂ ਡੇਰਾਬੱਸੀ ਤੇ ਜਵਾਹਰਪੁਰ ਜਾਂਦੇ ਸਾਰੇ ਰਾਹ ਜਿਹੜੇ ਜੀ ਉਹ ਸੀਲ ਕਰ ਦਿੱਤੇ ਗਏ ਆ। ਵੱਖ-ਵੱਖ ਕਲੋਨੀਆਂ ਨੂੰ ਜਾਂਦੀਆਂ ਜਿਹੜੀਆਂ ਸੜਕਾਂ ਨੇ ਉਹਨਾਂ ਦੇ ਉੱਤੇ ਬੈਰੀਕੇਡ ਲਾ ਦਿੱਤੇ ਗਏ ਆ। ਤਾਂ ਕਰਕੇ ਲਾ ਦਿੱਤੇ ਗਏ ਆ ਕਿ ਲੋਕਾਂ ਦੀ ਆਵਾਜਾਈ ਜਿਹੜੀ ਹੈ ਜੀ ਉਹ ਕਿਸੇ ਤਰੀਕੇ ਦੇ ਨਾਲ ਬੰਦ ਜਿਹੜੀ ਉਹ ਕੀਤੀ ਜਾਵੇ, ਕਿਉਂਕਿ ਇੱਥੇ ਨਾਲ ਜਿਹੜਾ ਜੀ ਇਹ ਪੰਚਕੂਲਾ ਲੱਗਦਾ, ਡੇਰਾਬੱਸੀ ਲੱਗਦਾ। ਡੇਰਾਬੱਸੀ ਖੁਦ ਜਿਹੜਾ ਜੀ ਉਹ ਘਿਰਿਆ ਹੋਇਆ। ਜਵਾਹਰਪੁਰ ਇਸ ਵੇਲੇ ਵੱਡਾ ਹੌਟ ਸਪੌਟ ਜਿਹੜਾ ਜੀ ਉਹ ਬਣਿਆ ਹੋਇਆ। ਸਿਰਫ ਤਸੱਲੀ ਵਾਲੀ ਗੱਲ ਇੱਕੋ ਆ ਕਿ ਕੱਲ ਇਸ ਜਵਾਹਰਪੁਰ ਦੇ ਵਿੱਚ ਕੋਈ ਨਵਾਂ ਪੋਜ਼ਿਟਿਵ ਕੇਸ ਸਾਹਮਣੇ ਜਿਹੜਾ ਉਹ ਨਹੀਂ ਆਇਆ। ਤੇ ਬਾਕੀ ਜਿਸ ਤੱਕ ਡਿਸਟ੍ਰਿਕਟ ਵਾਈਜ਼ ਹੈ ਜੀ, ਮੁਹਾਲੀ ਦੇ ਵਿੱਚ 55 ਕੇਸਾਂ ਦੇ ਨਾਲ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਆ ਡਿਸਟ੍ਰਿਕਟ, ਔਰ ਜਲੰਧਰ ਦੇ ਵਿੱਚ ਹੁਣ ਇਹ ਕੇਸ 26 ਹੋ ਚੁੱਕੇ ਹੋਏ ਆ। ਨਵਾਂ ਸ਼ਹਿਰ 19, ਪਠਾਨਕੋਟ 18 ਔਰ ਅੰਮ੍ਰਿਤਸਰ ਦੇ ਵਿੱਚ 11, ਮਾਨਸਾ 'ਚ 11, ਲੁਧਿਆਣਾ ਦੇ ਵਿੱਚ ਜਿਹੜੇ ਦੀ ਇਹ ਕੇਸ 12 ਹੋ ਚੁੱਕੇ ਹੋਏ ਆ। ਹੁਸ਼ਿਆਰਪੁਰ ਦੇ ਵਿੱਚ 7 ਨੇ। ਤੋ ਇਸੇ ਤਰੀਕੇ ਦੇ ਨਾਲ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ। ਬਾਕੀ ਜ਼ਿਲ੍ਹਿਆਂ ਦੇ ਵਿੱਚ ਫਿਲਹਾਲ ਕੋਈ ਨਵਾਂ ਪੀੜਤ ਜਿਹੜਾ ਜੀ ਉਹ ਸਾਹਮਣੇ ਨਹੀਂ ਆਇਆ ਜੀ। ਤੇ ਅੱਗੇ ਗੱਲ ਕਰਦੇ ਹਾਂ, ਜਿਹੜੀ ਗੱਲ ਨਿਹੰਗ ਸਿੰਘਾਂ ਦੀ ਤੇ ਪੁਲਿਸ ਦਾ ਟਕਰਾਅ ਹੋਇਆ ਸੀਗਾ, ਉਸ ਵਿੱਚ ਜਿਹੜੀ ਬਰਾਮਦ ਹੋਈ ਆ ਗੱਡੀ ਨਿਹੰਗ ਸਿੰਘਾਂ ਦੀ, ਤੇ ਉਹ ਕਾਂਗਰਸ ਆਗੂ ਦੇ ਨਾਂ ਤੇ ਨਿਕਲੀ। ਬਿਲਕੁਲ ਜੀ। ਐਕਚੁਅਲੀ ਜਿਹੜੇ ਇਹ ਸੀਗੇ ਜੀ ਨਿਹੰਗ ਸਿੰਘ, ਇਹਨਾਂ ਨੂੰ ਪੇਸ਼ ਕੀਤਾ ਗਿਆ ਪਟਿਆਲੇ ਦੀ ਅਦਾਲਤ ਦੇ ਵਿੱਚ। 11 ਦਿਨ ਦਾ ਪੁਲਿਸ ਰਿਮਾਂਡ ਇਹਨਾਂ ਦਾ ਮਿਲਿਆ, ਜਿਹੜਾ 39 ਲੱਖ ਰੁਪਈਆ ਮਿਲਿਆ। ਇਹ ਜਿਹੜੀ ਇਨਫੋਰਸਮੈਂਟ ਡਾਇਰੈਕਟੋਰੇਟ ਆ ਉਹਨੂੰ ਮਾਮਲਾ ਦਿੱਤਾ ਗਿਆ। ਉਹ ਇਸ 39 ਲੱਖ ਦੀ ਨਕਦੀ ਵਾਲੇ ਮਾਮਲੇ ਦੇ ਉੱਤੇ ਅੱਗੋਂ ਜਾਂਚ ਜਿਹੜੀ ਕਰੂਗੀ। ਜਿਹੜੇ ਪੁਲਿਸ ਦੇ ਸੀਨੀਅਰ ਆਫਿਸਰ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ 10 ਦਿਨਾਂ ਦੇ ਵਿੱਚ ਇਹਦਾ ਚਲਾਨ ਪੇਸ਼ ਜਿਹੜਾ ਉਹ ਕੀਤਾ ਜਾਊਗਾ ਇਹਨਾਂ ਨਿਹੰਗ ਸਿੰਘਾਂ ਦਾ। ਭਾਵ ਕਿ ਜਿਹੜਾ 11 ਦਿਨ ਦਾ ਰਿਮਾਂਡ ਲਿਆ, ਇਹਦੇ ਵਿੱਚ ਚਲਾਨ ਪੇਸ਼ ਕੀਤਾ ਜਾਊਗਾ। ਪੁਲਿਸ ਇਸ ਸੰਬੰਧੀ ਹੋਰ ਕੀ ਖੁਲਾਸੇ ਕਰਦੀ ਆ, ਅਗਲੇ ਕੁਝ ਦਿਨ ਹੋਰ ਜਿਹੜਾ ਵੀ ਇੰਤਜ਼ਾਰ ਕਰਨਾ ਪਊਗਾ। ਇਹ ਵੀ ਆਖਿਆ ਗਿਆ ਕਿ ਇਹਨਾਂ ਦਾ ਕੇਸ ਜਿਹੜਾ ਉਹ ਫਾਸਟ ਟਰੈਕ ਦੇ ਵਿੱਚ ਚਲਾਇਆ ਜਾਊਗਾ। ਔਰ ਜਿਹੜੀਆਂ ਇਹਨਾਂ ਦੇ ਇੱਥੇ ਡੇਰੇ ਦੇ ਵਿੱਚੋਂ 3000 ਨਸ਼ੀਲੀਆਂ ਗੋਲੀਆਂ ਤੇ ਭੰਗ ਜਿਹੜੀ ਬਰਾਮਦ ਹੋਈ ਸੀ, ਕੁਝ ਮਾਰੂ ਹਥਿਆਰ ਜਿਹੜੇ ਵੀ ਉਹ ਬਰਾਮਦ ਹੋਏ ਸੀ, ਇਹਦਾ ਵੱਖਰਾ ਕੇਸ ਥਾਣਾ ਪਸਿਆਣਾ ਪੈਂਦਾ ਐਕਚੁਅਲੀ, ਉਹਦੇ ਵਿੱਚ ਜਿਹੜਾ ਉਹ ਦਰਜ ਕੀਤਾ ਗਿਆ। ਜਿਹੜੀ ਇਹਨਾਂ ਦੇ ਕੋਲੇ ਗੱਡੀ ਸੀਗੀ ਜਸੂਜਾ ਡੀਮੈਕਸ ਗੱਡੀ, ਇਹ ਇੱਥੇ ਪਟਿਆਲੇ ਦੇ ਨਾਲ ਹਲਕਾ ਪੈਂਦਾ ਸਨੌਰ, ਉਹਦੇ ਨਾਲ ਸੰਬੰਧਿਤ ਕਾਂਗਰਸੀ ਆਗੂ ਨੇ, ਬਲਾਕ ਸਮਿਤੀ ਦਾ ਮੈਂਬਰ ਹੈ ਗੁਰਵਿੰਦਰ ਸਿੰਘ ਪਟੇੜੀ, ਉਹਦੇ ਪਿਤਾ ਦੇ ਨਾਂ ਦੇ ਉੱਤੇ ਰਜਿਸਟਰ ਜਿਹੜੀ ਉਹ ਗੱਡੀ ਇਹ ਮਿਲੀ ਹੈ। ਕਿਉਂਕਿ ਜਿਹੜੀ ਜਾਂਚ ਪੁਲਿਸ ਨੇ ਕੀਤੀ ਆ ਉਹਦੇ ਤੋਂ ਇਹ ਪਤਾ ਜਿਹੜਾ ਵੀ ਲੱਗਿਆ ਕਿ 2016 ਮਾਡਲ ਦੀ ਇਹ ਗੱਡੀ ਜਿਹੜੀ ਆ ਪੂਰਨ ਸਿੰਘ ਪਟੇੜੀ ਖੁਰਦ ਦੇ ਨਾਂ ਦੇ ਉੱਤੇ ਜਿਹੜੀ ਇਹ ਦਰਜ ਹੈ। ਜਦੋਂ ਪੁਲਿਸ ਨੇ ਇਹਦੀ ਅੱਗੋਂ ਜਿਹੜੀ ਹੈ ਜੀ ਉਹ ਤਹਿਕੀਕਾਤ ਕੀਤੀ ਆ ਤਾਂ ਜਿਹੜਾ ਗੁਰਵਿੰਦਰ ਸਿੰਘ ਪਟੇੜੀ ਜਿਹਦੇ ਪਿਤਾ ਦੇ ਨਾਂ ਦੇ ਉੱਤੇ ਗੱਡੀ ਆ,
ਉਹਨੇ ਆਪਣੇ ਬਿਆਨ ਥਾਣਾ ਦੇ ਵਿੱਚ ਪਹੁੰਚ ਕੇ ਜਿਹੜਾ ਜੀ ਦਰਜ ਕਰਾਇਆ। ਉਹਨੇ ਇਹ ਕਿਹਾ ਕਿ ਉਹਦਾ ਵਿਦੇਸ਼ ਦੇ ਵਿੱਚ ਰਹਿੰਦਾ ਛੋਟਾ ਭਰਾ ਜਿਹੜਾ, ਉਹਨੇ ਇੱਥੇ ਜਿਹੜਾ ਇਹ ਗੁਰਦੁਆਰਾ ਖਿਚੜੀ ਸਾਹਿਬ ਨਿਹੰਗਾਂ ਦਾ, ਉੱਥੇ ਕੋਈ ਸੁਖਣਾ ਸੁੱਖੀ ਸੀਗੀ ਕਿ ਵਿਦੇਸ਼ ਚੋਂ ਪੱਕਾ ਹੋ ਜਾਏ, ਤੇ ਪੱਕਾ ਹੋ ਗਿਆ ਤੇ ਫਿਰ ਕਹਿੰਦੇ ਇੱਥੇ ਉਹਨੇ ਨਵੀਂ ਗੱਡੀ ਉਹ ਚੜਾ ਕੇ ਆਊਗਾ। ਇਹ ਗੱਡੀ ਉੱਥੇ ਚੜਾਈ ਜਦੋਂ ਵਿਦੇਸ਼ ਦੇ ਵਿੱਚ ਪੱਕਾ ਹੋ ਗਿਆ, ਔਰ ਗੱਡੀ ਖਰੀਦ ਕੇ ਦਾਨ ਉਹਨੇ ਇਹ ਗੱਲ ਜਿਹੜੀ ਦੀ ਕਹੀ ਆ ਕਿ ਗੁਰਵਿੰਦਰ ਸਿੰਘ ਭਟੇਲੀ ਨੇ ਕਹੀ ਆ ਕਿ ਉਹਨਾਂ ਨੇ ਜ਼ਮੀਨ ਤੇ ਕਰਜ਼ਾ ਲਿਆ ਸੀਗਾ ਤੇ ਜ਼ਮੀਨ ਉਹਦੇ ਪਿਤਾ ਦੇ ਨਾਮ ਦੇ ਉੱਤੇ ਆ, ਜਿਹਦੇ ਕਰਕੇ ਇਹ ਗੱਡੀ ਉਹਨਾਂ ਦੇ ਪਿਤਾ ਦੇ ਨਾਮ ਦੇ ਉੱਤੇ ਜਿਹੜੀ ਉਹ ਖਰੀਦੀ ਗਈ ਸੀ 1916 ਦੇ ਵਿੱਚ ਖਰੀਦੀ ਗਈ ਸੀ, ਜਿਹਦੇ ਕਰਜ਼ੇ ਦੀਆਂ ਕਿਸ਼ਤਾਂ ਕਲੀਅਰ ਹੋਣ ਦੇ ਉੱਤੇ 20 ਮਾਰਚ 2020 ਨੂੰ ਇਹ ਗੱਡੀ ਗੁਰਦੁਆਰੇ ਦੇ ਮੁਖੀ ਨੂੰ ਦੇਣ ਸੰਬੰਧੀ ਹਲਫੀਆ ਬਿਆਨ ਵੀ ਜਿਹੜਾ ਜੀ ਉਹ ਦਿੱਤਾ ਹੋਇਆ ਸੀ। ਪਰ ਇਹ ਗੱਡੀ ਆਪਣੇ ਨਾਮ ਨਾ ਕਰਵਾਈ ਹੋਣ ਕਰਕੇ ਰਿਕਾਰਡ ਦੇ ਵਿੱਚ ਉਹਦੇ ਪਿਤਾ ਦੇ ਨਾਮ ਦੇ ਜਿਹੜੀ ਹੈ ਜੀ ਉਹ ਬੋਲ ਰਹੀ ਹੈ। ਉਹ ਕਹਿੰਦੇ ਕਿ ਅਸੀਂ ਤਾਂ ਸ਼ਰਧਾਲੂ ਹਾਂ ਇਸ ਜਿਹੜੇ ਨਿਹੰਗ ਸਿੰਘਾਂ ਦੇ ਗੁਰਦੁਆਰੇ ਦੇ। ਉਧਰ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਦੋਨੋਂ ਪੱਖ ਜਿਹੜੇ ਨੇ ਜੀ ਉਹ ਚੱਲ ਰਹੇ ਨੇ ਇਸ ਮਾਮਲੇ ਦੇ ਉੱਤੇ। ਪੁਲਿਸ ਨੇ ਜਿਹੜੇ ਜੀ 3 ਵਿਅਕਤੀ ਨੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ। ਇਹਦੇ ਵਿੱਚੋਂ ਇੱਕ ਕੋਈ ਫੇਸਬੁੱਕ ਦਾ ਜਿਹੜਾ ਜੀ ਉਹ ਚੈਨਲ ਚਲਾਉਣ ਵਾਲਾ ਦੱਸਿਆ ਜਾ ਰਿਹਾ ਜੀ, ਜਿਹਨੇ ਇਹਦੇ ਸਬੰਧ ਦੇ ਵਿੱਚ ਜਿਹੜਾ ਜੀ ਉਹ ਕਾਫੀ ਕੁਛ ਫੇਸਬੁੱਕ ਦੇ ਉੱਤੇ ਬੋਲਿਆ ਸੀਗਾ ਸੋਸ਼ਲ ਮੀਡੀਆ ਦੇ ਉੱਤੇ। 3 ਜਾਣੇ ਜਿਹੜੇ ਨੇ ਇਹ ਗ੍ਰਿਫਤਾਰ ਕੀਤੇ ਗਏ ਆ। ਇਹਦੇ ਵਿੱਚ ਜਿਹੜਾ ਫੇਸਬੁੱਕ ਚੈਨਲ ਚਲਾਉਣ ਵਾਲਾ ਭੁਪਿੰਦਰ ਸਿੰਘ ਹੈ, ਉਹਦਾ ਕੋਈ ਆਪਣਾ ਸਾਂਝਾ ਪੰਜਾਬ ਜਿਹੜਾ ਹੈ ਜੀ, ਜਿੱਥੇ ਇੱਕ ਇੰਟਰਵਿਊ ਦੇ ਵਿੱਚ ਉਹ ਇਸ ਹਮਲੇ ਨੂੰ ਸਹੀ ਦੱਸਿਆ ਗਿਆ ਸੀਗਾ। ਹਾਲਾਂਕਿ ਇੰਟਰਵਿਊ ਉੱਥੋਂ ਹਟਾ ਲਈ ਗਈ ਆ। ਜਿਹੜਾ ਭੁਪਿੰਦਰ ਸਿੰਘ ਤੇ ਦਵਿੰਦਰ ਸਿੰਘ ਜਿਹੜਾ ਜੀ ਉਹਨੇ ਵੀ ਫੇਸਬੁੱਕ ਦੇ ਉੱਤੇ ਹਮਲੇ ਦੀ ਸ਼ਲਾਘਾ ਕੀਤੀ ਔਰ ਨਿਹੰਗਾਂ ਨੂੰ ਅਜਿਹੇ ਹਮਲੇ ਜਾਰੀ ਰੱਖਣ ਦੀ ਅਪੀਲ ਜਿਹੜੀ ਉਹ ਕੀਤੀ ਸੀ। ਇਹਦੇ ਵਿੱਚ ਪੁਲਿਸ ਨੇ ਜਿਹੜਾ ਜੀ ਭੁਪਿੰਦਰ ਸਿੰਘ ਦੀ ਇੰਟਰਵਿਊ ਨੂੰ ਚਲਾਉਣ ਵਾਲੇ ਜਿਹੜਾ ਚੈਨਲ ਫੇਸਬੁੱਕ ਦਾ ਚੈਨਲ ਹੈ ਜੀ, ਚੈਨਲ ਕਿਵੇਂ ਇਹ ਬਣ ਗਏ ਇਹ ਪਤਾ ਨਹੀਂ ਜੀ। ਇਹ ਕੋਈ ਕਹਿੰਦਾ ਜੀ ਮੈਂ YouTube ਚੈਨਲ ਖੋਲ ਰਿਹਾ, ਕੋਈ ਕਹਿੰਦਾ ਫੇਸਬੁੱਕ ਚੈਨਲ ਖੋਲ ਲਿਆ। ਇਹਦੇ ਖਿਲਾਫ ਅਜੇ ਕਾਨੂੰਨੀ ਜਿਹੜੀ ਕਾਰਵਾਈ ਆ ਉਹ ਕਰਨ ਦੇ ਉੱਤੇ ਵਿਚਾਰ ਜਿਹੜੀ ਆ ਉਹ ਸਰਕਾਰ ਕਰ ਰਹੀ ਹੈ। ਜਿਹੜੇ ਸੀਗਾ ਸਿਮਰਜੀਤ ਸਿੰਘ ਬੈਂਸ ਜਿਹੜੇ ਨੇ ਜੀ, ਉਹਨਾਂ ਨੇ ਵੀ ਇਸ ਹਮਲੇ ਨੂੰ ਜਿਹੜਾ ਜੀ ਉਹ ਸਹੀ ਠਹਿਰਾਇਆ ਸੀ। ਹਾਲਾਂਕਿ ਉਹ ਆਪਣੇ ਬਿਆਨ ਤੋਂ ਬਾਅਦ ਦੇ ਵਿੱਚ ਪਲਟ ਗਏ ਆ। ਰਾਤ ਜਿਹੜਾ ਬਿਆਨ ਉਹਨਾਂ ਦਾ ਆਇਆ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਆ ਕਿ ਉਹਨਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਸੀਗਾ। ਉਹਨਾਂ ਨੇ ਇਸ ਹਮਲੇ ਦੀ ਸ਼ਲਾਘਾ ਨਹੀਂ ਸੀ ਜਿਹੜਾ ਜੀ ਕੀਤੀ। ਹੁਣ ਇਹ ਗੱਲ ਕਹਿ ਰਿਹਾ ਕਿਉਂਕਿ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਇਸ ਗੱਲ ਨੂੰ ਲੈ ਕੇ ਵੀ ਚਰਚਾ ਚੱਲ ਰਿਹਾ ਸੀਗਾ ਕਿ ਜੇ ਸਿਮਰਜੀਤ ਸਿੰਘ ਬੈਂਸ ਹੋਰੀ ਕਹਿੰਦੇ ਆ ਕਿ ਪੰਜਾਬ ਪੁਲਿਸ ਨੂੰ ਇਹ ਜਿਹੜੀ ਇਹਦੀ ਸਜ਼ਾ ਮਿਲੀ ਆ ਲੋਕਾਂ ਦੇ ਉੱਤੇ ਤਸ਼ੱਦਦ ਕਰਨ ਦੀ, ਤਾਂ ਉਹਨਾਂ ਨੂੰ ਪੰਜਾਬ ਪੁਲਿਸ ਦੀ ਜਿਹੜੀ ਉਹ ਵੱਡੀ ਗਿਣਤੀ ਦੇ ਵਿੱਚ ਗਾਰਡ ਲਈ ਫਿਰਦੇ ਆ, ਉਹ ਫਿਰ ਇਹ ਗਾਰਡ ਜਿਹੜੀ ਉਹ ਛੱਡ ਦੇਣੀ ਚਾਹੀਦੀ ਹੈ। ਉਸ ਤੋਂ ਬਾਅਦ ਕਿਤੇ ਇਹ ਸਿਕਿਉਰਿਟੀ ਨਾ ਖੁੱਸ ਜੇ, ਇਸ ਕਰਕੇ ਜਿਹੜੇ ਸਿਮਰਜੀਤ ਸਿੰਘ ਬੈਂਸ ਹੋਰੀ ਨੇ ਉਹਨਾਂ ਨੇ ਆਪਣਾ ਬਿਆਨ ਬਦਲ ਲਿਆ। ਬਿਲਕੁਲ ਜੀ, ਇਹਦੇ ਵਿੱਚ ਤਾਂ ਦੋ ਰਾਵਾਂ ਨਹੀਂ ਹੈਗੀਆਂ, ਪਰ ਤਸ਼ੱਦਦ ਪੁਲਿਸ ਨੇ ਬਹੁਤ ਕੀਤਾ ਲੋਕਾਂ ਤੇ ਬੰਦ ਦੇ ਦਰਮਿਆਨ, ਪੁੱਛਿਆ ਤੱਕ ਨੇ ਲੋਕਾਂ ਨੂੰ। ਤੇ ਅੱਗੇ ਗੱਲ ਕਰਦੇ ਹਾਂ ਦੂਜੇ ਸੂਬਿਆਂ ਦੇ ਵਿੱਚ ਜੋ ਲੋਕ ਵਾਢੀ ਕਰਨ ਗਏ ਹੋਏ ਆ ਉਹ ਉੱਥੇ ਫਸੇ ਹੋਏ ਆ, ਪਰ ਉਹਨਾਂ ਨੇ ਆਣ ਕੇ ਵੀ ਪੰਜਾਬ ਦੇ ਵਿੱਚ ਵਾਢੀ ਕਰਨੀ ਹੈ। ਦੇਖੋ ਫਸੇ ਤਾਂ ਬਹੁਤ ਸਾਰੇ ਜਗ੍ਹਾ ਵਿੱਚ ਨੇ, ਇਸ ਕਰਕੇ ਅੱਜ ਜਿਹੜਾ ਇਹ ਲੋਕਡਾਊਨ ਹੈ ਇਹਦੇ ਸੰਬੰਧੀ ਕੀ ਅੱਗੋਂ ਪ੍ਰਧਾਨ ਮੰਤਰੀ ਹੋਰਾਂ ਦੇ ਵੱਲੋਂ ਕੀਤਾ ਜਾਂਦਾ, ਇਹਦੇ ਉੱਤੇ ਬਹੁਤੀਆਂ ਨਿਗਾਹਾਂ ਨੇ ਜੀ। 3000 ਦੇ ਕਰੀਬ ਬੰਦਾ ਹਜ਼ੂਰ ਸਾਹਿਬ ਫਸਿਆ ਹੋਇਆ ਜੀ, ਪੰਜਾਬ ਤੋਂ ਗਿਆ ਹੋਇਆ, ਯਾਤਰਾ ਕਰਨ ਗਏ ਸੀਗੇ, ਉਹ ਉੱਥੇ ਹੀ ਜਿਹੜੇ ਫਸੇ ਹੋਏ ਨੇ ਕਿਉਂਕਿ ਕਈ ਰਾਜ ਰਸਤੇ ਦੇ ਵਿੱਚ ਪੈਂਦੇ ਆ। ਕੋਈ ਬਣ ਨਹੀਂ ਰਿਹਾ, ਸਬੱਬ ਨਹੀਂ ਬਣ ਰਿਹਾ। ਟ੍ਰੇਨਾਂ ਬੰਦ ਨੇ, ਜੇ ਉਹ ਪ੍ਰਾਈਵੇਟ ਬੱਸ ਕਰਕੇ ਵੀ ਆਉਂਦੇ ਆ, ਬੱਸਾਂ ਕਰਕੇ ਆਉਂਦੇ ਆ, ਤੇ ਉਹਨਾਂ ਨੂੰ ਵੱਖ-ਵੱਖ ਰਾਜਾਂ ਦੇ ਵਿੱਚੋਂ ਲੰਘਣਾ ਪੈਂਦਾ। ਹਰ ਰਾਜ ਨੇ ਆਪਣੀ ਸਰਹੱਦ ਜਿਹੜੀ ਆ ਉਹ ਸੀਲ ਕੀਤੀ ਹੋਈ ਆ, ਇਸ ਕਰਕੇ ਵੱਡੀ ਮੁਸ਼ਕਲ ਜਿਹੜੀ ਜੀ ਉਹ ਉੱਥੇ ਵੀ ਆ ਰਹੀ ਆ। ਟਰੱਕਾਂ ਵਾਲੇ ਜਿਹੜੇ ਨੇ ਜੀ ਉਹ ਵੱਖ-ਵੱਖ ਥਾਵਾਂ ਦੇ ਉੱਤੇ ਫਸੇ ਹੋਏ ਨੇ, ਗੁਜਰਾਤ ਦੇ ਵਿੱਚ ਫਸਿਆ, ਕੋਈ ਪੱਛਮੀ ਬੰਗਾਲ ਦੇ ਵਿੱਚ ਜਿਹੜੇ ਉਹ ਫਸੇ ਹੋਏ ਨੇ। ਟਰੱਕਾਂ ਨੂੰ ਖਾਸ ਤੌਰ ਦੇ ਉੱਤੇ ਅੱਜ ਕੁਝ ਰਾਹਤ ਮਿਲਣ ਦੀ ਵੱਡੀ ਆਸ ਜਿਹੜੀ ਜੀ ਉਹ ਹੈਗੀ ਆ। ਪੰਜਾਬ ਦੇ ਕਰੀਬ 200 ਫੋਰਮੈਨ ਤੇ ਡਰਾਈਵਰ ਬਿਹਾਰ ਦੇ ਵਿੱਚ ਫਸੇ ਨੇ ਜੀ ਕਸੂਤੇ, ਔਰ ਲੋਕਡਾਊਨ ਦੇ ਦੌਰਾਨ ਕਣਕ ਦਾ ਸੀਜ਼ਨ ਲਾਉਣ ਗਏ ਸੀਗੇ। ਬਿਹਾਰ ਸਰਕਾਰ ਨੇ ਸਰਦੇ ਪੁੱਜਦੇ ਦਿਹਾੜੀ ਕਿਸਾਨਾਂ ਨੂੰ ਲੋਕਡਾਊਨ ਦੇ ਦੌਰਾਨ ਪ੍ਰਵਾਨਗੀ ਜਾਰੀ ਕਰਤੀ ਸੀ, ਜਿਹਦੇ ਕਰਕੇ ਇਹ ਫੋਰਮੈਨ ਤੇ ਡਰਾਈਵਰ ਪੰਜਾਬ ਤੋਂ ਚਲੇ ਗਏ। ਇਹ ਫੋਰਮੈਨ ਤੇ ਡਰਾਈਵਰ ਕਣਕ ਦੇ ਹਰ ਸੀਜ਼ਨ ਦੇ ਵਿੱਚ ਬਿਹਾਰ ਜਾਂਦੇ ਆ। ਪੰਜਾਬ ਦੇ ਇਹ ਫੋਰਮੈਨ ਤੇ ਡਰਾਈਵਰ ਬਿਹਾਰ ਦੇ ਉਧਰਲੇ ਕਿਸਾਨਾਂ ਦੀਆਂ ਕੰਬਾਈਨਾਂ ਚਲਾਉਂਦੇ ਆ। 3 ਅਪ੍ਰੈਲ ਨੂੰ ਇਹ ਪੰਜਾਬ ਦੇ ਪਟਿਆਲਾ, ਮੁਕਤਸਰ, ਲੁਧਿਆਣਾ, ਫਿਰੋਜ਼ਪੁਰ, ਬਰਨਾਲਾ ਡਿਸਟ੍ਰਿਕਟ ਦੇ ਵਿੱਚੋਂ ਗਏ ਸੀਗੇ। ਇਹਨਾਂ ਸਾਰੇ ਪੰਜਾਬੀ ਨੌਜਵਾਨਾਂ ਨੂੰ ਡਿਸਟ੍ਰਿਕਟ ਰੋਹਤਾਸ ਦੇ ਪ੍ਰਾਈਵੇਟ ਸਕੂਲ ਦੇ ਕੈਂਪਸ ਦੇ ਵਿੱਚ ਰੱਖਿਆ ਹੋਇਆ ਜੀ। ਮੁਕਤਸਰ ਜ਼ਿਲ੍ਹੇ ਦੇ ਪਿੰਡ ਸਮਾਗ ਦੇ ਜਿਹੜਾ ਫੋਰਮੈਨ ਹੈ ਜੀ, ਉਹ ਇਹ ਕਹਿੰਦਾ
ਉਹ ਆਪਣੇ 2 ਭਤੀਜਿਆਂ ਦੇ ਨਾਲ ਬਿਹਾਰ ਦੇ ਵਿੱਚ ਕਣਕ ਵੱਢਣ ਦੇ ਵਾਸਤੇ ਜਿਹੜਾ ਉਹ ਗਏ ਸੀਗੇ ਤੇ ਅੱਗੋਂ ਜਿਹੜਾ ਜੀ ਉੱਥੇ ਇਹ ਫਸ ਗਏ ਲੋਕਡਾਊਨ ਦੇ ਵਿੱਚ। 2 ਦਿਨਾਂ ਤੋਂ ਬਾਅਦ ਬਿਹਾਰ ਸਰਕਾਰ ਨੇ ਉਹਨਾਂ ਨੂੰ ਰੋਕ ਕੇ ਕਰੋਨਾ ਵਾਇਰਸ ਦੇ ਮੱਦੇਨਜ਼ਰ ਨਮੂਨੇ ਲੈ ਲਏ। ਉਹ ਕਹਿੰਦੇ ਕਿ ਨਤੀਜੇ ਆਉਣ ਤੱਕ ਉਹਨਾਂ ਨੂੰ ਰੋਕ ਕੇ ਰੱਖਿਆ ਗਿਆ। ਫਿਰੋਜ਼ਪੁਰ ਦਾ ਇੱਕ ਵਿਅਕਤੀ ਜਿਹੜਾ ਜੀ ਉੱਥੇ ਫਸਿਆ, ਉਹ ਕਹਿੰਦਾ ਕਿ ਬਿਹਾਰੀ ਜਿਹੜੇ ਕਿਸਾਨਾਂ ਦੇ ਉਹ ਝਾਂਸੇ ਦੇ ਵਿੱਚ ਆ ਗਏ ਕਿ ਉਹਨਾਂ ਦੇ ਕੋਲ ਪ੍ਰਵਾਨਗੀ ਵਾਲੀਆਂ ਚਿੱਠੀਆਂ ਸੀਗੀਆਂ, ਉਹਨਾਂ ਨੂੰ ਲਿਜਾਣ ਦੇ ਵਾਸਤੇ ਆਏ ਨੇ, ਕਿਉਂਕਿ ਇਹਨਾਂ ਤੋਂ ਬਿਨਾਂ ਚੱਲਦੀਆਂ ਨਹੀਂ ਕੰਬਾਈਨਾਂ ਜਿਹੜੀਆਂ ਜੀ। ਇਹਨਾਂ ਚਿੱਠੀਆਂ ਦੇ ਆਧਾਰ ਦੇ ਉੱਤੇ ਹਰਿਆਣਾ ਸਰਕਾਰ ਨੇ ਵੀ ਉਹਨਾਂ ਨੂੰ ਨਹੀਂ ਰੋਕਿਆ। ਜਦੋਂ ਉਹ ਕਣਕ ਦੀ ਵਾਢੀ ਕਰਨ ਲੱਗੇ ਤਾਂ ਉਹਨਾਂ ਨੂੰ ਬਿਹਾਰ ਸਰਕਾਰ ਨੇ ਰੋਕ ਦਿੱਤਾ। ਮੁੜ ਕੇ ਉਹ ਕਹਿੰਦੇ ਜੀ ਕਿ ਉਹ ਇੱਕ ਜਗ੍ਹਾ ਦੇ ਉੱਤੇ ਸਟਕ ਹੋ ਗਏ। ਇਹ ਕਿਹਾ ਜਾਂਦਾ ਕਿ ਪੂਰੇ ਸੀਜ਼ਨ ਦਾ 87,000 ਰੁਪਏ ਦੇ ਵਿੱਚ ਫੋਰਮੈਨ ਤੇ 16,000 ਰੁਪਏ ਦੇ ਵਿੱਚ ਕੰਬਾਈਨ ਡਰਾਈਵਰ ਦਾ ਠੇਕਾ ਕੀਤਾ ਹੋਇਆ ਸੀਗਾ, ਔਰ 10% ਪਰ ਏਕੜ ਪਿੱਛੇ ਇਨਸੈਂਟਿਵ ਇਹਨਾਂ ਨੂੰ ਵੱਖਰੇ ਤੌਰ ਦੇ ਉੱਤੇ ਜਿਹੜਾ ਜੀ ਉਹ ਮਿਲਣਾ ਸੀਗਾ। ਇੱਕ ਪਾਸੇ ਤਾਂ ਉਹ ਕਹਿੰਦੇ ਅਸੀਂ ਸੀਜ਼ਨ ਤੋਂ ਖੁੰਝ ਗਏ, ਇੱਥੇ ਪੰਜਾਬ ਦੇ ਵਿੱਚ ਵੀ ਉਹਨਾਂ ਨੂੰ ਕੰਮ ਮਿਲਣੋਂ ਤਕਰੀਬਨ ਜਿਹੜਾ ਜੀ ਹੋ ਗਿਆ। ਇਹ ਕਦੋਂ ਉੱਥੋਂ ਨਿਕਲਣਗੇ, ਕਦੋਂ ਇੱਧਰ ਨੂੰ ਆਉਣਗੇ, ਕੁਛ ਨਹੀਂ ਪਤਾ। ਬਿਹਾਰ ਸਰਕਾਰ ਜਿਹੜੀ ਸੀ ਉਹ ਹੱਥ ਖੜੇ ਕਰ ਗਈ। ਉਹਨਾਂ ਨੇ ਪਹਿਲਾਂ ਤਾਂ ਚਿੱਠੀਆਂ ਜਿਹੜੀਆਂ ਜਾਰੀ ਕਰਤੀਆਂ, ਮੁੜ ਕੇ ਜਦੋਂ ਇਹ ਲੋਕ ਉੱਥੇ ਪਹੁੰਚ ਗਏ ਤੇ ਉਹ ਉੱਥੇ ਫਸ ਗਏ। ਇਹ ਉਹ ਲੋਕ ਨੇ ਜੀ ਜਿਹੜੇ ਪੂਰਾ ਸਾਲ ਸੀਜ਼ਨ ਨੂੰ ਉਡੀਕਦੇ ਆ, ਇਸ ਤਰੀਕੇ ਆ, ਕਿਉਂਕਿ ਇਹਨਾਂ ਦਾ ਸੀਜ਼ਨਲ ਕੰਮ ਹੈ ਔਰ ਪੂਰੇ ਸਾਲ ਦੇ ਪੈਸੇ ਜਿਹੜੇ ਆ ਜੀ ਇਹ ਬਣਾਉਂਦੇ ਆ। ਔਰ ਇਹਨਾਂ ਦੀ ਕੋਸ਼ਿਸ਼ ਇਹ ਹੁੰਦੀ ਹੈ, ਚਾਹੇ ਉਹ ਕੰਬਾਈਨਾਂ ਵਾਲੇ ਨੇ, ਕੰਬਾਈਨਾਂ ਦੇ ਫੋਰਮੈਨ ਨੇ, ਕੰਬਾਈਨਾਂ ਦੇ ਡਰਾਈਵਰ ਨੇ, ਕਿ ਛੇਤੀ ਤੋਂ ਛੇਤੀ ਇੱਕ ਸੂਬੇ ਦੇ ਵਿੱਚ ਕੰਮ ਨਿਬੇੜਿਆ ਜਾਵੇ, ਨਿਬੇੜ ਕੇ ਫਿਰ ਦੂਜੇ ਸੂਬੇ ਦਾ ਰੁਖ ਕੀਤਾ ਜਾਵੇ, ਕਿਉਂਕਿ ਇਹ ਸਰਕਾਰਾਂ ਦੇ ਉੱਤੇ ਨਿਰਭਰ ਲੋਕ ਨਹੀਂ ਹੈਗੇ ਜੀ। ਇਹ ਮਿਹਨਤਕਸ਼ ਲੋਕ ਨੇ, ਫਸ ਕੇ ਵਿਚਾਰੇ ਉੱਥੇ ਜਿਹੜਾ ਜੀ ਉਹ ਜਾ ਕੇ 2 ਪਾਸਿਆਂ ਤੋਂ ਫਸ ਗਏ। ਇੱਕ ਤਾਂ ਉੱਧਰ ਹੁਣ ਆਉਣ ਦਾ ਕੋਈ ਜੁਗਾੜ ਨਹੀਂ ਬਣ ਰਿਹਾ, ਦੂਜਾ ਇਹਨਾਂ ਨੂੰ ਆਸ ਇਹ ਸੀਗੀ ਕਿ ਬਿਹਾਰ ਦੇ ਵਿੱਚ ਇਹ ਮਹੀਨੇ ਦਾ ਤਕਰੀਬਨ ਜਾਂ 3 ਹਫ਼ਤਿਆਂ ਦਾ ਸੀਜ਼ਨ ਲਾ ਕੇ ਫਿਰ ਤੁਰੰਤ ਇੱਥੇ ਪੰਜਾਬ ਵੱਲ ਪਰਤ ਆਉਣਗੇ, ਜਿੱਥੇ ਕਿ ਕੰਬਾਈਨਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਚੱਲਦੀਆਂ ਨੇ, ਨਾ ਸਿਰਫ ਪੰਜਾਬ ਬਲਕਿ ਨਾਲ ਲੱਗਵੇਂ ਹਰਿਆਣੇ ਤੇ ਫਿਰ ਇਹ ਉੱਤਰ ਪ੍ਰਦੇਸ਼ ਵੱਲ ਨੂੰ ਰੁਖ ਕਰਦੀਆਂ ਨੇ। ਇਹ ਸੀਜ਼ਨ ਵੀ ਇਹਨਾਂ ਦਾ ਹੱਥੋਂ ਜਿਹੜਾ ਉਹ ਖਿਸਕਦਾ ਨਜ਼ਰ ਆ ਰਿਹਾ ਜੀ। ਬਿਲਕੁਲ, ਵਾਢੀਆਂ ਤੇ ਸਿਰ ਤੇ ਆ। ਤੇ ਅੱਗੇ ਗੱਲ ਕਰਦੇ ਹਾਂ ਬਰਤਾਨੀਆ ਦੀ। ਉਹਨਾਂ ਨੇ ਤਾਂ ਆਪਣੇ ਨਾਗਰਿਕ ਉੱਥੋਂ ਇੰਡੀਆ ਦੇ ਵਿੱਚੋਂ ਕੱਢਣੇ ਸ਼ੁਰੂ ਕਰ ਦਿੱਤੇ ਆ, ਪਰ ਕੈਨੇਡਾ ਵਾਲੇ ਲੋਕ ਹਜੇ ਵੀ ਫਸੇ ਹੋਏ ਆ। ਬਿਲਕੁਲ ਜੀ, ਐਕਚੁਅਲੀ ਬ੍ਰਿਟਨ ਨੇ ਜਿਹੜਾ ਜੀ ਵਿਸ਼ੇਸ਼ ਜਹਾਜ਼ ਨੇ ਇੱਥੇ ਭੇਜੇ ਨੇ ਕਰਫਿਊ ਤੇ ਲਾਕਡਾਊਨ ਕਰਕੇ। ਜਿਹੜੇ ਇਹ ਬ੍ਰਿਟਨ ਦੇ ਨਾਗਰਿਕ ਸੀਗੇ ਜੀ, ਪ੍ਰਵਾਸੀ ਭਾਰਤੀ ਨੇ, ਇਹਨਾਂ ਦੇ ਵਿੱਚ ਬਹੁਤ ਗਿਣਤੀ, ਇਹਨਾਂ ਨੂੰ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਜਿਹੜਾ ਜੀ ਉੱਥੋਂ ਵਿਸ਼ੇਸ਼ ਜਹਾਜ਼ ਦੇ ਰਾਹੀਂ UK ਲਿਜਾਇਆ ਗਿਆ ਜੀ। ਔਰ ਉਹ ਜਿਹੜੇ ਇੱਥੋਂ ਵਾਪਸ ਪਰਤਣ ਵਾਲੇ ਦੱਸ ਰਹੇ ਆ ਜੀ ਕਿ ਮਹੀਨੇ ਤੋਂ ਪੰਜਾਬ ਦੇ ਵਿੱਚ ਸਨ। ਉਹ ਖੁਸ਼ ਨੇ ਇਸ ਗੱਲੋਂ ਕਿ ਉਹਨਾਂ ਦੇ ਵਤਨ ਨੇ ਇੱਕ ਵਿਸ਼ੇਸ਼ ਜਹਾਜ਼ ਦਾ ਜਿਹੜਾ ਜੀ ਉਹ ਪ੍ਰਬੰਧ ਕੀਤਾ ਤੇ ਇਹ ਆਪਣੇ ਪਰਿਵਾਰਾਂ ਦੇ ਨਾਲ ਜਿਹੜਾ ਉਹ ਰਵਾਨਾ ਹੋਏ ਨੇ। ਇਹ ਤਾਂ ਨਿਕਲ ਗਏ। ਜਿਹੜਾ ਅਮਰੀਕਾ ਜੀ ਉਹਨੇ ਵੀ ਕੁਝ ਫਲਾਈਟਾਂ ਜਿਹੜੀਆਂ ਉਹ ਚਲਾਈਆਂ ਸੀਗੀਆਂ। ਜਿਹੜੇ ਮਲੇਸ਼ੀਆ ਦੇ ਨਾਗਰਿਕ ਨੇ ਉਹ ਵੀ ਉਹਨਾਂ ਨੂੰ ਇੱਥੋਂ ਅੰਮ੍ਰਿਤਸਰ ਤੋਂ ਜਿਹੜਾ ਜੀ ਉਹ ਕੱਢ ਕੇ ਲੈ ਕੇ ਗਏ ਸੀ। ਇਸ ਵੇਲੇ ਸਭ ਤੋਂ ਵੱਧ ਜਿਹੜੇ ਬੁਰੇ ਫਸੇ ਹੋਏ ਆ ਉਹ ਕੈਨੇਡੀਅਨ ਫਸੇ ਆ ਇੱਥੇ ਪੰਜਾਬ ਦੇ ਵਿੱਚ। ਕੈਨੇਡਾ ਦੀ ਸਰਕਾਰ ਨੇ ਠੇਕਾ ਦਿੱਤਾ ਸੀਗਾ ਇੱਕ ਪ੍ਰਾਈਵੇਟ ਫਰਮ ਨੂੰ। ਕਿਹਨੂੰ ਦਿੱਤਾ ਸੀਗਾ? ਇਹ ਬਹੁਤ ਸਾਰੀਆਂ ਗੱਲਾਂ ਉਸ ਮਾਮਲੇ 'ਚ ਸਾਹਮਣੇ ਆ ਚੁੱਕੀਆਂ ਹੋਈਆਂ ਨੇ ਵੀ ਲੁੱਟ ਲਓ ਜਿੰਨਾ ਲੁੱਟ ਸਕਦੇ ਹੋ। ਔਰ ਉਹਨਾਂ ਨੇ ਬਹੁਤ ਮਹਿੰਗੀ ਟਿਕਟ ਜਿਹੜੀ ਸੀ ਉਹ ਰੱਖੀ। $4600 ਕੈਨੇਡੀਅਨ ਜਿਹੜਾ ਜੀ ਉਹ ਦੇ ਕੇ ਵੀ ਕੁਝ ਲੋਕ ਪਰਤੇ। ਦਿੱਲੀ ਤੋਂ ਕੁਝ ਫਲਾਈਟਾਂ ਚੱਲੀਆਂ, ਮੁੜ ਕੇ ਇੱਕ ਫਲਾਈਟ ਜਿਹੜੀ ਸੀ ਉਹ ਅੰਮ੍ਰਿਤਸਰ ਤੋਂ ਵੀ ਚਲਾਈ। ਅੰਮ੍ਰਿਤਸਰ ਤੋਂ ਡਾਇਰੈਕਟ ਫਲਾਈਟ ਕੋਈ ਨਹੀਂ, ਅੰਮ੍ਰਿਤਸਰ ਤੋਂ ਚੱਲ ਕੇ ਪੈਸੇਂਜਰ ਲੈ ਕੇ ਦਿੱਲੀ, ਦਿੱਲੀ ਤੋਂ ਪੈਸੇਂਜਰ ਲੈ ਕੇ ਲੰਡਨ, ਲੰਡਨ ਤੋਂ ਫਿਰ ਜਿਹੜੀਆਂ ਸੀਗੀਆਂ ਜੀ ਉਹ ਕੈਨੇਡਾ ਦੇ ਟੋਰਾਂਟੋ ਤੇ ਵੈਨਕੂਵਰ ਵਾਲੀ ਸਾਈਡ ਨੂੰ ਇਹ ਫਲਾਈਟਾਂ ਗਈਆਂ। ਹਾਲ ਦੀ ਘੜੀ ਇਹ ਜਿਹੜਾ ਕੰਟਰੈਕਟ ਸੀਗਾ ਠੇਕੇਦਾਰਾਂ ਨੂੰ ਦਿੱਤਾ ਗਿਆ, ਉਹ ਠੇਕਾ ਮੁੱਕ ਗਿਆ। ਹੁਣ ਜਿਹੜੀਆਂ ਅਗਲੀਆਂ ਈਮੇਲਸ ਆ ਰਹੀਆਂ ਨੇ ਉਹਦੇ ਵਿੱਚ ਕਿਹਾ ਜਾ ਰਿਹਾ ਇਹ ਠੇਕਾ ਮੁੜ ਕੇ ਫਿਰ ਕਿਸੇ ਨਾ ਕਿਸੇ ਕੰਪਨੀ ਨੂੰ ਦਿੱਤਾ ਜਾਊਗਾ। ਕੁਝ ਲੋਕ ਜਿਹੜੇ ਨੇ ਉਹਦੇ ਵਿੱਚ ਕੈਨੇਡਾ ਦੇ ਕੁਝ ਲੋਕ ਸ਼ਾਮਲ ਨੇ, ਬ੍ਰਿਟਿਸ਼ ਕੋਲੰਬੀਆ ਵਾਲੀ ਸਾਈਡ ਤੋਂ ਕੁਝ ਸ਼ਾਮਲ ਨੇ, ਕੁਝ ਇੱਥੋਂ ਦਾ ਇੱਕ ਬਿਜ਼ਨਸਮੈਨ ਸ਼ਾਮਲ ਨੇ ਨਿਊਟਨ ਸਿੱਧੂ ਹੋਰੀ। ਉਹ ਵੀ ਆਪਣੇ ਤੌਰ ਦੇ ਉੱਤੇ ਉਹਨਾਂ ਨੇ ਚਾਰਟਰਡ ਫਲਾਈਟਸ ਦਾ ਇੰਤਜ਼ਾਮ ਕੀਤਾ ਔਰ ਇਹ ਕਿਹਾ ਜਾ ਰਿਹਾ ਕਿ ਇਹ ਇੰਤਜ਼ਾਮ ਲਗਭਗ ਹੋ ਗਿਆ। ਇਹ ਫਲਾਈਟ ਕਿਸੇ ਸਮੇਂ ਵੀ ਜਿਹੜੀਆਂ ਦੀ ਚੱਲ ਸਕਦੀਆਂ ਨੇ। 8 ਦੇ ਕਰੀਬ ਇਹ ਫਲਾਈਟਸ ਦੱਸੀਆਂ ਜਾ ਰਹੀਆਂ ਨੇ। ਇਹ ਅੰਮ੍ਰਿਤਸਰ ਤੋਂ ਫਲਾਈਟ ਜਿਹੜੀਆਂ ਉਹ ਚੱਲਣਗੀਆਂ। ਪਰ ਇਹਦੇ ਵਿੱਚ ਵੀ ਇੱਕ ਵੱਡੀ ਗੱਲ ਇਹ ਆ ਕਿ ਜਿਹੜੇ ਕੈਨੇਡੀਅਨ ਨਾਗਰਿਕ ਨੇ, ਕੈਨੇਡੀਅਨ ਸਿਟੀਜ਼ਨ ਨੇ, ਉਹੀ ਜਾ ਸਕਦੇ ਆ। ਜਿਹੜੇ PR ਨੇ, ਪਰਮਾਨੈਂਟ ਰੈਜ਼ੀਡੈਂਟ ਨੇ, ਉਹਨਾਂ ਦਾ ਕੋਈ ਪ੍ਰਬੰਧ ਜਿਹੜਾ ਜੀ ਨਹੀਂ ਹੋ ਰਿਹਾ। ਇੱਕ ਤਾਂ ਜਿਹੜੇ ਕੈਨੇਡੀਅਨ ਸਿਟੀਜ਼ਨ ਨੇ ਉਹ ਇਸ ਗੱਲੋਂ ਔਖੇ ਨੇ ਕਿ ਕੈਨੇਡਾ ਦੀ ਸਰਕਾਰ ਨੇ ਮਾੜੇ ਸਮੇਂ ਦੇ ਉੱਤੇ ਉਹਨਾਂ ਦੀ ਬਾਂਹ ਨਹੀਂ ਫੜੀ, ਬਲਕਿ ਉਹਨਾਂ ਨੂੰ ਪ੍ਰਾਈਵੇਟ ਕੰਪਨੀ ਦੇ ਹਵਾਲੇ ਕਰਤਾ ਵੀ ਆਹ ਲਓ ਫੜੋ, ਫਸੇ ਤਾਂ ਹੈਗੇ ਆ
ਤੇ ਹੁਣ ਜਿੰਨਾ ਲੁੱਟਿਆ ਜਾ ਸਕਦਾ ਉਹ ਲੁੱਟ ਲਓ। ਦੂਸਰੀ ਗੱਲ ਜਿਹੜੀ ਆ, ਇੱਥੇ ਫਸੇ ਲੋਕ ਇਹ ਕਹਿ ਰਹੇ ਆ ਕਿ ਜਿਹੜੇ ਪਰਮਾਨੈਂਟ ਰੈਜ਼ੀਡੈਂਟ ਨੇ ਉਹਨਾਂ ਦਾ ਕੀ ਕਸੂਰ ਆ, ਕਿ ਉਹਨਾਂ ਨੂੰ ਇਹ ਕਿਹਾ ਜਾ ਰਿਹਾ ਨਹੀਂ ਤੁਹਾਨੂੰ ਨਹੀਂ ਲੈ ਕੇ ਜਾਣਾ, ਇਹ ਜਿਹੜਾ ਸਿਰਫ ਕੈਨੇਡੀਅਨ ਸਿਟੀਜ਼ਨ ਦੇ ਵਾਸਤੇ ਹੀ ਜਿਹੜੀਆਂ ਦੀ ਉਹ ਫਲਾਈਟ। ਔਰ ਇਹਨੂੰ ਲੈ ਕੇ ਕੈਨੇਡਾ ਦੇ ਵਿੱਚ ਵੀ ਜਿਹੜਾ ਪੰਜਾਬੀ ਭਾਈਚਾਰਾ ਉਹਦੇ ਉੱਤੇ ਬਹੁਤ ਵੱਡੀ ਬਹਿਸ ਜਿਹੜੀ ਆ ਉਹ ਛਿੜੀ ਹੋਈ ਆ। ਜਿੱਡੀ ਇਹ ਵੱਡੀ ਬਹਿਸ ਛਿੜੀ ਹੋਈ ਆ, ਉਹਦੇ ਵਿੱਚ ਜਿਹੜੇ ਕੈਨੇਡੀਅਨ ਮੈਂਬਰ ਪਾਰਲੀਮੈਂਟ ਨੇ ਉੱਥੋਂ ਦੇ, ਜਿਹੜੇ ਖਾਸ ਤੌਰ ਦੇ ਉੱਤੇ ਪੰਜਾਬੀ ਭਾਈਚਾਰੇ ਦੇ ਨਾਲ ਸੰਬੰਧਿਤ ਨੇ, ਇੰਡੋ ਕੈਨੇਡੀਅਨ ਜਿਹੜੇ ਮੈਂਬਰ ਪਾਰਲੀਮੈਂਟ ਨੇ, ਉਹਨਾਂ ਦੀ ਅਜੀਬੋ ਗਰੀਬ ਚੁੱਪ ਉੱਚ ਅਹੁਦਿਆਂ ਦੇ ਉੱਤੇ ਵੀ ਆ। ਉਹ ਬਿਲਕੁਲ ਇਸ ਮਾਮਲੇ ਦੇ ਉੱਤੇ ਕੋਈ ਮੂੰਹ ਨਹੀਂ ਖੋਲ ਰਹੇ। ਇਹ ਇੱਥੇ ਫਸੇ ਹੋਏ ਕੈਨੇਡੀਅਨ ਦੀ ਜਿਹੜੀ ਗੰਭੀਰ ਸਥਿਤੀ ਆ, ਉਦੋਂ ਵੀ ਵੱਧ ਜ਼ਿਆਦਾ ਜਿਹੜੀ ਉਹ ਗੰਭੀਰ ਹੈ ਕਿ ਆਖਿਰ ਇਹ ਲੋਕ ਮੂੰਹ ਆਪਣਾ ਕਿਉਂ ਨਹੀਂ ਖੋਲ ਰਹੇ। ਬਿਲਕੁਲ ਜੀ, ਵੋਟਾਂ ਤਾਂ ਉਹਨਾਂ ਦੀਆਂ ਨੇ ਬਣੇ ਆ, ਤੇ ਨਾਲ ਦੀ ਨਾਲ ਜਿਹੜੇ ਲੋਕਾਂ ਦੇ ਵੀਜ਼ੇ ਵੀ ਖਤਮ ਹੋ ਗਏ ਸੀਗੇ ਕਿਉਂਕਿ ਲੋਕੀ ਫਸ ਗਏ ਆ, ਉਹਨਾਂ ਦਾ ਕੀ ਬਣਿਆ? ਇਹ ਜਿਹੜਾ ਜੀ ਕੇਂਦਰ ਦੀ ਸਰਕਾਰ ਨੇ ਜਿਹੜਾ COVID-19 ਕਰਕੇ ਮੁਲਕ ਦੇ ਵਿੱਚ ਫਸੇ ਜਿਹੜੇ ਵਿਦੇਸ਼ੀ ਨਾਗਰਿਕ ਨੇ, ਉਹਨਾਂ ਦੇ ਜਿਹੜੇ ਵੀਜ਼ੇ ਨੇ ਜਿਹੜੇ ਵੀ ਸ਼ਾਮਲ ਨੇ, ਚਾਹੇ ਉਹ ਪੱਕੇ ਵੀਜ਼ੇ ਇਹਨਾਂ ਨੂੰ ਮਿਲੇ ਹੋਏ ਨੇ, ਚਾਹੇ ਈ ਵੀਜ਼ਾ ਜਿਹੜਾ ਸੀਗਾ ਜੀ, ਜਿਹੜੇ ਇੱਥੇ ਆ ਗਏ ਲਾਕਡਾਊਨ ਤੋਂ ਪਹਿਲਾਂ ਆਏ ਇੱਥੇ ਫਸ ਗਏ, ਉਹਨਾਂ ਦੀ ਮਿਆਦ ਜਿਹੜੀ ਆ ਉਹ 30 ਅਪ੍ਰੈਲ ਤੱਕ ਵਧਾ ਦਿੱਤੀ ਆ। ਕੇਂਦਰੀ ਗ੍ਰਹਿ ਮੰਤਰਾਲੇ ਨੇ ਗੱਲ ਕਹੀ ਹੈ ਕਿ ਸਾਰੇ ਵਿਦੇਸ਼ੀ ਜਿਨ੍ਹਾਂ ਦੇ ਰੈਗੂਲਰ ਵੀਜ਼ੇ, ਈ ਵੀਜ਼ੇ ਜਾਂ ਮੁਲਕ ਦੇ ਵਿੱਚ ਠਹਿਰਨ ਦਾ ਸਮਾਂ 1 ਫਰਵਰੀ ਤੋਂ 30 ਅਪ੍ਰੈਲ ਦੇ ਵਿਚਕਾਰ ਖਤਮ ਹੋ ਗਿਆ, ਉਹਨਾਂ ਨੂੰ ਆਨਲਾਈਨ ਅਰਜ਼ੀ ਦੇ ਕੇ 30 ਅਪ੍ਰੈਲ ਤੱਕ ਮੁਲਕ ਦੇ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਜਾਂਦੀ ਆ। ਮੁਲਕ ਦੇ ਵਿੱਚ 24 ਮਾਰਚ ਤੋਂ 21 ਦਿਨ ਦਾ ਜਿਹੜਾ ਲਾਕਡਾਊਨ ਲਾਏ ਜਾਣ ਕਰਕੇ ਹਜ਼ਾਰਾਂ ਵਿਦੇਸ਼ੀ ਨਾਗਰਿਕ ਜਿਹੜੇ ਵੀ ਇੱਥੇ ਫਸੇ ਹੋਏ ਆ। ਗ੍ਰਹਿ ਮੰਤਰਾਲੇ ਨੇ ਕਿਸੇ ਵੀ ਜਿਹੜੀ ਅੜਚਣ ਹੈ ਉਹਨੂੰ ਦੂਰ ਕਰਨ ਦੇ ਵਾਸਤੇ 28 ਮਾਰਚ ਨੂੰ ਜਿਹੜੇ ਇਹ ਵਿਦੇਸ਼ੀ ਨਾਗਰਿਕ ਨੇ ਉਹਨਾਂ ਨੂੰ ਕੌਂਸਲਰ ਸੇਵਾਵਾਂ ਤੱਕ ਪਹੁੰਚ ਕਰਨ ਦੀ ਇਜਾਜ਼ਤ ਜਿਹੜੀ ਉਹ ਦਿੱਤੀ ਸੀਗੀ। ਔਰ ਪਹਿਲਾਂ ਸਰਕਾਰ ਨੇ ਕਰੋਨਾ ਵਾਇਰਸ ਕਰਕੇ ਮੁਲਕ ਫਸੇ ਵਿਦੇਸ਼ੀਆਂ ਦੇ ਵੀਜ਼ੇ 15 ਅਪ੍ਰੈਲ ਤੱਕ ਵਧਾਏ ਸੀਗੇ। ਇਹ ਲਾਕਡਾਊਨ ਜਿਹੜਾ ਜੀ 30 ਅਪ੍ਰੈਲ ਤੱਕ ਵਧਾਏ ਜਾਣ ਦੀ ਸੰਭਾਵਨਾ ਕਰਕੇ ਇਹ ਜਿਹੜੇ ਵੀਜ਼ੇ ਨੇ ਇਹਨਾਂ ਨੂੰ 30 ਅਪ੍ਰੈਲ ਤੱਕ ਛੋਟ ਦੇਣ ਦਾ ਫੈਸਲਾ ਜਿਹੜਾ ਜੀ ਉਹ ਦਿੱਤਾ ਗਿਆ। ਇਹ ਵੀ ਸੰਕੇਤ ਦਿੱਤਾ ਗਿਆ ਕਿ 25 ਮਾਰਚ ਤੋਂ ਰੱਦ ਜਿਹੜੀਆਂ ਇੰਟਰਨੈਸ਼ਨਲ ਫਲਾਈਟਸ ਨੇ ਉਹ ਸ਼ਾਇਦ 30 ਅਪ੍ਰੈਲ ਤੋਂ ਪਹਿਲਾਂ ਸ਼ੁਰੂ ਨਹੀਂ ਹੋਣਗੀਆਂ। ਇਹ ਵੀ ਇਹ ਸੰਭਾਵਨਾ ਜਿਹੜੀ ਹੈ ਜੀ ਉਹ ਜਤਾਈ ਜਾ ਰਹੀ ਹੈ। ਜੇ ਸ਼ੁਰੂ ਵੀ ਹੁੰਦੀਆਂ ਨੇ ਤਾਂ ਇਹ ਇੱਕਦਮ ਸਟਾਰਟ ਨਹੀਂ ਹੋਣੀਆਂ ਜੀ। ਇਹ ਗੱਲ ਦਿਮਾਗ ਦੇ ਵਿੱਚ ਪਹਿਲਾਂ ਹੀ ਜਿਹੜੀ ਵੀ ਉਹ ਬਿਠਾ ਕੇ ਰੱਖਣੀ ਕਿ ਸ਼ਾਇਦ ਇਸ ਤਰ੍ਹਾਂ ਦੀ ਅਨਾਉਂਸਮੈਂਟ ਸ਼ੁਰੂ ਹੋਣ ਵਾਲੀ ਹੈ ਕਿ ਲਾਕਡਾਊਨ ਤਾਂ ਵੱਧ ਰਿਹਾ ਤੇ ਲੋ ਇੰਟਰਨੈਸ਼ਨਲ ਫਲਾਈਟ ਜਿਹੜੀਆਂ ਜੀ ਉਹ ਸਾਰੀਆਂ ਸ਼ੁਰੂ ਨੇ। ਅਜਿਹਾ ਨਹੀਂ ਹੋਣਾ ਜੀ। ਇਹ ਸਿਸਟੇਮੈਟਿਕਲੀ ਪੜਾਅਵਾਰ ਜਿਹੜਾ ਸ਼ੁਰੂ ਹੋਊਗਾ, ਕਿਹੜੇ ਮੁਲਕਾਂ ਦੀਆਂ ਪਹਿਲਾਂ ਸ਼ੁਰੂ ਹੁੰਦੀਆਂ ਨੇ, ਲਿਜਾਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਕਿਉਂਕਿ ਲਿਆਉਣ ਦੀ ਇਜਾਜ਼ਤ ਜਿਹੜੀ ਉਹ ਘੱਟ ਹੋਊਗੀ ਨਾ। ਇਹਨਾਂ ਦਿਨਾਂ ਦੇ ਵਿੱਚ ਵੈਸੇ ਕਿਸੇ ਨੇ ਆਉਣਾ ਹੀ ਆ। ਇਹ ਵਨ ਵੇ ਜਿਹੜੀਆਂ ਦੀ ਉਹ ਆਪਰੇਟ ਕਿਵੇਂ ਕਰਨਗੀਆਂ ਏਅਰਲਾਈਨ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ। ਕਿ ਉਹ ਏਅਰਲਾਈਨ ਜਿਹੜੀਆਂ ਸ਼ੁਰੂ ਹੋਣਗੀਆਂ ਜਾਂ ਉਹ ਫਲਾਈਟਸ ਆਪਣੀਆਂ ਸ਼ੁਰੂ ਕਰਨਗੀਆਂ ਜੇ ਪਰਮਿਸ਼ਨ ਮਿਲਦੀ ਵੀ ਹੈ, ਇਹ ਵੀ ਦੂਸਰਾ ਜਿਹੜਾ ਜੀ ਉਹ ਸਵਾਲ ਹੈ ਇਸ ਮਾਮਲੇ 'ਚ। ਬਿਲਕੁਲ ਜੀ, ਦੇਖਾਂਗੇ ਬਹੁਤ ਸਾਰੇ ਲੋਕ ਆ ਜਿਹੜੇ ਉਹ ਅਮਰੀਕਾ ਕੈਨੇਡਾ ਦੇ ਵਿੱਚ ਸੈਰ ਕਰਨ ਆਏ ਫਸੇ ਹੋਏ ਆ। ਉਹਨਾਂ ਦੀਆਂ ਰੋਜ਼ ਕਾਲਸ ਆਉਂਦੀਆਂ ਵੀ ਅਸੀਂ ਕਿਵੇਂ ਵਾਪਸ ਜਾਣਾ ਹੈ, ਹੋ ਸਕਦਾ ਕੋਈ ਪ੍ਰਬੰਧ ਕਰ ਲੈਣ। ਅਖੀਰਲੇ ਸਵਾਲ ਵੱਲ ਚੱਲਦੇ ਹਾਂ। ਕਰਫਿਊ ਦੇ ਲੰਬੇ ਹੋਣ ਕਰਕੇ ਜਿਹੜੇ ਨਸ਼ੇੜੀ ਆ ਉਹ ਤਾਂ ਝੰਬੇ ਗਏ ਆ ਤੇ ਹੁਣ ਨਸ਼ਾ ਛਡਾਊ ਕੇਂਦਰਾਂ ਵੱਲ ਨੂੰ ਭੱਜੇ ਆ। ਬਿਲਕੁਲ ਜੀ, ਜਿਹੜੇ ਇਹ ਨਸ਼ਾ ਕਰਨ ਵਾਲੇ ਨੇ ਜੀ, ਕਿਉਂਕਿ ਕਿਤੇ ਨਾ ਕਿਤੇ ਇਹ ਤਾਂ ਹੈ ਚਿੱਟੇ ਦੀ ਸਪਲਾਈ ਲਾਈਨ ਜਿਹੜੀ ਹੈ ਜੀ ਉਹ ਕਾਲੀਆਂ ਭੇਡਾਂ ਤੋਂ ਇਲਾਵਾ ਕਾਫੀ ਹੱਦ ਤੱਕ ਟੁੱਟਦੀ ਨਜ਼ਰ ਆ ਰਹੀ ਆ। ਇੰਨਾ ਹੈ ਕਿ ਜਿਹੜੇ ਕੁਝ ਥਾਵਾਂ ਦੇ ਉੱਤੇ ਜਿਹੜੇ ਪੁਲਿਸੀਏ ਨੇ ਉਹ ਸਾਹਮਣੇ ਜ਼ਰੂਰ ਆ ਰਹੇ ਆ ਕਿ ਉਹ ਨਾਲ ਹੋ ਕੇ ਕਰਵਾ ਰਹੇ ਆ, ਲੋਕ ਫੜ ਰਹੇ ਆ, ਪਿੰਡਾਂ ਦੇ ਲੋਕ ਵੱਡੀ ਗਿਣਤੀ ਦੇ ਵਿੱਚ ਇਹਨਾਂ ਨੂੰ ਫੜ ਰਹੇ ਆ। ਪੰਜਾਬ ਸਰਕਾਰ ਜਿਹੜੇ ਨਸ਼ਾ ਛਡਾਊ ਸੈਂਟਰਾਂ ਦੇ ਵਿੱਚ ਜਿਹੜੇ ਨਸ਼ੇੜੀ ਨੇ ਉਹਨਾਂ ਦੇ ਵਾਸਤੇ 11.5 ਲੱਖ ਗੋਲੀਆਂ ਰੋਜ਼ ਬੁਪਰੀਨੋਰਫਿਨ ਦੀਆਂ ਜਿਹੜੀਆਂ ਉਹ ਵੰਡ ਰਹੀ ਹੈ। ਇਹ ਨਸ਼ੇੜੀ ਜਿਹੜੇ ਨੇ ਉਹ ਸੈਂਟਰਾਂ ਦੇ ਉੱਤੇ ਦਿਨ ਸ਼ੁਰੂ ਹੁੰਦਿਆਂ ਪਹੁੰਚ ਜਾਂਦੇ ਆ ਔਰ ਸਰਕਾਰ ਨੂੰ ਇਸ ਗੱਲੋਂ ਧਰਵਾਸ ਹੈ ਕਿ ਆਖਿਰ ਇਹ ਨਸ਼ੇ ਤੋਂ ਤੌਬਾ ਕਰਨ ਲੱਗੇ ਤੇ ਇੱਧਰ ਨੂੰ ਆ ਰਹੇ ਆ। ਵੈਸੇ ਧਰਵਾਸ ਟੈਂਪਰੇਰੀ ਵੀ ਹੋ ਸਕਦਾ ਹੈ, ਮਾੜਾ ਜਿਹਾ ਛੋਟ ਮਿਲਣ ਦੀ ਜਿਹੜੀ ਉਹ ਦੇਰ ਆ, ਇਹਨਾਂ ਨੇ ਫੇਰ ਚਿੱਟੇ ਵੱਲ ਨੂੰ ਹੋ ਤੁਰਨਾ। ਜਿਹੜਾ ਲੱਗ ਗਿਆ ਕਿੱਥੇ ਹੱਦਾਂ ਚੋਂ ਨਿਕਲਦਾ। ਕਰਫਿਊ ਦੇ ਦੌਰਾਨ ਜਿਹੜਾ ਜੀ ਕੱਲ੍ਹ ਤੱਕ ਪੰਜਾਬ ਦੇ ਕਰੀਬ 23,000 ਨਵੇਂ ਨਸ਼ੇੜੀ ਜਿਹੜੇ ਉਹ ਓਟ ਕੇਂਦਰਾਂ ਤੋਂ ਦਵਾਈ ਲੈਣੀ ਉਹਨਾਂ ਨੇ ਸ਼ੁਰੂ ਕੀਤੀ ਆ। ਕਰਫਿਊ ਲੱਗਣ ਤੋਂ ਪਹਿਲਾਂ 22 ਮਾਰਚ ਤੱਕ ਦਵਾਈ ਲੈਣ ਵਾਲੇ ਨਸ਼ੇੜੀਆਂ ਦੀ ਗਿਣਤੀ ਜਿਹੜੀ ਸੀ ਉਹ 4,14,167 ਸੀ। 21 ਦਿਨਾਂ ਦੇ ਵਿੱਚ ਇਹ ਵੱਧ ਕੇ 4,37,480 ਹੋ ਗਈ ਹੈ। 23,000 ਨਵੇਂ ਨਸ਼ੇੜੀ ਤੋੜ ਤੋਂ ਭੰਨੇ ਓਟ ਕੇਂਦਰਾਂ ਵੱਲ ਨੂੰ ਜਿਹੜਾ ਜੀ ਉਹ ਰੁੱਖ ਕਰ ਰਹੇ ਆ। ਸਰਕਾਰ ਦੇ ਵੱਲੋਂ ਹਰ ਨਸ਼ੇੜੀ ਨੂੰ ਪ੍ਰਤੀ ਦਿਨ 2 ਤੋਂ 3 ਗੋਲੀਆਂ ਬੁਪਰੀਨੋਰਫਿਨ ਦੀਆਂ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਨੇ। ਪੰਜਾਬ ਭਰ ਦੇ ਵਿੱਚ ਔਸਤਨ ਜਿਹੜੀਆਂ ਜੀ
ਉਹ 10,93,000 ਗੋਲੀਆਂ ਦੀ ਖਪਤ ਹੋ ਰਹੀ ਹੈ ਔਰ ਪ੍ਰਤੀ ਘੰਟਾ 91,000 ਗੋਲੀ ਜਿਹੜੀ ਹੈ ਜੀ ਇਹ ਨਸ਼ੇੜੀ ਇਲਾਜ ਵਜੋਂ ਲੈ ਰਹੇ ਆ। ਪੰਜਾਬ ਸਰਕਾਰ ਇਹਨਾਂ ਨਸ਼ੇੜੀਆਂ ਦੀ ਦਵਾਈ ਦੇ ਉੱਤੇ 65 ਲੱਖ ਰੁਪਈਆ ਜਿਹੜਾ ਜੀ ਉਹ ਰੋਜ਼ ਖਰਚ ਕਰ ਰਹੀ ਹੈ। ਪੰਜਾਬ ਸਰਕਾਰ ਦੇ ਨਸ਼ਾ ਛੁਡਾਊ ਪ੍ਰੋਗਰਾਮ ਦੇ ਤਹਿਤ 198 ਓਟ ਕਲੀਨਿਕ, 35 ਸਰਕਾਰੀ ਨਸ਼ਾ ਛੁਡਾਊ ਸੈਂਟਰਾਂ ਤੋਂ ਇਲਾਵਾ 108 ਪ੍ਰਾਈਵੇਟ ਲਾਇਸੈਂਸਸ਼ੁਦਾ ਨਸ਼ਾ ਛੁਡਾਊ ਕੇਂਦਰ ਜਿਹੜੇ ਜੀ ਉਹ ਚੱਲ ਰਹੇ ਆ। ਔਰ ਲੋਕਡਾਊਨ ਤੋਂ ਪਹਿਲਾਂ ਓਟ ਕੇਂਦਰਾਂ ਦੇ ਵਿੱਚ ਖੁਦ ਨਸ਼ੇੜੀ ਪਹੁੰਚਦੇ ਸੀਗੇ, ਡਾਕਟਰ ਦੀ ਹਾਜ਼ਰੀ ਦੇ ਵਿੱਚ ਗੋਲੀ ਪੀਸ ਕੇ ਮੌਕੇ ਦੇ ਉੱਤੇ ਖਵਾਈ ਜਾਂਦੀ ਸੀ। ਕਰਫਿਊ ਤੋਂ ਬਾਅਦ ਇੱਥੇ ਹਰ ਨਸ਼ੇੜੀ ਨੂੰ 14 ਦਿਨ ਦੀਆਂ ਗੋਲੀਆਂ ਜਿਹੜੀਆਂ ਜੀ ਉਹ ਦੇ ਦਿੱਤੀਆਂ ਜਾਂਦੀਆਂ ਨੇ, ਭਾਵ ਕਿ ਮੌਜਾਂ ਵੀ ਲੱਗ ਰਹੀਆਂ। ਔਰ ਇਸ ਹਫ਼ਤੇ ਤੋਂ 21 ਦਿਨਾਂ ਦੀਆਂ ਗੋਲੀਆਂ ਮਿਲਣ ਲੱਗੀਆਂ ਨੇ। ਇਹੀ ਐਕਚੁਅਲੀ ਇਹ ਚਾਹੁੰਦੇ ਸੀਗੇ ਸਾਨੂੰ ਇਕੱਠੀਆਂ ਗੋਲੀਆਂ ਦੇ ਦਿਓ। ਔਰ ਕਣਕ ਦੀ ਵਾਢੀ ਜਿਹੜੀ ਸ਼ੁਰੂ ਹੋ ਰਹੀ ਹੈ, ਜਿਹਦੇ ਕਰਕੇ ਨਸ਼ੇੜੀਆਂ ਦੀ ਮੰਗ ਜਿਹੜੀ ਦੀ ਉਹ ਹੋਰ ਵੱਧ ਸਕਦੀ ਆ। ਪਿੰਡਾਂ ਦੇ ਵਿੱਚ ਪੰਚਾਇਤਾਂ ਦੇ ਵੱਲੋਂ ਲਾਏ ਨਾਕੇ ਇਹਨਾਂ ਨਸ਼ੇੜੀਆਂ ਦੇ ਰਾਹ ਰੋਕਣ ਦਾ ਸਬੱਬ ਜਿਹੜਾ ਜੀ ਉਹ ਬਣੇ ਨੇ। ਜੇ ਆਪਾਂ ਡਿਸਟ੍ਰਿਕਟ ਵਾਈਜ਼ ਜਾਣਾ ਹੋਵੇ ਤਾਂ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ 76,000 ਦੇ ਕਰੀਬ ਨਸ਼ੇੜੀ ਨੇ, ਮੋਗਾ 'ਚ 34,000 ਤੋਤੇ ਨੇ, ਪਟਿਆਲਾ 'ਚ 32,000 33,000 ਦੇ ਕਰੀਬ ਨੇ, ਮੁਕਤਸਰ ਦੇ ਵਿੱਚ 24,000 ਤੋਤੇ ਨੇ, ਲਗਭਗ 25,000, ਬਠਿੰਡੇ 'ਚ 15,500, ਤਰਨਤਾਰਨ ਦੇ ਵਿੱਚ 28,000 ਦੇ ਕਰੀਬ, ਜਲੰਧਰ 'ਚ 21,000 ਦੇ ਕਰੀਬ, ਗੁਰਦਾਸਪੁਰ 'ਚ ਜਿਹੜਾ ਜੀ ਉਹ 16,500 ਦੇ ਕਰੀਬ ਤੇ ਅੰਮ੍ਰਿਤਸਰ ਦੇ ਵਿੱਚ ਤਕਰੀਬਨ 27,000 ਦੇ ਕਰੀਬ ਨੇ ਜਿਹੜੇ ਜਿਹੜਾ ਦੀ ਗੋਲੀ ਲੈ ਰਹੇ ਆ, ਬੁਪਰਨੋਰਫਿਨ ਜਿਹੜੀ ਗੋਲੀ ਸਰਕਾਰ ਦੇ ਵੱਲੋਂ। ਜੀ ਬਹੁਤ ਆ। ਤੇ ਸਰੋਤੇ ਅਸੀਂ ਉਹਨੇ ਇੱਕ ਛੋਟੀ ਜਿਹੀ ਬ੍ਰੇਕ ਲੱਗੇ, ਬ੍ਰੇਕ ਤੋਂ ਬਾਅਦ ਇਸੇ ਤਰ੍ਹਾਂ ਜੁੜੇ ਰਹਿਣਾ। ਕਾਲ ਕਰ ਸਕਦੇ ਹੋ 4082725200 ਸਟੂਡੀਓ ਦਾ ਫੋਨ ਨੰਬਰ ਆ, ਕਾਲ ਕਰਕੇ ਕੋਈ ਵੀ ਸਵਾਲ ਪੁੱਛ ਸਕਦੇ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOB। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੋ ਪੰਜਾਬੀ ਰੇਡੀਓ USA ਦੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ। ਇਸ ਹਿੱਸੇ ਦੇ ਵਿੱਚ ਜੇ ਤੁਹਾਡਾ ਵੀ ਕੋਈ ਸਵਾਲ ਆ ਤੁਸੀਂ ਕਾਲ ਕਰਕੇ ਪੁੱਛ ਸਕਦੇ ਹੋ 4082725200 408 272 ਸਟੂਡੀਓ ਦਾ ਫੋਨ ਨੰਬਰ ਆ, ਕਾਲ ਕਰ ਸਕਦੇ ਹੋ। ਸਾਡੇ ਨਾਲ ਕੁਛ ਕਾਲਰ ਜੁੜੇ ਹੋਏ ਨੇ, ਕਰਦੇ ਉਹਨਾਂ ਦੇ ਨਾਲ ਅਸੀਂ ਵਾਰੀ ਗੱਲਬਾਤ। ਸਾਡੇ ਨਾਲ ਦੁਬਾਰਾ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਇੱਕ ਵਾਰੀ ਫਿਰ ਸਵਾਗਤ ਹੈ ਜੀ। ਬਹੁਤ ਮਿਹਰਬਾਨੀ ਜੀ, ਧੰਨਵਾਦ। ਆਪਣੇ ਜੁੜੇ ਹੋਏ ਨੇ ਰਾਜ ਮੰਟੇਕਾ ਤੋਂ। ਸਤਿ ਸ਼੍ਰੀ ਅਕਾਲ। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ। ਭੈਣ ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ। ਤੇ ਮੇਰਾ ਬਾਈ ਜੀ ਕੁਐਸਚਨ ਕਹਿ ਲਓ ਜਾਂ ਇਹ ਗੱਲ ਦੀ ਮੈਨੂੰ ਲੱਗਦਾ ਕਿ ਕੀ ਕਹਿ ਸਕਦੇ ਨੂੰ ਕਿ ਤੁਹਾਡਾ ਤਰੀਕਾ ਤੇ ਬਹੁਤ ਵਧੀਆ, ਤੁਸੀਂ ਤਰੀਕੇ ਨਾਲ ਦੱਸਦੇ ਆ ਕਿ ਕਿੰਨੀ ਕੁ ਪ੍ਰੋਬਲਮ ਕਿੱਥੇ ਜ਼ਿਆਦਾ ਹੋ ਗਈ ਹੈ ਤੇ ਕਿੱਥੇ ਘੱਟ ਆ। ਪਰ ਮੈਂ ਕਦੇ ਸੁਣ ਰਿਹਾ ਸੀ, ਐਂ ਲੱਗਦਾ ਸੀ ਕਿ ਜਿਵੇਂ ਉਹ ਕ੍ਰਿਕਟ ਦਾ ਸਕੋਰ ਦੱਸ ਰਿਹਾ। ਹੁਣ ਤਾਂ ਉਹ ਚੀਜ਼ ਬੜੀ ਦਿਲ ਨੂੰ ਦੁਖਦੀ ਵੀ ਸੀ ਕਿ ਉਹਨੂੰ ਬੋਲਣ ਦਾ ਢੰਗ ਇਹੋ ਜਿਹਾ ਨਹੀਂ ਜਿਹੜਾ ਤੁਸੀਂ ਪ੍ਰੋਗਰਾਮ ਕੋਈ ਪੇਸ਼ ਕਰਦੇ ਆ। ਵੈਸੇ ਉਹਨੂੰ ਇਸ ਤਰੀਕੇ ਨਾਲ ਨਹੀਂ ਹੋਣਾ ਚਾਹੀਦਾ, ਪਰ ਚਲੋ ਉਹਨਾਂ ਦੀ ਆਪਣੀ ਸਮਝ ਆ, ਜਿਹੜੇ ਨਹੀਂ ਇਸ ਚੀਜ਼ ਨੂੰ ਸਮਝਣਗੇ। ਤੇ ਪਰ ਮੇਰਾ ਕੁਐਸਚਨ ਇਹ ਹੈ ਕਿ ਬਾਈ ਜੀ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਲੰਗਰ ਜਾਂ ਸਮਾਨ ਵੰਡਣ ਦੀ ਉਹ ਕਿਉਂ ਨਹੀਂ ਤਾਲਮੇਲ ਕਿਸੇ ਤਰੀਕੇ ਨਾਲ ਸਰਕਾਰੀ ਤੌਰ ਤੇ ਕਰਕੇ ਵੰਡ ਹੋ ਰਿਹਾ? ਕਿ ਕਿਸੇ ਘਰ ਦੇ ਵਿੱਚ ਤਾਂ 4-4 ਵਾਰੀ ਸਰਕਾਰੀ ਜਾਂ ਗੈਰ ਸਰਕਾਰੀ ਜਿਹੜਾ ਰਿਲੀਵ ਆ ਉਹ ਚੱਲ ਗਈ ਆ, ਤੇ ਉਹਨਾਂ ਲੋਕਾਂ ਨੇ ਵੀ ਲੈ ਲਈ ਜਿਹੜੇ ਚੰਗੇ ਸਰਦੇ ਰੱਜਦੇ ਪੁੱਜਦੇ ਸੀ, ਤੇ ਉਹਨਾਂ ਨੇ ਲੁੱਟ ਮਚਾਉਣ ਵਾਂਗੂ ਉਹ ਸਮਾਨ ਇਕੱਠਾ ਕੀਤਾ। ਤੇ ਕਿਸੇ ਥਾਂ ਤੇ ਸਿਆਸਤ ਆ ਜਾਂ ਕਿੱਦਾਂ ਇਹ ਸਰਕਾਰੀ ਤੌਰ ਤੇ ਜਿਹੜਾ ਜ਼ਿਲ੍ਹੇ ਦਾ ਕੋਈ ਅਧਿਕਾਰੀ ਆ ਉਹਦੇ ਨਾਲ ਤਾਲਮੇਲ ਕਰਕੇ ਕਿਉਂ ਨਹੀਂ ਵੰਡ ਸਕਦੇ? ਲੋਕੀ ਆਪਣੇ ਤੌਰ ਤੇ ਕਿਉਂ ਜਾ ਰਹੇ ਆ ਜੀ? ਥੈਂਕ ਯੂ। ਦੇਖੋ, ਇੱਕ ਤਾਂ ਇਹ ਹੈ ਕਿ ਮੈਂ ਸਾਰੇ ਨਹੀਂ ਕਹਿੰਦਾ ਜੀ, ਇਹਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਵੀ ਲੋਕ ਨੇ ਜਿਹੜੇ ਫੋਟੋ ਨਹੀਂ ਖਿਚਾ ਰਹੇ। ਇਸ ਤਰ੍ਹਾਂ ਦੇ ਲੋਕ ਹਨ ਜਿਹੜੇ ਆਪਣੇ ਨੇੜੇ ਤੇੜੇ ਦੇ ਲੋੜਵੰਦ ਲੋਕਾਂ ਦੇ ਉੱਤੇ ਨਿਗਾਹ ਰੱਖ ਰਹੇ ਕਿ ਵੀ ਉਹਨਾਂ ਨੂੰ ਚਾਹੀਦਾ ਤਾਂ ਨਹੀਂ ਗਾ, ਕੋਈ ਚੀਜ਼ ਲੋੜ ਤਾਂ ਨਹੀਂ ਗੀ, ਉਹਨਾਂ ਨੂੰ ਪਹੁੰਚਾ ਵੀ ਰਹੇ ਆ। ਐਕਚੁਅਲੀ ਜਿਹੜੇ ਜਿਨ੍ਹਾਂ ਨੇ ਫੋਟੋ ਕਲਚਰ ਜਿਹੜਾ ਨਾ ਜੀ ਉਹਦੇ 'ਚ ਸਿਆਸਤ ਹੈ ਪਿੱਛੇ ਜਿਹੜਾ ਜੀ, ਉਹ ਸਾਰੀਆਂ ਪਾਰਟੀਆਂ ਵਾਲੇ, ਉਹਦੇ 'ਚ ਕੋਈ ਵੀ ਘੱਟ ਨਹੀਂ ਗਾ। ਸਭ ਜਿਹੜੇ ਫੋਟੋ ਦੇ ਵਾਸਤੇ ਭੱਜ ਰਹੇ ਆ ਨਾ, ਉਹ ਕੰਮ ਖਰਾਬ ਜਿਹੜਾ ਕਰ ਰਹੇ ਆ ਅਸਲ ਦੇ ਵਿੱਚ। ਔਰ ਕਾਣੀ ਵੰਡ ਜਿਹੜੀ ਹੋ ਰਹੀ ਆ, ਉਹ ਜਿਹੜਾ ਸਰਕਾਰੀ ਤੌਰ ਦੇ ਉੱਤੇ ਰਾਸ਼ਨ ਦਿੱਤਾ ਜਾਣਾ, ਉਸ ਦੇ ਵਿੱਚ ਇਹ ਕਾਣੀ ਵੰਡ ਹੋ ਰਹੀ ਆ। ਮੈਂ ਸਵਾਲ ਜਿਹੜੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੇ ਸੁਨੀਲ ਜਾਖੜ ਹੋਰਾਂ ਕੋਲ ਵੀ ਉਠਾਇਆ ਸੀਗਾ ਕਿ ਜਿਹੜੀਆਂ ਇਹ ਗਿਣ ਕੇ ਜਿਹੜੇ ਦੀ ਘਰ ਦੀ ਕਿਹੜੇ ਕਿਹਨੇ ਸਾਨੂੰ ਵੋਟਾਂ ਪਾਈਆਂ, ਕਿਹੜੇ ਕਿਹੜੇ ਸਾਡੇ ਵੋਟਰ ਨੇ, ਉਹਨਾਂ ਨੂੰ ਦਿੱਤੇ ਜਿਹੜਾ ਦੀ ਜਾ ਰਹੇ ਆ। ਬਹੁਤ ਸਾਰੇ ਪਿੰਡਾਂ ਥਾਵਾਂ ਤੋਂ ਜਿਹੜੇ ਲੋੜਵੰਦ ਨੇ ਉਹ ਵਿਚਾਰੇ ਰਹਿ ਰਹੇ ਆ ਜੀ, ਉਹਨਾਂ ਕੋਲੇ ਇਹ ਨਹੀਂ ਪਹੁੰਚ ਰਿਹਾ। ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ। ਇਹ ਮੈਂ ਵੀ ਉਹਨਾਂ ਨੂੰ ਇਹ ਗੱਲ ਕਹੀ ਸੀ ਵੀ ਜਿਹੜੇ ਫੀਲਡ ਦੇ ਵਿੱਚ ਕੰਮ ਕਰਦੇ, ਜਿਹੜੇ ਤੁਹਾਡੇ ਸਰਕਾਰੀ ਅਫਸਰ ਨੇ, ਇਹ ਡਿਊਟੀਆਂ ਉਹਨਾਂ ਦੀਆਂ ਲਾਓ, ਕਿਰਪਾ ਕਰਕੇ ਇਹਨਾਂ ਨੂੰ ਹਟਾਓ। ਆ ਜਿਹੜੇ
ਮੰਤਰੀ ਸ਼ੰਤਰੀ ਤੇ ਜਿਹੜੇ ਰਾਜਨੀਤਿਕ ਲੋਕ ਨੇ, ਇਹਦੇ 'ਚ ਰਾਜਨੀਤੀ ਬੜੀ ਵੱਡੀ ਹੋ ਰਹੀ ਹੈ। ਕਾਂਗਰਸ ਦੇ ਜਿਹੜੇ MLA ਨੇ ਉਹ ਵੰਡ ਰਹੇ ਆ, ਜਿੱਥੇ ਵਿਰੋਧੀ ਧਿਰਾਂ ਦੇ MLA ਨੇ, ਚਾਹੇ ਉਹ ਆਮ ਆਦਮੀ ਪਾਰਟੀ ਦੇ ਨੇ, ਚਾਹੇ ਉਹ ਅਕਾਲੀ ਦਲ ਬਾਦਲ ਦੇ ਨੇ, ਉਹਨਾਂ ਨੂੰ ਨਹੀਂ ਵੰਡਣ ਦਿੱਤਾ ਜਾ ਰਿਹਾ। ਉੱਥੇ ਜਿਹੜੇ ਹਾਰੇ ਹੋਏ ਨੇ ਕਾਂਗਰਸ ਦੇ ਉਹ ਵੰਡ ਰਹੇ ਆ। ਜਦੋਂ ਉਹ ਵੰਡਣਗੇ ਤੇ ਬਿਨਾਂ ਕਿਸੇ ਸ਼ੱਕ ਦੇ ਉਹ ਆਪਣੀਆਂ ਵੋਟਾਂ ਪੱਕੀਆਂ ਕਰ ਰਹੇ ਜਿਹੜਾ ਦੀ ਹੋਣਗੇ। ਇਹ ਉੱਥੋਂ ਨਿਕਲ ਰਹੀ ਜਿਹੜੀ ਦੀ ਉਹ ਸਾਰੀ ਕਹਾਣੀ ਹੈ। ਕਮ ਸੇ ਕਮ ਇਹ ਤਾਂ ਸਿਵਿਆਂ ਦੇ ਉੱਤੇ ਜਿਹੜੀ ਨਾ ਦੀ ਉਹ ਰਾਜਨੀਤੀ ਕਰਨ ਵਾਲੀ ਗੱਲ ਹੈ ਕਿ ਰੁੱਖਾਂ ਨੂੰ ਆਰੀ ਫੇਰ ਨਾ ਡਿੱਗਣਗੇ ਆਲ੍ਹਣੇ, ਚਿੜੀਆਂ ਨੇ ਕਿਸ ਜਗ੍ਹਾ ਨੇ ਫਿਰ ਵੋਟ ਪਾਲਣੇ, ਰੋਟੀ ਸਿਆਸਤਦਾਨ ਨੇ ਹਰ ਹਾਲ ਸਿੱਕਣੀ, ਸਾਡੇ ਹੀ ਪੁੱਤਰ ਵੀਰ ਉਸ ਚੁੱਲ੍ਹੇ 'ਚ ਬਾਲਣੇ। ਇਹ ਤਾਂ ਸਿਵਿਆਂ ਤੋਂ ਰੋਟੀਆਂ ਸੇਕਣ ਵਾਲੇ ਲੋਕ ਨੇ। ਰਾਜਨੀਤਿਕ ਲੋਕਾਂ ਦੀ ਸਿਹਤ ਦੇ ਉੱਤੇ ਇਹਦਾ ਕੋਈ ਬਹੁਤਾ ਅਸਰ ਇਹੋ ਜਿਹੀਆਂ ਚੀਜ਼ਾਂ ਦਾ, ਇਹੋ ਜਿਹੇ ਸਮੇਂ ਦਾ ਨਹੀਂ ਹੁੰਦਾ ਜਿਵੇਂ ਉਹਨਾਂ ਨੇ ਇਸ ਗੱਲ ਦਾ ਪ੍ਰਨੋਟ ਲਿਖਾਇਆ ਹੋਇਆ ਹੋਵੇ ਵੀ ਉਹਨਾਂ ਨੂੰ ਕੁਛ ਨਹੀਂ ਹੋਊਗਾ ਤੇ ਲੋਕਾਂ ਨੂੰ ਹੀ ਹੋਊਗਾ। ਜੀ ਬਿਲਕੁਲ। ਕਿ ਜਿਹੜੇ ਨੇ ਸਾਡੇ ਨਾਲ ਹਰਵੰਸ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਵੀ ਪੁੱਛਣਾ ਕਿ ਜਿਹੜੀ ਹਿਸਟਰੀ ਕੌਮ ਉਹ ਕਸ਼ਮੀਰ ਵਾਲੀ ਹੈਗੀ ਆ, ਉਹਨਾਂ ਦੀ ਅਪਡੇਟ ਕਸ਼ਮੀਰ ਵਾਲਿਆਂ ਦੀ? ਹਾਂ, ਕਸ਼ਮੀਰ ਦੀ। ਠੀਕ ਹੈ ਜੀ। ਕੀ ਕਿਹਾ ਇਹਨਾਂ ਨੇ? ਕਸ਼ਮੀਰ ਵਾਲਿਆਂ ਦੀ ਕੋਈ ਅਪਡੇਟ ਹੋਵੇ ਨਹੀਂ, ਉਹ ਵੀ ਨਾਲ ਹੀ ਨੇ ਜੀ ਮੁਲਕ ਦੇ ਜਿਹੋ ਜਿਹੇ ਚੱਲ ਰਿਹਾ। ਹਾਂ, ਇਹ ਵੀ ਹੈ ਕਿ ਇਹਦੇ ਦੌਰਾਨ ਜਿਹੜੀ ਉਹ ਮੁਕਾਬਲੇ ਨੇ ਉਹ ਵੀ ਉਸੇ ਤਰੀਕੇ ਦੇ ਨਾਲ ਚੱਲ ਰਹੇ ਆ ਜੀ। ਵੀ 4 ਉਹਨਾਂ ਦੇ ਮਰ ਗਏ, 2 ਉਹਨਾਂ ਦੇ ਜਿਹੜੇ ਦੀ ਮਰ ਗਏ, ਉਹ ਵੀ ਚੱਲੇ ਜਾ ਰਹੇ ਆ। ਉਹਨਾਂ ਦਾ ਤਾਂ ਲੋਕਡਾਊਨ ਬਹੁਤ ਲੰਬਾ ਹੋ ਗਿਆ ਨਾ। ਉਹਨਾਂ ਦੀ ਸਥਿਤੀ ਉਹੋ ਜਿਹੀ ਆ ਜਿਹੋ ਜਿਹੀ ਦੂਸਰਿਆਂ ਦੀ ਆ। ਹੁਣ ਇੱਕ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਦੀ ਲੱਗੀ ਹੋਈ ਹੈ ਸੁਣਵਾਈ, ਵੀ ਤੁਸੀਂ 2G ਇੰਟਰਨੈਟ ਦੇ ਉੱਤੇ ਉਹਨਾਂ ਨੂੰ ਖਿਲਾਰਿਆ ਹੈ ਜਿਹਦੇ 'ਚ ਇੱਕ ਪੇਜ ਵੀ ਨਹੀਂ ਖੁੱਲ੍ਹਦਾ। 4G ਜਿਹੜਾ ਦੀ ਉੱਥੇ ਪਰਮਿਸ਼ਨ ਦਿੱਤੀ ਜਾਵੇ। ਸੁਪਰੀਮ ਕੋਰਟ ਨੇ ਇਹਦੇ ਉੱਤੇ ਮੰਨਿਆ ਕਿ ਉਹ ਤੁਰੰਤ ਜਿਹੜਾ ਜੀ ਉਹ ਸੁਣਵਾਈ ਕਰੂਗਾ। ਕੀ ਉਹਦੇ ਵਿੱਚੋਂ ਨਿਕਲਦਾ ਉਹ ਦੇਖਦੇ ਆ ਜੀ। ਹਾਲਾਤ ਕੋਈ ਉਹਦੇ ਵੱਖਰੇ ਤਾਂ ਨਹੀਂ ਹੈਗੇ, ਉੱਥੇ ਵੀ ਕਰੋਨਾ ਵਾਇਰਸ ਪੀੜਤ ਜਿਹੜੇ ਜੀ ਉਹ ਬਹੁਤ ਨੇ, ਪਰ ਉਹਨਾਂ ਦਾ ਤਾਂ ਲੋਕਡਾਊਨ ਬਹੁਤ ਲੰਬਾ ਹੋ ਗਿਆ ਨਾ, ਮਹੀਨਿਆਂ ਵਾਲਾ ਹੋ ਗਿਆ। ਜੀ ਕਾਫੀ ਲੰਬਾ ਹੈ। ਅੱਗੇ ਜਸਵੰਤ ਸਿੰਘ ਜੌਹਲ ਬਿਆਨਾ ਤੋਂ। ਸਤਿ ਸ਼੍ਰੀ ਅਕਾਲ ਜਸਵੰਤ ਸਿੰਘ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਭਾਜੀ ਪੰਨੂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੇਰਾ ਸਵਾਲ ਹੈ ਕੁਛ ਮੇਰੀ ਕੰਟਰੀ ਦਾ ਕੁਛ ਇੰਡੀਆ ਦਾ। ਦੇਖੋ ਜੀ ਨਾ, ਸਾਡੇ ਇੱਥੇ 14,000 ਕੇਸ ਹੈ ਇਸ ਟਾਈਮ ਜੀ। ਅਸੀਂ ਤਕਰੀਬਨ 13 ਮਾਰਚ ਦੇ ਅਸੀਂ ਲੋਕਡਾਊਨ ਦੇ ਵਿੱਚ ਹਾਂ ਜੀ, ਜਿਹਦੇ ਵਿੱਚ ਟਰੱਕ, ਖਾਣ ਪੀਣ ਦੇ ਸੁਪਰ ਮਾਰਕੀਟਾਂ ਜੀ, ਤੇ ਜਿਹੜੀਆਂ ਚੀਜ਼ਾਂ ਜ਼ਰੂਰੀ ਆ ਜੀ, ਸਾਡੇ ਮੈਟਰੋ ਵੀ ਰੁਕੀ ਜੀ, ਬੱਸਾਂ ਵੀ ਰੁਕੀਆਂ ਜੀ, ਕੋਈ ਸਾਡੇ ਟਰਾਂਸਪੋਰਟ ਰੁਕੀ ਹੈਗੀ ਜੀ। ਪਰ ਲੋਕਾਂ ਨੂੰ ਆਪਣੇ ਸਿਸਟਮ 'ਚ ਗਵਰਨਮੈਂਟ ਲੈ ਕੇ ਜਿਹੜੇ ਵਿਹਲੜ ਸੀ ਉਹਨਾਂ ਨੂੰ ਲੈ ਲਿਆ, ਕੰਮ ਵਾਲੇ ਬੰਦੇ ਛੱਡੀ ਰੱਖੇ ਜੀ। ਜਿਹੜੇ ਮੁਲਕ ਦੇ ਵਿੱਚ ਕੋਈ ਸਾਧਨ ਨਹੀਂ ਹੈਗਾ ਜੀ, ਆਪਾਂ ਨੂੰ ਪਤਾ ਹੀ ਆ, ਅਸੀਂ ਵੀ ਉੱਥੋਂ ਆਏ ਆ ਜੀ। ਨਾ ਸਾਧਨ ਹੈ ਉੱਥੇ ਜੀ, ਨਾ ਕੋਈ ਉੱਥੇ ਸਟੋਰ ਆ, ਆਪਣੇ ਤਗੜੇ ਸਟੋਰ ਗਰੋਸਰੀ ਦੇ ਆ ਜੀ, ਜਿੱਥੇ ਲੋਕ ਜਾ ਕੇ ਲੈ ਆਉਣਗੇ ਜਾ ਕੇ ਜੀ। ਉੱਥੇ ਸਾਰਾ ਇੱਕਦਮ ਸ਼ਟਡਾਊਨ ਕਰਤਾ ਜੀ ਇਹਨਾਂ ਨੇ, ਬਈ ਅੰਦਰ ਕਰ ਦਿਓ ਲੋਕਾਂ ਨੂੰ ਜੀ। ਟੈਸਟ ਕੋਈ ਨਹੀਂ ਹੈਗਾ ਜੀ। ਸਾਡੇ ਜੀ 90 ਲੱਖ ਦੀ ਆਬਾਦੀ ਵਿੱਚ 14,000 ਬੰਦਾ ਪਾਇਆ ਕਰੋਨਾ ਪੋਜ਼ਿਟਿਵ ਜੀ, ਤੇ ਜਿੱਥੇ ਜੀ 1,3 ਅਰਬ ਦੀ ਆਬਾਦੀ ਆ ਜੀ, ਤੇ ਉੱਥੇ ਕਿੰਨੇ ਲੋਕ ਅੰਦਰ ਪੋਜ਼ਿਟਿਵ ਹੋਣਗੇ ਤਾਂ ਉਹਦਾ ਕੋਈ ਟੈਸਟ ਨਹੀਂ ਹੈਗਾ ਜੀ। ਇਹਦਾ ਕੀ ਸਾਈਡ ਇਫੈਕਟ ਪਊਗਾ ਮਈ 'ਚ ਜਾ ਕੇ, ਐਂਡ ਤੇ ਜਾ ਕੇ ਜੀ, ਜਿਸ ਤਰ੍ਹਾਂ ਜੀ ਕਿਆਸ ਲਾ ਰਹੇ ਨੇ ਜੀ। ਇਹ ਸਵਾਲ ਹੈ ਭੈਣ ਜੀ, ਸੁਣ ਲੈਣ ਦਿਓ ਜੀ। ਥੈਂਕ ਯੂ ਜੀ। ਦੇਖੋ ਕੀ ਹੋਊਗਾ ਇਹ ਤਾਂ ਅਜੇ ਕੁਛ ਨਹੀਂ, ਇਹ ਤਾਂ ਭਵਿੱਖ ਦੇ ਵਿੱਚ ਜਿਹੜਾ ਦੀ ਉਹ ਸਵਾਲ ਆ। ਹਾਂ, ਜਿਹੜੀ ਫਿਕਰਮੰਦੀ ਤੁਸੀਂ ਜ਼ਾਹਰ ਕਰ ਰਹੇ ਹੋ, ਤੁਹਾਡੀ ਫਿਕਰਮੰਦੀ ਸਹੀ ਆ, ਮੈਂ ਉਹਨੂੰ ਸਹੀ ਮੰਨਦਾ ਫਿਕਰਮੰਦੀ ਨੂੰ, ਕਿ ਇੱਥੇ ਟੈਸਟ ਨਹੀਂ ਜਿਹੜੇ ਦੀ ਉਹ ਹੋ ਰਹੇ। ਧਾਰਾਵੀ ਹੈ ਜੀ ਸਭ ਤੋਂ ਵੱਡੀ ਝੋਪੜ ਪੱਟੀ ਆ ਏਸ਼ੀਆ ਦੀ। ਕਈ ਵਾਰੀ ਮੈਂ ਉਹਦਾ ਜ਼ਿਕਰ ਕੀਤਾ, ਕੋਈ 2.25 ਕਿਲੋਮੀਟਰ 'ਚ ਫੈਲੀ ਹੋਈ ਆ, 600 ਏਕੜ ਤੋਂ ਉੱਤੇ ਜਗ੍ਹਾ ਦੇ ਵਿੱਚ। ਇੰਨੀਆਂ ਭੀੜੀਆਂ ਗਲੀਆਂ ਵੀ 2 ਬੰਦੇ ਆਪ ਇਕੱਠੇ ਨਹੀਂ ਲੰਘ ਸਕਦੇ। ਉੱਥੇ ਜਿਹੜੇ ਕਰੋਨਾ ਵਾਇਰਸ ਪੀੜਤਾਂ ਦੀ ਗਿਣਤੀ ਆ ਜਿਹੜੀ ਉਹ 45 ਨੂੰ ਹੋ ਚੁੱਕੀ ਹੋਈ ਆ। 5 ਮੌਤਾਂ ਉੱਥੇ ਜਿਹੜੀਆਂ ਆਫੀਸ਼ੀਅਲੀ ਦੱਸੀਆਂ ਜਾ ਰਹੀਆਂ ਨੇ। ਜੇ ਉੱਥੇ ਇਹਦਾ ਫੈਲਾਓ ਇਸ ਤਰੀਕੇ ਦਾ ਹੋ ਰਿਹਾ ਤੇ ਬਾਕੀ ਜਗ੍ਹਾ ਦੇ ਉੱਤੇ ਜਿਹੜਾ ਦੀ ਉਹ ਹੋਊਗਾ। ਸਰਕਾਰਾਂ ਆਪਣੀ ਜਗ੍ਹਾ ਦੇ ਉੱਤੇ ਕੋਸ਼ਿਸ਼ ਕਰ ਰਹੀਆਂ ਨੇ ਜੀ। ਉਹਨਾਂ ਦੇ ਕੋਲੇ ਲੈ ਦੇ ਕੇ ਇੱਕੋ ਚੀਜ਼ ਆ, 100 ਹੱਥ ਰੱਸਾ ਸਿਰੇ ਤੇ ਗੰਢ, ਉਹ ਲੋਕਡਾਊਨ ਤੇ ਜਾਂ ਜਿਹੜਾ ਦੀ ਉਹ ਕਰਫਿਊ ਉਹ ਕਰ ਰਹੇ ਨੇ। ਇਹਦੇ ਤੋਂ ਉੱਪਰ ਹੋਰ ਅੱਲੇ ਪੱਲੇ ਬਹੁਤਾ ਕੁਛ ਹੈ ਨੀ ਗਾ। ਜਿੱਥੋਂ ਤੱਕ ਸਟੋਰਾਂ ਵਾਲੀ ਗੱਲ ਹੈ ਜੀ, ਸਟੋਰ ਹੈਗੇ ਆ ਤੇ ਤੁਸੀਂ ਪੁਰਾਣੀ ਨਾਲ ਗੱਲ ਕਰ ਰਹੇ ਹੋ। ਜਿਹੜੇ ਵੱਡੇ ਸਟੋਰ ਨੇ ਉਹ ਖੁੱਲੇ ਵੀ ਨੇ। ਜਿਹੜੇ ਈਵਨ ਦੁਕਾਨਾਂ ਨੂੰ ਪਰਮਿਸ਼ਨ ਦਿੱਤੀ ਆ ਖੋਲਣ ਦੀ, ਉੱਥੋਂ ਜਾ ਕੇ ਲਿਆਉਣ ਦੀ ਨਹੀਂ, ਉਹ ਡਿਲੀਵਰ ਕਰਨ ਦੀ। ਸ਼ਹਿਰਾਂ ਦੇ ਵਿੱਚ ਡਿਲੀਵਰੀ ਹੋ ਰਹੀ ਹੈ, ਸ਼ਹਿਰਾਂ ਦੇ ਵਿੱਚ ਤੁਰੰਤ ਪਹੁੰਚ ਰਹੀ ਹੈ। ਜਿਹੜੇ ਸਟੋਰਾਂ ਵਾਲੇ ਆ ਉਹ ਸਾਰੇ ਡਿਲੀਵਰੀ ਕਰ ਰਹੇ ਆ, ਏਦਾਂ ਨਹੀਂ ਹੈ ਕਿ ਨਹੀਂ ਮਿਲ ਰਹੀ। ਹਾਂ, ਜਿਹੜੇ ਬਹੁਤ ਲੋੜਵੰਦ ਜਿਹੜੇ ਗਰੀਬ ਵਿਚਾਰੇ ਨੇ ਉਹਨਾਂ ਦੇ ਮੰਦੇ ਹਾਲਾਂ ਦੇ ਵਿੱਚ ਨੇ ਜੀ। ਉਹਨਾਂ ਨੂੰ ਤਾਂ ਬਹੁਤਾ ਇਹ ਪਤਾ ਹੀ ਨਹੀਂ ਗਾ, ਸਿਸਟਮ ਦਾ ਨਹੀਂ ਸਮਝ ਜਿਹੜੀ ਜੀ। ਦੂਸਰੀ ਗੱਲ ਜਿਹੜੀ ਸਭ ਤੋਂ ਵੱਡੀ ਆ ਉਹ ਇਹ ਆ, ਇਹ ਉਹ ਲੋਕ ਨੇ ਜਿਹੜੇ ਰੋਜ਼ ਕਮਾ ਕੇ ਖਾਣ ਵਾਲੇ ਨੇ। ਉਹਨਾਂ ਨੇ ਕਿੱਥੋਂ ਦੇਣੇ ਨੇ? ਜਿਹਨੇ ਸ਼ਾਮੀ ਦਿਹਾੜੀ ਕਰਕੇ ਆਉਣਾ। ਆਪਾਂ ਦੇਖਿਆ ਹੋਇਆ ਸਾਰਿਆਂ ਨੇ, ਜਿਹੜੀਆਂ ਛੋਟੀਆਂ ਹੱਟੀਆਂ ਉਹਨਾਂ ਤੋਂ ਇਹ ਸਮਾਨ ਲੈਂਦੇ ਲੋਕ,
ਵੀ 20 ਰੁਪਈਆਂ ਦੀ ਖੰਡ ਦੇ ਦੇ, 10 ਦੀ ਹਲਦੀ ਕਰ ਦੇ। ਜਾਂ ਜਿਹੜੀਆਂ ਡੇਅਰੀਆਂ ਨੇ, ਮੈਂ ਉੱਥੇ ਬਹੁਤ ਵਾਰੀ ਜਿਹੜਾ ਜੀ ਦੇਖਿਆ, 10-10 ਰੁਪਈਏ ਦਾ ਜਿਹੜਾ ਦੁੱਧ ਹੈ, 10 ਰੁਪਈਏ ਦਾ ਦੁੱਧ, 10 ਰੁਪਈਏ ਦਾ ਦਹੀਂ, ਉਹ ਉਹਨਾਂ ਨੇ ਪੈਕਟ ਬਣਾ ਕੇ ਛੋਟੇ ਛੋਟੇ ਰੱਖੇ ਹੋਏ ਜੀ, ਜਿਹੜੇ ਸ਼ਾਮ ਨੂੰ ਉਹਨਾਂ ਡੇਅਰੀਆਂ ਦੇ ਉੱਤੇ ਵੱਡੀ ਭੀੜ ਹੁੰਦੀ ਸੀ, ਕਿਉਂਕਿ ਉਹ ਦਿਹਾੜੀ ਲਾ ਕੇ ਆ ਰਿਹਾ ਮਜ਼ਦੂਰ ਜਿਹੜਾ ਜੀ, ਉਹਨੇ ਫਿਰ ਉਹ ਲੈ ਕੇ ਜਾਣਾ, ਉਹਨੇ ਉਹ ਕਮਾ ਕੇ ਲਿਆਂਦਾ। ਜਾਂ ਜਿਹੜੇ ਲੇਬਰ ਚੌਂਕ ਜਿਹੜੇ ਵੱਜਦੇ ਨੇ ਸ਼ਹਿਰਾਂ ਦੇ ਵਿੱਚ, ਆਪਾਂ ਦੇਖਿਆ ਉੱਥੇ ਲੋਕ ਬੈਠੇ ਹੋਏ ਲੇਬਰ ਕਰਨ ਵਾਲੇ, ਜਦੋਂ ਕੋਈ ਗੱਡੀ ਆ ਕੇ ਖੜਦੀ ਤੇ ਉਹ ਉਹਦੇ ਵੱਲ ਨੂੰ ਭੱਜਦੇ ਆ, ਵੀ ਉਹਨਾਂ ਨੂੰ ਇਹ ਹੁੰਦੀ ਵੀ ਅੱਜ ਮੈਨੂੰ ਦਿਹਾੜੀ ਜੀ ਮਿਲ ਜਾਣੀ। ਉਹ ਫਿਰ ਛਾਂਟਦਾ ਕਿ ਮੈਨੂੰ ਕਿੰਨੇ ਬੰਦੇ ਜਿਹੜੇ ਚਾਹੀਦੇ ਆ, ਕਿਸ ਜਗ੍ਹਾ ਦਿੱਤੇ ਆ, ਸ਼ਾਮ ਨੂੰ ਰੋਜ਼ ਦੀ ਰੋਜ਼ ਉਹ ਲਿਆ ਕੇ ਖਾਂਦੇ। ਉਹਨਾਂ ਲੋਕਾਂ ਦਾ ਕੀ ਹੋਊ? ਜਿਹੜੇ ਰਕਸ਼ੇ ਵਾਲੇ ਨੇ, ਜਿਹੜਾ ਰਕਸ਼ਾ ਚਲਾਉਂਦੇ ਆ, 3 ਵੀਲਰ ਵਾਲੇ ਨੇ, ਉਹਨਾਂ ਦਾ ਕੀ ਹੋਊਗਾ? ਜਿਹੜੇ ਫੜੀ ਲਾਉਂਦੇ ਆ ਛੋਟੀਆਂ ਛੋਟੀਆਂ, ਜਿਹੜੇ ਰੇਲਵੇ ਸਟੇਸ਼ਨਾਂ ਦੇ ਉੱਤੇ ਡਿਪੈਂਡ ਨੇ, ਜਿਹੜੇ ਬੱਸ ਅੱਡਿਆਂ ਦੇ ਉੱਤੇ ਡਿਪੈਂਡ ਨੇ। ਹਾਂ, ਬਹੁਤ ਵੱਡੀ ਫਿਕਰਮੰਦੀ ਜਿਹੜੀ ਹੈ ਨਾ ਜੀ ਉਹਨਾਂ ਦੀ ਆ। ਜਿਹੜੀ ਮਿਡਲ ਕਲਾਸ ਹੈ ਜਾਂ ਜਿਹੜੇ ਸਹਿੰਦੇ ਨੇ, ਉਹ ਤਾਂ ਉਹਨਾਂ ਦਾ ਤਾਂ ਇੰਤਜ਼ਾਮ ਜਿਹੜਾ ਹੋ ਹੀ ਜਾ ਰਿਹਾ। ਉਹ ਕਰੋਨਾ ਵਾਇਰਸ ਦੇ ਡਰ ਦੇ ਨਾਲ ਤਾਂ ਅੰਦਰ ਬੈਠੇ ਹੀ ਆ, ਉਹ ਹੁਣ ਭੁੱਖ ਦੇ ਨਾਲ ਨਾ ਮਰਨੇ ਸ਼ੁਰੂ ਹੋ ਜਾਣ, ਜਿੰਨਾ ਇਹ ਲੰਬਾ ਜਿਹੜਾ ਜੀ ਉਹ ਚੱਲ ਰਿਹਾ। ਕੀਤਾ ਕੀ ਜਾਵੇ ਇਹਦੇ ਵਿੱਚ? ਇਹ ਵੀ ਨਹੀਂ ਕਿਹਾ ਜਾ ਸਕਦਾ ਵੀ ਕਰਫਿਊ ਤੋਂ ਛੋਟ ਦੇ ਦਿਓ, ਇਹ ਵੀ ਨਹੀਂ ਕਿਹਾ ਜਾ ਸਕਦਾ ਵੀ ਲੋਕਡਾਊਨ ਜਿਹੜਾ ਜੀ ਉਹ ਬੰਦ ਕਰ ਦਿਓ। ਲੋਕਾਂ ਨੂੰ ਅੰਦਰ ਹੀ ਵਾੜ ਕੇ ਰੱਖਣਾ ਹੀ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ, ਹੋਰ ਕੋਈ ਬਹੁਤੇ ਇੰਤਜ਼ਾਮ ਇੱਥੇ ਹੈ ਨਹੀਂ ਗੇ। ਇਹ ਵੀ ਅਸਲੀ ਕੀਤਾ ਕੀ ਜਾਵੇ, ਚੁਫੇਰੇ ਤੋਂ ਜਿਹੜਾ ਜੀ ਉਹ ਫਸ ਗਈ, ਦੁਨੀਆ ਫਸ ਗਈ। ਬਿਲਕੁਲ ਜੀ, ਬਿਲਕੁਲ। ਅੱਗੇ ਬਿੰਦਰ ਤੌਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਪੰਨੂ ਸਾਹਿਬ, ਮੇਰਾ ਨਾ ਢੱਡਰੀਆਂ ਵਾਲੇ ਬਾਰੇ ਸਵਾਲ ਹੈ। ਢੱਡਰੀਆਂ ਵਾਲੇ ਨੇ ਕਿਹਾ ਵੀ ਫੇਰ ਕਹਿੰਦੇ ਆ ਵੀ ਜਰੈਮ ਪੇਸ਼ਾ ਕੌਮ ਕਹਿੰਦੇ ਆ। ਇਹ 1950 ਦੇ ਵਿੱਚ ਸਰਕੂਲਰ ਕੱਢਿਆ ਸੀ ਕਿ ਜਰੈਮ ਪੇਸ਼ਾ ਕੌਮ ਹੈ ਸਿੱਖ ਕੌਮ। ਉਹ ਦੇਖੋ, ਜੇ ਇਹ ਢੱਡਰੀਆਂ ਵਾਲੇ ਨੇ ਕਿਹਾ ਤੇ ਉਹ ਸਿੱਖ ਕੌਮ ਦੇ ਵਿੱਚ ਹੀ ਆਉਂਦਾ। ਢੱਡਰੀਆਂ ਵਾਲਾ ਹੀ ਤਾਂ ਫਿਰ ਜਰੈਮ ਪੇਸ਼ਾ ਕੌਮ ਹੋਇਆ। ਉਹਨੇ ਆ ਜਿਹੜਾ ਹੱਥ ਕੱਟਿਆ ਗਿਆ ਪੁਲਿਸ ਵਾਲੇ ਦਾ, ਉਹਦੇ ਇਵਜ ਦੇ ਵਿੱਚ ਕਈ ਗੱਲ ਏ। ਸਾਰੀਆਂ ਗੱਲਾਂ ਭੁਪਿੰਦਰ ਸਿੰਘ ਦੀ ਡੈਥ ਹੋਣ ਦੇ ਆੜ ਨਾਲ ਨਹੀਂ ਕਹਿਣੀਆਂ ਚਾਹੀਦੀਆਂ। ਉਹ ਸਾਰੀਆਂ ਗੱਲਾਂ ਇੱਕੇ ਪਾਸੇ ਮਤਲਬ ਤੋਰੀ ਜਾਂਦਾ ਵਾ। ਮਾੜਾ ਹੋਇਆ ਉਹਦਾ ਇੱਕ ਸਾਥੀ ਮਾਰਿਆ ਗਿਆ, ਪਰ ਉਸੇ ਆੜ ਦੇ ਵਿੱਚ ਆਣ ਕੇ ਸਾਰੀਆਂ ਗੱਲਾਂ ਨਹੀਂ ਕਹਿਣੀਆਂ ਚਾਹੀਦੀਆਂ। ਜਿਹੜਾ ਉਹ ਸਿੱਖਾਂ ਨੂੰ ਕਹਿੰਦਾ, ਫਿਰ ਕਹਿੰਦੇ ਜਰੈਮ ਪੇਸ਼ਾ ਕੌਮ ਕਹਿੰਦੇ ਆ, ਉਹ ਵੀ ਤਾਂ ਵਿੱਚ ਹੀ ਆਇਆ ਫਿਰ ਕੌਮ ਦੇ। ਜੀ ਥੈਂਕ ਯੂ ਜੀ। ਦੇਖੋ ਜੀ, ਬੋਲਣਾ ਤਾਂ ਹਰ ਚੀਜ਼ ਦੇ ਉੱਤੇ ਹਰ ਇੱਕ ਨੂੰ ਹੱਕ ਹੈ ਜੀ। ਉਹ ਕੀ ਕਹਿ ਰਿਹਾ, ਆਪਾਂ ਕਿਸੇ ਦੀ ਜ਼ੁਬਾਨ ਤਾਂ ਨਹੀਂ ਰੋਕ ਸਕਦੇ, ਪਰ ਮੇਰਾ ਖਿਆਲ ਉਦੋਂ ਵੀ ਬੋਲਣਾ ਚਾਹੀਦਾ ਸੀ ਜਦੋਂ ਇਹ ਕਿਹਾ ਜਾ ਰਿਹਾ ਸੀ ਵੀ ਇੱਕ ਛਬੀਲ ਨਾਲ ਸਰਨਾ ਨਹੀਂ, ਹੋਰ ਛਬੀਲਾਂ ਲਾਉਣੀਆਂ ਪਈਆਂ ਤੇ ਉਹ ਲਾਵਾਂਗੇ। ਉਹ ਟਕਸਾਲ ਵਾਲੇ ਬੋਲ ਰਹੇ ਸੀ। ਜਦੋਂ ਇਹਦੇ ਦੀਵਾਨ ਰੋਕ ਰਹੇ ਸੀ, ਉਹ ਕਹਿੰਦੇ ਸੀ ਜਿਹੜੀ ਮਿਰਚਾਂ ਵਾਲੀ ਬੋਰੀ ਆ ਉਹਦੇ ਵਿੱਚ ਪਾ ਕੇ ਕੁੱਟਾਂਗੇ, ਉਹ ਨਿਹੰਗ ਜਥੇਬੰਦੀਆਂ ਵਾਲੇ ਸੀ। ਉਦੋਂ ਉਹਨਾਂ ਨੂੰ ਰੋਕਿਆ ਜਾਣਾ ਚਾਹੀਦਾ ਸੀਗਾ ਵੀ ਕਿਉਂ ਤੁਸੀਂ ਕਿਸੇ ਦੀ ਜ਼ੁਬਾਨ ਜਿਹੜੀ ਜੀ ਉਹ ਨਹੀਂ ਰੋਕ ਸਕਦੇ। ਨਾ ਉਹ ਟਕਸਾਲ ਵਾਲਿਆਂ ਨੂੰ ਕਿਸੇ ਨੇ ਰੋਕਿਆ, ਉਹਨਾਂ ਨੂੰ ਵੀ ਬੋਲਣ ਦਾ ਹੱਕ ਹੈ। ਨਾ ਨਿਹੰਗ ਸਿੰਘਾਂ ਨੂੰ ਕਿਸੇ ਨੇ ਰੋਕਿਆ ਜਿਹੜੇ ਕਹਿੰਦੇ ਸੀ ਬੋਰੀ ਮਿਰਚਾਂ ਵਾਲੀ ਬੋਰੀ 'ਚ ਪਾ ਕੇ ਕੁੱਟਾਂਗੇ। ਚਲੋ ਉਹਨਾਂ ਨੂੰ ਵੀ ਬੋਲਣ ਦਾ ਹੱਕ ਹੈ। ਜੇ ਉਹਨਾਂ ਨੂੰ ਬੋਲਣ ਦਾ ਹੱਕ ਸੀ ਤੇ ਹੁਣ ਢੱਡਰੀਆਂ ਵਾਲੇ ਨੂੰ ਵੀ ਬੋਲਣ ਦਾ ਹੱਕ ਹੈ ਜੀ। ਫਿਰ ਉਹਨੂੰ ਆਪਾਂ ਇਹ ਤਾਂ ਨਹੀਂ ਨਾ ਕਹਿ ਸਕਦੇ ਇਸ ਬੰਦੇ ਦੇ ਉੱਤੇ ਪਾਬੰਦੀ ਲਾ ਦਿਓ। ਇਹ ਆਹ ਜਿਹੜੇ ਬੰਦੇ ਨੇ ਇਹ ਜੋ ਮਰਜ਼ੀ ਬੋਲੀ ਜਾਣ। ਉਹ ਜਿਹੜੇ ਅਜਨਾਲਾ ਨੇ ਕੀ ਕੁਛ ਉਹ ਬੋਲਦੇ ਰਹੇ ਆ, ਜਿਹੜੇ ਨਿਹੰਗ ਦੀਆਂ ਕੁਛ ਦੀਆਂ ਵੀਡੀਓ ਜਿਹੜੀਆਂ ਆਈਆਂ ਸੀਗੀਆਂ, ਉਹ ਕਿਸ ਲੈਵਲ ਤੱਕ ਉਹਨਾਂ ਨੇ ਜਿਹੜਾ ਜੀ ਉਹ ਬੋਲਿਆ ਸੀ, ਉਹ ਉਦੋਂ ਵੀ ਬੋਲਣਾ ਚਾਹੀਦਾ ਸੀਗਾ। ਇਹ ਪਤਾ ਸੀਗਾ ਵੀ ਇਹ ਜਿਹੜੀਆਂ ਚੀਜ਼ਾਂ ਨੇ ਇਹ ਫ੍ਰਿਕਸ਼ਨ ਪਾ ਰਹੀਆਂ ਨੇ। ਇਹ ਫ੍ਰਿਕਸ਼ਨ ਅਜਿਹੀ ਜਿਹੜੀ ਜੀ ਉਹ ਨਹੀਂ ਪੈਣੀ ਚਾਹੀਦੀ। ਇੱਕ ਗੱਲ ਤਾਂ ਹੈ ਨਾ ਕਿ ਜੇ ਕੋਈ ਬੰਦਾ ਕਾਨੂੰਨ ਆਪਣੇ ਹੱਥ ਦੇ ਵਿੱਚ ਲੈਂਦਾ, ABC ਕੋਈ ਵੀ ਜਿਹੜਾ ਜੀ ਉਹ ਹੋਵੇ, ਉਹਨੂੰ ਨਿਖੇੜਨਾ ਬਣਦਾ ਹੁੰਦਾ, ਬਜਾਏ ਇਹਦੇ ਕਿ ਉਹਨਾਂ ਦੀ ਪਿੱਠ ਦੇ ਉੱਤੇ ਆ ਕੇ ਐਵੇਂ ਉੱਡਿਆ ਜਾਂਦਾ ਜਿਹੜਾ ਤੀਰ ਹੈ ਉਹਨੂੰ ਫੜ ਲਈਏ ਵੀ ਸਾਰਿਆਂ ਨੂੰ ਹੀ ਉਹਦੇ ਵਲੇਟੇ ਜਿਹੜਾ ਜੀ ਵਲੇਟਿਆ ਜਾਵੇ। ਦੇਖੋ, ਜੇ ਪੁੱਛਣਾ ਤਾਂ ਤਬਲੀਗੀ ਸਮਾਜ ਤੋਂ ਪੁੱਛੋ ਕਿੰਨੀ ਮਾਨਸਿਕ ਤੌਰ ਦੇ ਉੱਤੇ ਉਹਨਾਂ ਨੇ ਜਿਹੜੀਆਂ ਜੀ ਇਹ ਚੀਜ਼ਾਂ ਝੱਲੀਆਂ ਨੇ, ਅੱਜ ਵੀ ਝੱਲ ਰਹੇ ਆ। ਅਜਿਹੀਆਂ ਪੂਰੀ ਦੀ ਪੂਰੀ ਜਿਹੜੀ ਕੌਮ ਹੈ ਜਾਂ ਜਿਹੜੀਆਂ ਨਿਹੰਗ ਜਥੇਬੰਦੀਆਂ ਨੇ ਸਾਰੀਆਂ, ਉਹਨਾਂ ਦੇ ਉੱਤੇ ਜਿਹੜੀ ਆ ਜਾਵੇ। ਉਦੋਂ ਪਹਿਲਾਂ ਇਹ ਤਾਂ ਜਿਹੜੀ ਗੱਲ ਕਹਿਣੀ ਚਾਹੀਦੀ ਹੈ ਨਾ ਜੀ ਕਿ ਜੇ ਕੋਈ ਕਿਰਪਾਨ ਜਿਹੜਾ ਉਹ ਨਾਲ ਰੱਖ ਰਿਹਾ ਗੱਡੀ ਦੇ ਵਿੱਚ, ਉਹ ਕਿਉਂ ਰੱਖ ਰਿਹਾ ਕਿਰਪਾਨ ਜਿਹੜਾ ਜੀ? ਜੇ ਤੁਸੀਂ ਇੱਥੇ ਗੱਡੀ ਦੇ ਵਿੱਚ ਕੋਈ ਆਮ ਵਿਅਕਤੀ ਕਿਰਪਾਨ ਰੱਖੇ, ਉਹਨੂੰ ਚਾਰਜ ਲੱਗਦਾ ਜੀ, ਤੁਸੀਂ ਰੱਖ ਨਹੀਂ ਸਕਦੇ। ਕੀ ਉਹਨਾਂ ਜਿਹੜਾ ਜੀ ਇਹ ਕਿਸੇ ਜਗ੍ਹਾ ਦੇ ਉੱਤੇ ਲਿਖਿਆ ਕਿ ਲਾਇਸੈਂਸ ਮਿਲਿਆ ਤੁਸੀਂ ਕਿਰਪਾਨ ਰੱਖੋ? ਚਲੋ ਰੱਖੀ ਆ, ਰੱਖਦੇ ਹੋਣਗੇ, ਕੱਢ ਕੇ ਤੁਸੀਂ ਉਹ ਘੁਮਾ ਕੇ ਜਿਹੜਾ ਜੀ ਉਹ ਕਿਸੇ ਵੱਢ ਵਢਾਗਾ ਸ਼ੁਰੂ ਕਰ ਦਿਓ, ਉਹ ਵੀ ਤਾਂ ਗਲਤ ਹੈ ਨਾ ਜੀ। ਔਰ ਉਹਨਾਂ ਦਾ ਜੇ ਟਰੈਕ ਰਿਕਾਰਡ ਤੁਸੀਂ ਇੱਥੇ ਦੇਖੋਗੇ ਬਲਬੇੜੇ ਵਾਲਿਆਂ ਦਾ, ਤਾਂ ਉਹ ਟਰੈਕ ਰਿਕਾਰਡ ਵੀ ਕੋਈ ਬਹੁਤਾ ਚੰਗਾ ਨਹੀਂ ਬੋਲਦਾ। ਇਸ ਕਰਕੇ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਨਾ, ਤਾਈਓ ਸਿਆਣੇ ਕਹਿੰਦੇ ਨੇ ਪਹਿਲਾਂ ਤੋਲੋ ਫੇਰ ਬੋਲੋ। ਜਿਹੜੇ ਬੋਲਾਂ ਦੇ ਫੱਟ ਮਿਟਦੇ ਨਾ ਫੱਟ ਮਿਟ ਜਾਂਦੇ ਤਲਵਾਰਾਂ ਦੇ, ਤੁਸੀਂ ਸੁਣਿਆ ਹੋਊਗਾ ਜੀ, ਤਲਵਾਰਾਂ ਦੇ ਫੱਟ ਮਿਟ ਜਾਂਦੇ ਆ। ਜਿਹੜੀ ਚੀਜ਼ ਬੋਲ ਦਿੱਤੀ ਜਾਂਦੀ ਆ ਉਹ ਬਹੁਤ ਲੰਬੇ ਸਮੇਂ ਤੱਕ ਜਿਹੜੀ ਉਹ ਰਹਿੰਦੀ ਆ।
ਇਸ ਕਰਕੇ ਇਹ ਸਭ ਨੂੰ ਹੀ ਜਿਹੜਾ ਜੀ ਇਹ ਸਮਾਂ ਹੈ ਜਿਹੜਾ ਕਿ ਪੇਸ਼ੈਂਸ ਤੋਂ ਕੰਮ ਲੈਣ ਦਾ। ਇੱਕ ਪਾਸੇ ਤਾਂ ਜ਼ਿੰਦਗੀ ਮੌਤ ਦੀ ਲੜਾਈ ਜਿਹੜੀ ਦੁਨੀਆ ਲੜ ਰਹੀ ਆ, ਪਤਾ ਨਹੀਂ ਦੁਨੀਆ ਦਾ ਬਣਨਾ ਕੀ ਨਹੀਂ ਬਣਨਾ। ਅਮਰੀਕਾ ਵਰਗਾ ਵਿਕਸਿਤ ਮੁਲਕ ਜਿਹੜਾ ਵਿਸ਼ਵ ਦੀ ਪਾਵਰ ਆ, ਉਹਦੇ ਲਗਭਗ ਹੱਥ ਖੜੇ ਹੋਣ ਵੱਲ ਨੂੰ ਸਥਿਤੀ ਜਿਹੜੀ ਆ ਜੀ ਉਹ ਜਾ ਰਹੀ ਆ। ਆਪਾਂ ਸਭ ਨੂੰ ਜਿਹੜਾ ਜੀ ਪੇਸ਼ੈਂਸ ਤੋਂ ਕੰਮ ਲੈਂਦੇ ਆ ਇਸ ਵੇਲੇ ਇਕਜੁੱਟਤਾ ਦੇ ਨਾਲ ਇਹ ਲੜਾਈ ਜਿਹੜੀ ਜੀ ਲੜ ਲਈਏ। ਖੂਹ 'ਚ ਡਿੱਗੇ ਹੋਏ ਆ, ਮੈਂ ਅੱਗੇ ਵੀ ਇੱਕ ਦਿਨ ਮਿਸਾਲ ਦਿੱਤੀ, ਖੂਹ 'ਚੋਂ ਨਿਕਲ ਆਈਏ, ਫਿਰ ਉਸ ਤੋਂ ਬਾਅਦ ਲੜਾਈਆਂ ਪੜ੍ਹਾਈਆਂ ਜਿਹੜੀਆਂ ਜੀ ਉਹ ਜਾਰੀ ਰੱਖ ਲਾਂਗੇ। ਕੋਈ ਵੀ ਬੋਲ ਰਿਹਾ, ਚਾਹੇ ਉਹ ਨਿਹੰਗ ਜਥੇਬੰਦੀਆਂ ਵਾਲੇ ਬੋਲਦੇ ਸੀ, ਚਾਹੇ ਰਣਜੀਤ ਸਿੰਘ ਢੱਡਰੀਆਂ ਵਾਲਾ ਬੋਲ ਰਿਹਾ, ਇਹ ਸਮਾਂ ਜਿਹੜਾ ਜੀ ਉਹ ਖੂਹ ਦੇ ਵਿੱਚ ਡਿੱਗਿਆਂ ਹੋਇਆਂ ਦਾ। ਇਸ ਕਰਕੇ ਪੇਸ਼ੈਂਸ ਤੋਂ ਕੰਮ ਲੈਣ ਦੀ ਜਿਹੜੀ ਉਹ ਜ਼ਰੂਰਤ ਹੈ। ਬਿਲਕੁਲ ਜੀ। ਨਾਲ ਦੀ ਨਾਲ ਜਦੋਂ ਸਰਕਾਰਾਂ ਬਦਲ ਜਾਂਦੀਆਂ, ਜਿਹਦੇ ਪਿੱਛੇ ਸਰਕਾਰ ਹੁੰਦੀ ਆ, ਫਿਰ ਉਹ ਨਹੀਂ ਬੋਲਣਾ ਹੀ ਹੁੰਦਾ ਆ। ਅੱਗੇ ਪਾਲ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭਾਈ, ਮੈਂ ਕਹਿੰਦਾ ਇੰਡੀਆ ਨੂੰ ਤਾਂ ਜਿਹੜਾ ਆਪਣਾ ਪੰਜਾਬ ਹੈ, ਜਿਹੜਾ ਕੁਛ ਉੱਥੇ ਕਿਸੇ ਕੁੱਟਮਾਰ ਹੋ ਰਹੀ, ਕਿਸੇ ਦੀਆਂ ਲੱਤਾਂ ਬਾਹਾਂ ਵੱਢੀਆਂ ਜਾ ਰਹੀਆਂ, ਇਹ ਜਿਹੜੇ ਸੋਕਲ ਪ੍ਰੋਗਰੈਸ ਲੋਕ ਹੈਗੇ ਆਪਣੇ ਸੋਸ਼ਲ ਆਪਣੇ ਕਿਓਸ ਵੀ ਖੜਾ ਕਰਦੇ, ਫੈਮਿਲੀ ਕਿਓਸ ਵੀ, ਹੁਣ ਹੈਲਥ ਦਾ ਇਹ 80s ਦੇ ਵਿੱਚ ਵੀ ਇਹ ਕੁਛ ਹੋਇਆ ਰਿਹਾ। ਅਤੇ ਮੈਂ ਪੁੱਛਣਾ ਚਾਹੁੰਦਾ ਸੀ, ਜਿਹੜੇ ਹੁਣ ਇਹ ਐਟੀਟਿਊਡ ਬਿਲਡ ਕੀਤਾ ਜਾਂਦਾ, ਜਿਵੇਂ ਰਿਲੀਜੀਅਸ ਕੋਈ ਅਟੈਚਮੈਂਟਾਂ ਹੁੰਦੀਆਂ ਰਾਈਟ, ਉਹਦੇ ਅਗੇਂਸਟ ਜਿਵੇਂ ਆਪਣੇ ਅੱਗੇ ਵੀ ਕੋਈ ਵੀਡੀਓ ਪਾਤੀਆਂ, ਦੇਖੋ ਜੀ ਦਾਣੇ ਮੰਗਦੇ, ਉਹਨੂੰ ਕੁੱਟਮਾਰ ਕਰਤੀ। ਕੋਈ ਹਿੰਦੂ ਕੋਈ ਰਿਲੀਜੀਅਸ ਲੋਕ ਹੈਗੇ, ਉਹਦੇ ਕੁੱਟਮਾਰ ਕਰਤੀ, ਉਹ ਪਾ ਕੇ ਵੀਡੀਓ ਪਾ ਕੇ ਸ਼ੇਅਰ ਕਰੋ ਜੀ, ਇਹਨੂੰ ਦੱਬ ਕੇ ਸ਼ੇਅਰ। ਵੀ ਇਹ ਹੁਣ ਐਟੀਟਿਊਡ ਇਹ ਬਿਲਡ ਕੀਤਾ ਜਾਊਗਾ, ਇਹ ਕੰਟਰੀਬਿਊਟ ਕਰਦਾ ਇਹੋ ਜਿਹੀਆਂ ਸਿਚੁਏਸ਼ਨ ਨੂੰ, ਜਾਂ ਇਹ ਮੈਂ ਪੁੱਛਣਾ ਚਾਹੁੰਦਾ ਕਿ ਇਹ ਇੱਦਾਂ ਜਿਹੜਾ ਆਪਾਂ ਐਟੀਟਿਊਡ ਬਿਲਡ ਕਰਦੇ ਹਾਂ ਪੁਲਿਸ ਦੇ ਅਗੇਂਸਟ ਵੀ ਆਪਣੇ ਰਿਲੀਜੀਅਸ ਸਟਾਈਲ ਹੁਣ ਇਹ ਕੰਟਰੀਬਿਊਟ ਕਰ ਰਹੇ ਇਹੋ ਜਿਹੀਆਂ ਸਿਚੁਏਸ਼ਨ ਨੂੰ, ਜਾਂ ਉਹ ਜਿਹੜੇ ਸੋਸ਼ਲ ਮੀਡੀਆ ਤੇ ਬੈਠੇ ਆ ਜੀ ਲੋਕ, ਕੁਝ ਚੀਜ਼ਾਂ ਤਾਂ ਜਿੰਦਾ ਗੁੰਡਾ ਉਹਨਾਂ ਦੇ ਉੱਤੇ ਵੀ ਜਿਹੜਾ ਚਾਹੀਦਾ ਨਾ ਜੀ, ਕਿਉਂਕਿ ਇੱਕ ਡਿਊਟੀ ਜਿਹੜੀ ਹੈ ਜੀ ਉਹ ਹਰੇਕ ਵਿਅਕਤੀ ਦੀ ਹੈ। ਇੱਕ ਮਰਿਆਦਾ ਜਿਹੜੀ ਹੈ ਜੀ, ਭਾਵੇਂ ਉਹ ਕਿਸੇ ਵੀ ਕੰਟਰੀ ਦੇ ਵਿੱਚ ਜਿਹੜਾ ਜੀ ਉਹ ਰਹਿੰਦਾ, ਇੱਕ ਮਰਿਆਦਾ ਦੇ ਵਿੱਚ ਤਾਂ ਜਿਹੜਾ ਜੀ ਉਹ ਰਹਿਣਾ ਜ਼ਰੂਰੀ ਹੈ ਨਾ। ਜਿਹੜੇ ਕਹਿੰਦੇ ਆ ਕਰ ਦਿਓ ਦੱਬ ਕੇ ਸ਼ੇਅਰ, ਨਾ ਕਰਿਆ ਕਰੋ, ਆਪੇ ਹਟ ਜਾਣਗੇ। ਜਿਹੜੇ ਕਹਿੰਦੇ ਆ, ਜਿਹੜੇ ਇਹ ਚੀਜ਼ਾਂ ਲਿਖਦੇ ਆ, ਉਹ ਕਿਉਂ ਲਿਖਦੇ ਆ? ਉਹਨਾਂ ਨੂੰ ਪਤਾ ਵੀ ਜਿਹੜੀ ਇੰਨੀ ਗੱਲ ਕਹਿਤੀ ਤੇ ਉਹ ਜਿਹੜੀ ਉਹ ਕਰਨੀ ਹੀ ਜਿਹੜੀ ਜੀ ਉਹ ਪੈਣੀ ਹੈ। ਜਾਂ ਲੋਕ ਮਗਰ ਲੱਗ ਕੇ ਬਿਨਾਂ ਵੇਖੇ ਤੋਂ ਆ ਗਰੁੱਪਾਂ ਦੇ ਵਿੱਚ ਕੀ ਬਣਦਾ, ਜਿਹੜੇ WhatsApp ਗਰੁੱਪ ਨੇ, ਕੋਈ ਪੜ੍ਹਦਾ ਹੀ ਨਹੀਂ ਤੇ ਉੱਤੇ ਕੀ ਲਿਖਿਆ ਆ, ਅੱਗੋਂ ਆਈ ਦੇ ਤੇਰੇ ਦੀ ਨਾਲ ਦੀ ਨਾਲ ਜਿਹੜੀ ਦੀ ਉਹ ਧੱਕ ਦਿੱਤੀ। ਇਹ ਕਿਤੇ ਨਾ ਕਿਤੇ ਰੋਕ ਜਿਹੜੀ ਉਹ ਲੱਗਣੀ ਜ਼ਰੂਰੀ ਹੈ ਜੀ। ਇਹ ਜ਼ਰੂਰੀ ਆ, ਕਿਉਂਕਿ ਅੱਜ ਜੇ ਤੁਸੀਂ ਦੇਖਿਆ ਹੋਵੇ ਤਾਂ ਸਾਰੇ ਡਾਕਟਰ ਬਣੇ ਬੈਠੇ ਆ ਫੇਸਬੁੱਕ ਦੇ ਉੱਤੇ ਜਾਂ ਜਿਹੜੇ WhatsApp ਗਰੁੱਪਾਂ ਦੇ ਵਿੱਚ, ਉਹ ਦਵਾਈਆਂ ਦੱਸੀ ਜਾਂਦੇ ਆ। ਇੱਕ ਆਡੀਓ ਰਿਕਾਰਡਿੰਗ ਆ ਜੀ, ਉਹ ਇੱਕ ਰਿਲੀਜੀਅਸ ਵਿਅਕਤੀ ਨੇ, ਉਹ ਕਹਿੰਦੇ ਜੀ ਕਿ ਅਸੀਂ ਹੱਥ ਲਾ ਕੇ ਕਰੋਨਾ ਠੀਕ ਕਰ ਦਿਆਂਗੇ, ਜਾਂ ਸਾਨੂੰ ਫੋਨ ਕਰ ਲਓ, ਅਸੀਂ ਫੋਨ ਦੇ ਉੱਤੇ ਠੀਕ ਕਰ ਦਿਆਂਗੇ। ਇੱਕ ਵਾਰੀ ਤਾਂ ਉਹ ਕਹਿੰਦੇ ਆ ਤੇ ਦੂਜੀ ਵਾਰੀ ਕਾਲ ਕਰੋ, ਜੋ ਦੂਜੀ ਵਾਰੀ ਕਾਲ ਕਰੋ ਤੇ ਉਹ ਕਹਿੰਦੇ ਜੀ ਦਿਓ ਕ੍ਰੈਡਿਟ ਕਾਰਡ ਦੇ ਨਾਲ ਆਪਣਾ ਨੰਬਰ ਦਿਓ ਤੇ ਉਹ ਤੋਂ ਅਸੀਂ ਪੈਸੇ ਕਢਾ ਕੇ ਤੇ ਫਿਰ ਤੁਹਾਡੇ ਨਾਲ ਜਿਹੜੇ ਦੀ ਉਹ ਗੱਲ ਕਰਨਗੇ। ਇਹ ਜਿਹੜਾ ਕੁਝ ਚੱਲ ਰਿਹਾ, ਇਹ ਠੱਗੀ ਜਿਹੜੀ ਚੱਲ ਰਹੀ ਆ, ਜਾਂ ਜਿਹੜੇ ਲੋਕਾਂ ਨੂੰ ਗੁੰਮਰਾਹ ਜਿਹੜਾ ਕੀਤਾ ਜਾ ਰਿਹਾ, ਇਹ ਕਿਤੇ ਨਾ ਕਿਤੇ ਤਾਂ ਇਹਦੇ ਉੱਤੇ ਰੋਕ ਜਿਹੜੀ ਉਹ ਲਾਉਣੀ ਪਊਗੀ। ਜਿਹੜੇ ਲਿਖਦੇ ਆ ਕਿ ਕਰ ਦਿਓ ਦੱਬ ਕੇ ਸ਼ੇਅਰ, ਲੋਕ ਆਪਣੀ ਜ਼ਿੰਮੇਵਾਰੀ ਸਮਝਣ, ਨਾ ਕਰਨ ਸ਼ੇਅਰ ਦੀ, ਪਹਿਲਾਂ ਉਹਨੂੰ ਦੇਖ ਲੈਣ। ਜੇ ਲੱਗਦਾ ਆ ਕੋਈ ਸ਼ੇਅਰ ਕਰਨ ਵਾਲੀ ਚੀਜ਼ ਆ ਤੇ ਜ਼ਰੂਰ ਕਰੋ। ਜੇ ਤੁਹਾਨੂੰ ਲੱਗਦਾ ਕਿ ਬੰਦਾ ਸਿਰਫ ਆਪਣੀਆਂ ਲਾਈਕਸ ਤੇ ਜਿਹੜੀ ਵਿਊਜ਼ ਆ ਉਹ ਵਧਾਉਣ ਦੇ ਚੱਕਰ ਦੇ ਵਿੱਚ ਇਸ ਤਰ੍ਹਾਂ ਦੀ ਚੀਜ਼ ਪਾ ਰਿਹਾ, ਨਾ ਕਰੋ ਸ਼ੇਅਰ। ਜਦੋਂ ਨਾ ਕਰੋਗੇ ਆਪੇ ਹਟ ਜਾਊਗਾ ਜੀ। ਸਤਨਾਮ ਸਿੰਘ ਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਪਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਫੋਨ ਕੱਟਿਓ। ਪਨੂ ਸਾਹਿਬ, ਮੇਰਾ ਕੁਐਸਚਨ ਹੈ ਵੀ ਆਪਣੇ ਇਹ ਸਰਕਾਰਾਂ ਨੇ ਕੀ ਮਜ਼ਾਕ ਬਣਾਇਆ ਵੰਡਦੇ ਖਾਣਾ, ਕਿਉਂਕਿ ਇੱਕ ਪਿੰਡ ਵਿੱਚ 100 ਪਰਿਵਾਰ ਆ, ਮੇਰੀ ਉੱਥੇ ਵੀ ਗੱਲ ਹੋਈ, ਵਿਚਾਰੇ ਉਹ ਵੀ ਤੰਗ ਹੋਏ ਆ। ਉਹ ਕਹਿੰਦੇ ਇੱਕ ਵਾਰੀ ਉਹ ਆਏ 10 ਕਿੱਟਾਂ ਛੱਡ ਗਏ ਤੇ ਦੂਜੀ ਵਾਰ 15 ਕਿੱਟਾਂ। ਉਹ ਹੁਣ ਕਿਹਨੂੰ ਛੱਡਣ, ਕਿਹਨੂੰ? ਲੋਕ ਸਮਾਂ ਉਹਨਾਂ ਨੂੰ ਲੜਦੇ, ਉਹ ਵੀ ਪਰੇਸ਼ਾਨ ਹੋਏ ਆ ਵਿਚਾਰੇ, ਆਪਣੇ ਹਿਸਾਬ ਨਾਲ ਉਹ ਮਦਦ ਕਰ ਰਿਹਾ ਤੇ ਜਾਂ ਫਿਰ NRI ਉਹਨਾਂ ਕਰਦੇ ਵੀ ਇਹ ਕੀ ਨਹੀਂ ਮਜ਼ਾਕ ਬਣਾਇਆ ਵੀ ਹੁਣ 10 ਪਿੰਡ ਕਿਹਨੂੰ 100 ਪਰਿਵਾਰ ਚ ਕਿਹਨੂੰ ਦੇਣਗੇ, ਕਿਹਨੂੰ ਛੱਡਣਗੇ? ਇਹਦਾ ਕੀ ਇਲਾਜ ਹੋ ਸਕਦਾ ਜੀ? ਕੱਟਿਓ ਨਾ ਭੈਣ ਜੀ। ਥੈਂਕ ਯੂ। ਦੇਖੋ, ਇਲਾਜ ਇਹਦਾ ਇਹੀ ਆ, ਜਿਹੜੇ ਮੈਂ ਫਿਰ ਕਹੂੰਗਾ ਰਾਜ ਹੋਰਾਂ ਨੇ ਵੀ ਸਵਾਲ ਜਿਹੜਾ ਉਠਾਇਆ ਸੀ, ਜਿਹੜੇ ਫੀਲਡ ਦੇ ਵਿੱਚ ਕੰਮ ਕਰਦੇ ਆਫਿਸਰ ਆ ਜਿਹੜੇ ਜੀ, ਉਹ ਪੰਚਾਇਤਾਂ ਦੇ ਨਾਲ ਜੁੜੇ ਹੋਏ ਜਿਹੜੇ ਆਫਿਸਰ ਨੇ, ਮੈਂ ਸਰਪੰਚਾਂ ਨੂੰ ਨਹੀਂ ਕਹਿੰਦਾ ਕਿ ਦਿਓ, ਜਾਂ ਪੰਚਾਂ ਨੂੰ ਨਹੀਂ ਕਹਿੰਦਾ, ਕਿਉਂਕਿ ਉੱਥੇ ਫਿਰ ਸਿਆਸਤ ਆ ਜਾਂਦੀ ਹੈ। ਉਹਨਾਂ ਨੇ ਵੀ, ਪੰਚ ਨੇ ਵੀ ਆਪਣੇ ਵੋਟਰ ਲੱਭਣੇ ਆ, ਸਰਪੰਚ ਨੇ ਵੀ ਆਪਣੇ ਵੋਟਰ ਲੱਭਣੇ। ਜਿਹੜੇ ਫੀਲਡ ਦੇ ਵਿੱਚ ਕੰਮ ਕਰਦੇ ਅਧਿਕਾਰੀ ਨੇ, ਉਹਨਾਂ ਨੂੰ ਸਭ ਪਤਾ ਹੁੰਦਾ, ਉਹਨਾਂ ਦੇ ਕੋਲੇ ਬਕਾਇਦਾ ਤੌਰ ਦੇ ਉੱਤੇ ਲਿਸਟਾਂ ਨੇ ਕਿ ਉਹ ਜਿਹੜੀਆਂ ਇਹਨਾਂ ਲਿਸਟਾਂ ਦੇ ਰਾਹੀਂ ਉਹ ਅਪਰੋਚ ਕਰ ਸਕਦੇ ਆ ਕਿਹੜੇ BPL ਦੇ ਨਾਲ ਸੰਬੰਧਿਤ, ਬਿਲੋ ਪਾਵਰਟੀ ਲਾਈਨ ਜਿਹੜੇ ਲੋਕ ਨੇ, ਉਹਨਾਂ ਦੀ ਸਾਰੀ ਜਿਹੜੀ ਦੀ ਉਹਨਾਂ ਦੇ ਕੋਲ ਲਿਸਟ ਹੈ। ਇਸ ਕਰਕੇ
ਉਹ ਬਿਹਤਰ ਜਿਹੜਾ ਦੀ ਤਰੀਕਾ ਹੋ ਸਕਦਾ। ਜੇ ਸਿਆਸੀ ਲੋਕ ਸ਼ਾਮਿਲ ਰਹਿਣਗੇ ਤੇ ਅਜਿਹੀਆਂ ਚੀਜ਼ਾਂ ਜਿਹੜੀਆਂ ਦੀ ਉਹ ਹੁੰਦੀਆਂ ਰਹਿਣਗੀਆਂ। ਜੀ ਅੱਗੇ ਮਹੇਸ਼ਿੰਦਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ ਭੈਣ ਜੀ, ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਬੇਨਤੀ ਇੱਕ ਮੈਂ ਪੁੱਛਣਾ ਸੀ ਵੀ ਜਿਹੜੀ ਟਰੰਪ ਨੇ ਪਿੱਛੇ ਜੇ ਮਤਲਬ ਕਿ ਇੰਡੀਆ ਨੂੰ ਰਿਕੁਐਸਟ ਕੀਤੀ ਜਾਂ ਜੋ ਵੀ ਉਹਨਾਂ ਦੀ ਬਿਆਨਬਾਜ਼ੀ ਆਪਸ 'ਚ ਹੋਈ ਵੀ ਉਹਨਾਂ ਨੇ ਕਿਹਾ ਵੀ ਮਲੇਰੀਏ ਦੀ ਉਹ ਦਵਾਈ ਚਾਹੀਦੀ ਹੈ ਸਾਨੂੰ, ਇੱਕ ਉਹ ਇੰਡੀਆ ਦੇ ਵਿੱਚ ਅਫੈਕਟਡ ਹੋ ਰਹੀ ਹੈ ਇਸ ਬਿਮਾਰੀ ਦੇ ਉੱਤੇ, ਉੱਥੇ ਕੋਈ ਤਜਰਬਾ ਕੀਤਾ ਉਹਨਾਂ ਨੇ ਵੀ ਜਿਹੜੀ ਮਲੇਰੀਏ ਦੀ ਦਵਾਈ ਆ ਉਹਦੇ ਨਾਲ ਇਹ ਕਰੋਨਾ ਵਾਇਰਸ ਖਤਮ ਹੋ ਜਾਂਦਾ ਹੈ ਜਾਂ ਪਹਿਲੀ ਸਟੇਜ ਤੇ ਦੂਸਰਾ ਮੈਂ ਤੁਹਾਨੂੰ ਪੁੱਛਣਾ ਸੀ ਵੀ ਜਿਵੇਂ ਹੁਣ ਗਰਮੀ ਦਾ ਮੌਸਮ ਆ ਰਿਹਾ ਵੀ ਕਿੰਨੇ ਕੁ ਟੈਂਪਰੇਚਰ ਤੱਕ ਇਹ ਆਟੋਮੈਟਿਕਲੀ ਖਤਮ ਹੋ ਜਾਂਦਾ, ਹੁੰਦਾ ਵੀ ਹੈ ਕਿ ਨਹੀਂ ਹੁੰਦਾ, ਵੀ ਲੋਕ ਇਸ ਭੁਲੇਖੇ 'ਚ ਨੇ ਬਹੁਤ ਜ਼ਿਆਦਾ। ਜਿਵੇਂ ਹੁਣ ਅਮਰੀਕਾ ਦੇ ਵਿੱਚ ਹੁਣ ਅਰਾਊਂਡ 33 ਕਰੋੜ ਆਬਾਦੀ ਹੈ ਜੀ, ਇੰਡੀਆ ਦੇ ਵਿੱਚ ਤਾਂ 1 ਅਰਬ 33 ਕਰੋੜ ਹੈ। ਇੱਥੇ ਅਮਰੀਕਾ ਦੇ ਵਿੱਚ ਤਾਂ ਬੜੀ ਤੇਜ਼ੀ ਨਾਲ ਫੈਲ ਰਿਹਾ ਹੈ ਇਹ, ਤੇ ਇੰਡੀਆ ਦੇ ਵਿੱਚ ਧਾਰਵੀ ਵਰਗੇ ਜਿਹੜੇ ਇਲਾਕੇ ਹੈ ਕਿ ਉੱਥੇ ਮਤਲਬ ਕਿ ਮੈਂ ਦੇਖਿਆ ਵੀ ਲੋਕ ਆਮ ਹੀ ਤੁਰੇ ਫਿਰਦੇ ਨੇ, ਕੋਈ ਐਡੀ ਗੱਲਬਾਤ ਨਹੀਂ ਹੈਗੀ, ਤੇ ਉੱਥੇ ਬੜਾ ਸਲੋ ਜਾ ਰਿਹਾ। ਕਿਤੇ ਗਰਮੀ ਦਾ ਕੋਈ ਇਫੈਕਟ ਜਾਂ ਕੋਈ ਇਹੋ ਜਿਹੀ ਗੱਲ ਤਾਂ ਕੀ ਕਾਰਨ ਹੈ, ਥੋੜਾ ਚਾਨਣਾ ਪਾਓਗੇ? ਥੈਂਕ ਯੂ ਜੀ। ਦੇਖੋ ਇਹ ਕਿਉਂਕਿ ਮੈਡੀਕਲ ਲਾਈਨ ਦੇ ਨਾਲ ਜੁੜੇ ਹੋਏ ਕੁਝ ਸਵਾਲ ਨੇ ਜਿਹੜੇ ਜਿਹੜੀਆਂ ਰਿਪੋਰਟਸ ਨੇ ਉਹਦੇ ਮੁਤਾਬਕ ਜੇ ਮੈਂ ਜਵਾਬ ਦੇਣਾ ਹੋਵੇ ਤਾਂ ਜਿਹੜੇ ਡਾਕਟਰ ਨੇ ਜੀ ਉਹ ਇਹ ਕਹਿੰਦੇ ਆ ਵੀ ਜੇ ਟੈਂਪਰੇਚਰ ਦੇ ਨਾਲ ਇਹਦਾ ਫਰਕ ਜਿਹੜਾ ਦੀ ਉਹ ਪੈਣਾ ਹੋਵੇ ਤਾਂ ਫਿਰ ਬੋਡੀ ਦਾ ਜਿਹੜਾ ਟੈਂਪਰੇਚਰ ਆ ਸਾਡਾ ਕਿੰਨਾ ਹੁੰਦਾ, ਉਹਦੇ ਨਾਲ ਫਿਰ ਕਰੋਨਾ ਵਾਇਰਸ ਜਿਹੜਾ ਦੀ ਉਹ ਅਟੈਕ ਹੀ ਨਾ ਕਰੇ। ਇਸ ਕਰਕੇ ਟੈਂਪਰੇਚਰ ਦੇ ਨਾਲ ਇਹਦਾ ਕੋਈ ਸਬੰਧ ਜਿਹੜਾ ਜੀ ਜਿੰਨੇ ਮਾਹਰ ਨੇ ਜੀ ਉਹਨਾਂ ਦੀਆਂ ਰਿਪੋਰਟਾਂ ਮੁਤਾਬਕ ਦੱਸਿਆ ਜਾ ਰਿਹਾ ਕਿ ਇਹਦਾ ਕੋਈ ਸਬੰਧ ਨਹੀਂ ਗਾ, ਮਤਲਬ ਭਾਵ ਕਿ ਗਰਮੀ ਦੇ ਨਾਲ ਇਹ ਨਹੀਂ ਜਾਣਾ ਜਿੰਨਾ ਜਿਹੜਾ ਦੀ ਉਹ ਕਿਹਾ ਜਾ ਰਿਹਾ। ਜੇ WHO ਦੀ ਕੱਲ ਦੀ ਜਿਹੜਾ ਉਹਨਾਂ ਦੇ ਬੁਲਾਰੇ ਨੇ ਉਹਦੀ ਤੁਸੀਂ ਸੰਬੋਧਨ ਜਿਹੜਾ ਉਹ ਸੁਣਿਆ ਹੋਵੇ, ਜਿਹੜੀਆਂ ਰਿਪੋਰਟ ਦੇਖੀਆਂ ਹੋਣ, ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿੰਨੀ ਦੇਰ ਤੱਕ ਇਹਦਾ ਵੈਕਸੀਨ ਨਹੀਂ ਆ ਜਾਂਦਾ ਉਨੀ ਦੇਰ ਤੱਕ ਕਰੋਨਾ ਵਾਇਰਸ ਲੋਕਾਂ ਦਾ ਪਿੱਛਾ ਨਹੀਂ ਛੱਡੂਗਾ। ਇਹ WHO ਦੀ ਜਿਹੜੀ ਰਿਪੋਰਟ ਹੈ ਕਿ ਉਦੋਂ ਤੱਕ ਨਹੀਂ ਛੱਡੂਗਾ। ਇਹਦੇ ਵਿੱਚ ਤੁਹਾਡੇ ਉਹ ਕਲੋਰੋਕੁਇਨ ਵਾਲਾ ਜਿਹੜਾ ਦੀ ਉਹਦਾ ਵੀ ਜਵਾਬ ਲੁਕਿਆ ਹੋਇਆ ਨਾ ਕਿ ਉਹਦੇ ਨਾਲ ਕੀ ਜਿਹੜਾ ਦੀ ਅਸਰ ਹੋਊਗਾ ਜਾਂ ਇੱਥੇ ਕਿੰਨੇ ਲੋਕ ਜਿਹੜੇ ਨੇ ਉਹ ਠੀਕ ਹੋਏ ਨੇ। ਉਹ ਮਲੇਰੀਏ ਤੋਂ ਬਚਾਉਣ ਦੇ ਵਾਸਤੇ ਜਿਹੜੀ ਆ ਉਹ ਦਵਾਈ ਕਹੀ ਜਾ ਰਹੀ ਆ, ਉਹ ਕੋਈ ਜਿਹੜਾ ਕਰੋਨਾ ਵਾਇਰਸ ਦੀ ਦਵਾਈ ਆ ਅਜਿਹਾ ਨਹੀਂ ਜਿਹੜਾ ਦੀ ਉਹ ਲੱਗਦਾ, ਇਹ ਬਿਲਕੁਲ ਵੀ ਨਹੀਂ ਲੱਗਦਾ। ਹਾਂ, ਮੁੱਢਲੇ ਰੂਪ ਦੇ ਵਿੱਚ ਇਹ ਹੋ ਸਕਦਾ ਕਿ ਬੁਖਾਰ ਜਿਹੜਾ ਦੀ ਉਹ ਨਾ ਵਿਗੜੇ, ਇਸ ਕਰਕੇ ਉਹ ਇੱਕ ਸਫਲ ਇਲਾਜ ਆ। ਪਰ ਜਿਹੜੇ ਮਾਹਰ ਨੇ, ਜਿਹੜੇ ਡਾਕਟਰ ਨੇ, ਉਹ ਕਲੋਰੋਕੁਇਨ ਦੇ ਸਾਈਡ ਇਫੈਕਟ ਦਾ ਜ਼ਿਕਰ ਵੀ ਕਰਦੇ ਆ ਜੀ, ਉਹਦੇ ਕੁਝ ਸਾਈਡ ਇਫੈਕਟ ਵੀ ਜਿਹੜੇ ਉਹ ਹੁੰਦੇ ਆ। ਇਸ ਕਰਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜੀ ਉਹ ਮੌਜੂਦ ਨੇ। ਹੁਣ ਦੇਖੋ ਰਿਪੋਰਟਾਂ ਤਾਂ ਇਹ ਵੀ ਚੱਲੀ ਜਾਂਦੀਆਂ ਨੇ ਕਿ ਆਪਣੇ ਬਹੁਤੇ ਲੋਕਾਂ ਦੇ ਉੱਤੇ ਜਿਹੜਾ ਜੀ ਉਹ 2 ਟੀਕਿਆਂ ਦੇ ਨਿਸ਼ਾਨ ਆ, ਇੱਕ ਉੱਤੇ ਲੋਦੇ ਦਾ ਨਿਸ਼ਾਨ, ਲੋਦਾ ਕਹਿੰਦੇ ਹੁੰਦੇ ਸੀ। ਲੋਦਾ ਲਾਉਣ ਵਾਲੇ ਆਉਂਦੇ ਸੀ, ਟੀਕੇ ਲਾਉਣ ਵਾਲੇ ਆਉਂਦੇ ਸੀ ਤਾਂ ਸਕੂਲੋਂ ਭੱਜ ਜਾਂਦੇ ਹੁੰਦੇ ਸੀ, ਉਹਨਾਂ 'ਚ ਅਸੀਂ ਵੀ ਸ਼ਾਮਿਲ ਸੀ ਸਰਕਾਰੀ ਸਕੂਲਾਂ ਦੇ ਵਿੱਚ। ਉਹ ਲੋਦੇ ਦਾ ਨਿਸ਼ਾਨ ਸਾਡੇ ਵੀ ਹੈਗਾ, ਉਹ TB ਦਾ ਲੱਗਿਆ ਹੋਇਆ। ਇਹ ਵੀ ਕਿਹਾ ਜਾ ਰਿਹਾ ਕੁਝ ਜਿਹੜੀਆਂ ਰਿਪੋਰਟਾਂ ਨੇ, ਹਾਲਾਂਕਿ ਇਹ ਕਿੰਨਾ ਇਹਦੇ ਵਿੱਚ ਇਫੈਕਟ ਹੈ ਨਹੀਂ ਕੁਝ ਕਿਹਾ ਜਾ ਸਕਦਾ। ਇਹ ਕਿਹਾ ਜਾ ਰਿਹਾ ਕਿ ਜਿਨ੍ਹਾਂ ਦੇ ਉਹ ਲੋਦਾ ਲੱਗਿਆ ਹੈ ਜਿਹੜਾ ਵਾਲਾ, ਉਹਨਾਂ ਦੇ ਉੱਤੇ ਇਹਦਾ ਅਸਰ ਘੱਟ ਹੁੰਦਾ, ਕਿਹਾ ਤਾਂ ਇਹ ਵੀ ਜਾ ਰਿਹਾ। ਹੁਣ ਇੰਨੀਆਂ ਰਿਪੋਰਟਾਂ ਨੇ, ਇੰਨਾ ਕੁਝ ਜਿਹੜਾ ਦੀ ਉਹ ਪੜ੍ਹਦੇ ਆ ਨਾ, ਸੱਚੀ ਪੁੱਛੋ ਤੇ ਸ਼ਾਮ ਹੁੰਦਿਆਂ ਮੇਰੇ ਵਰਗੇ ਲੋਕ ਜਿਨ੍ਹਾਂ ਨੇ ਕਈ ਜਗ੍ਹਾ ਤੇ ਬੋਲਣਾ ਹੁੰਦਾ ਜੀ, ਫਿਰ ਇਹ ਵੀ ਹੁੰਦਾ ਕਿ ਕਿੰਨਾ ਤੁਸੀਂ ਪੜ੍ਹ ਸਕਦੇ ਹੋ। ਪੜ੍ਹਦਿਆਂ ਸਿਰ ਘੁੰਮ ਜਾਂਦਾ ਕਿ ਕਿਹਨੂੰ ਮੰਨੀਏ, ਕਿਹੜੀ ਚੀਜ਼ ਨੂੰ ਮੰਨੀਏ, ਕਿੰਨਾ ਮੰਨੀਏ। ਕੋਈ ਰਿਪੋਰਟ ਜਿਹੜੀ ਹੈ ਜੀ ਮਾਹਰ ਦੀ ਕੁਛ ਕਹਿੰਦੀ ਆ, ਕੋਈ ਰਿਪੋਰਟ ਜਿਹੜੀ ਮਾਹਰ ਦੀ ਕੁਛ ਕਹਿੰਦੀ। ਹਾਲਾਂਕਿ ਮੈਂ ਉਹ ਨੀਮ ਹਕੀਮ ਨੂੰ ਨਹੀਂ ਸੁਣਦਾ ਪੜ੍ਹਦਾ ਜੀ, ਕਿਉਂਕਿ ਉਹ ਤਾਂ ਖਤਰਾ ਹੈ ਜਾਨ ਨੇ ਕਿ ਉਹ ਤਾਂ ਬਥੇਰੇ ਦੱਸੀ ਜਾਂਦੇ। ਉਹ ਤਾਂ ਇੱਕ ਨੀਟੂ ਸ਼ਟਰਾਂ ਵਾਲਾ ਵੀ ਦੱਸੀ ਜਾਂਦਾ ਸੀ ਜਿਹਨੂੰ ਚੁੱਕ ਕੇ ਅੰਦਰ ਕਰਨਾ ਪਿਆ, ਕਹਿੰਦਾ 2 ਚਮਚੇ ਖਾ ਲਓ ਕਰੋਨਾ ਵਾਇਰਸ ਠੀਕ ਹੋ ਜਾਊਗਾ। ਇੱਦਾਂ ਦੇ ਵੀ ਹੈਗੇ ਆ ਜੀ। ਤਾਂ ਜਿਹੜਾ ਕਲੋਰੋਕੁਇਨ ਹੈ, ਬੈਟਰ ਇਹ ਆ ਕਿ ਮੇਰਾ ਖਿਆਲ ਪੰਜਾਬੀ ਰੇਡੀਓ USA ਜ਼ਰੂਰ ਕੋਸ਼ਿਸ਼ ਕਰ ਰਿਹਾ, ਜਿਹੜੇ ਮੈਡੀਕਲ ਲਾਈਨ ਦੇ ਨਾਲ ਜੁੜੇ ਹੋਏ ਆ ਉਹ ਬਿਹਤਰ ਜਵਾਬ ਇਹਦਾ ਦੇ ਸਕਦੇ ਆ। ਮੈਂ ਤਾਂ ਉਹ ਜਵਾਬ ਦੇ ਸਕਦਾ ਜੀ ਜਿਹੜਾ ਕਿਸੇ ਮੈਡੀਕਲ ਮਾਹਰ ਨੇ ਦਿੱਤਾ ਹੋਇਆ ਇਹਦੇ ਉੱਤੇ ਕਿ ਕੀ ਇਹ ਬਹੁਤ ਅਫੈਕਟਡ ਹੈ, ਜਿਹੜੀ ਕਿ ਅਮਰੀਕਾ ਨੂੰ ਪਹੁੰਚ ਗਈ ਹੋਈ ਆ ਮੇਰੀ ਜਿਹੜਾ ਜੀ ਉਹ ਜਾਣਕਾਰੀ ਦੇ ਮੁਤਾਬਕ, ਜਾਂ ਮੁੱਢਲੇ ਰੂਪ ਦੇ ਵਿੱਚ ਜਿਹੜੀ ਆ ਜੀ ਇਹ ਇਫੈਕਟ ਹੋ ਸਕਦਾ। ਹਾਂ, ਉਹ ਮਲੇਰੀਏ ਦੀ ਦਵਾਈ ਆ, ਇਹ ਨਹੀਂ ਭੁੱਲਣਾ ਚਾਹੀਦਾ। ਇਹ ਕਨੈਣ ਹੈ, ਕਨੈਣ ਬਜ਼ੁਰਗ ਛੋਟੇ ਹੁੰਦਿਆਂ ਦਿੰਦੇ ਹੁੰਦੇ ਸੀ, ਉਦੋਂ ਇਹ ਸ਼ੂਗਰ ਕੋਟਡ ਨਹੀਂ ਸੀ ਹੁੰਦੀ। ਇਹ ਸ਼ੂਗਰ ਕੋਟਡ ਆ ਜਿਹੜੀ ਅੱਜ ਕੱਲ੍ਹ ਆਉਂਦੀ ਆ, ਉਹ ਬਹੁਤ ਕੌੜੀ ਹੁੰਦੀ ਸੀ, ਦੁੱਧ ਦੇ ਨਾਲ ਖਵਾਉਂਦੇ ਹੁੰਦੇ ਸੀ ਬਜ਼ੁਰਗ, ਤੇ ਉਹ 3-3 ਦਿਨ ਮੁੜ ਕੇ ਰੋਟੀ ਖਾਣ ਨੂੰ ਜੀ ਨਹੀਂ ਸੀ ਕਰਦਾ ਹੁੰਦਾ, ਉਹ ਇੰਨੀ ਕੌੜੀ ਸੀਗੀ। ਇੱਥੇ ਉਹ ਜੜੀ ਬੂਟੀਆਂ ਨੇ ਜਿਨ੍ਹਾਂ ਤੋਂ ਉਹ ਬਣਦੀ ਆ, ਉਹ ਚਲੇਗੀ ਆ। ਕਿੰਨੀ ਇਫੈਕਟਡ ਆ, ਆਫਟਰ ਆਲ ਅਮਰੀਕਾ
ਦੇ ਕੋਲੇ ਮਾਹਰ ਪਏ ਨੇ ਜੀ, ਦੁਨੀਆ ਦੇ ਵਿਸ਼ਵ ਦੇ ਬਿਹਤਰੀਨ ਮਾਹਰ ਪਏ ਨੇ, ਉਹ ਜ਼ਿਆਦਾ ਜਵਾਬ ਦੇ ਸਕਦੇ ਆ ਕਿ ਕਿੰਨੀ ਇਫੈਕਟਡ ਆ ਇਹ, ਕਿੰਨੇ ਲੋਕਾਂ ਨੂੰ ਬਚਾਊਗੀ, ਬਚਾ ਲੇ ਜੇ ਕਲੋਰੋਕੁਇਨ ਦੇ ਨਾਲ ਹੀ ਲੋਕ ਜਿਹੜਾ ਜੀ ਉਹ ਬਚਦੇ ਆ ਤੇ ਇਦੋਂ ਬਿਹਤਰ ਹੋਰ ਕੀ ਹੋ ਸਕਦਾ। ਬਿਲਕੁਲ ਜੀ, ਤਜਰਬੇ ਹੋ ਰਹੇ ਆ। ਸੰਦੀਪ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਆਪਣਾ ਰੇਡੀਓ ਹੌਲੀ ਕਰੋ ਜੀ। ਠੀਕ ਹੈ ਜੀ, ਠੀਕ ਹੈ ਜੀ। ਹਾਂਜੀ, ਹੁਣ ਦੱਸੋ। ਹਾਂਜੀ, ਕੀ ਸਵਾਲ ਹੈ? ਸਵਾਲ ਮੇਰਾ ਇਹ ਹੈ ਜੀ, ਜਿਹੜੇ ਨਿਹੰਗਾਂ ਨੇ ਹਮਲਾ ਕੀਤਾ ਹੈ ਇਹਨਾਂ ਬਾਰੇ ਕੀ ਕਹਿ ਸਕਦੇ ਹੋ ਤੁਸੀਂ ਸੁਣਿਆ ਨਹੀਂ ਅਜੇ? ਮੈਂ ਸੁਣ ਲਿਆ ਜੀ। ਠੀਕ ਹੈ, ਕਿਹਨੂੰ ਪੁੱਛਦੇ ਆ ਤੁਸੀਂ? ਜਿਹੜੇ ਤੁਹਾਡੇ ਆ ਕੀ ਨਿਊਜ਼ ਵਾਲੇ। ਹਾਂਜੀ ਹਾਂਜੀ, ਸੰਦੀਪ ਸਿੰਘ ਜੀ, ਉਹਨੇ ਦੱਸਿਆ ਹੈਗਾ, ਉਹਨੇ ਜੋ ਸਵਾਲ ਪੁੱਛਿਆ ਗਿਆ ਸੀ ਨਾ ਉਸ ਦਾ ਜਵਾਬ ਦਿੱਤਾ ਗਿਆ ਆ। ਤੁਸੀਂ ਪ੍ਰੋਗਰਾਮ ਨੂੰ ਦੁਬਾਰਾ ਜ਼ਰੂਰ ਸੁਣ ਲਿਓ। ਸੁਰਿੰਦਰ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਪਹਿਲੇ ਮੈਂ ਖਬਰ ਸੁਣਦਾ ਸੀ ਬਈ ਉਹ ਕਹਿੰਦੇ ਨਿਊਜ਼ ਵਾਲੇ ਜਿਹੜੇ ਭੱਠੀਆਂ ਚਲਾਉਂਦੇ ਆ ਵੀ ਉਹ ਬੰਦਾ ਇੱਕ ਕਾਫੀ ਟਾਈਮ ਤੋਂ ਚਲਾ ਰਿਹਾ ਸੀ ਤੇ ਉਹ ਆਰਾਮ ਕਰਨ ਲੱਗ ਪਿਆ, ਦੂਏ ਹੋਰ ਆ ਗਏ, ਉਹ ਕਹਿੰਦੇ ਪਰੇ ਜਾ ਕੇ ਲੰਮਾ ਪੈ ਗਿਆ, ਉਹ ਦੂਜਿਆਂ ਨੇ ਉਹਨੂੰ ਚੱਕ ਕੇ ਕਹਿੰਦੇ ਭੱਠੀ 'ਚ ਫੂਕਦਾ, ਚੀਕਾਂ ਚੁੱਕਾਂ ਮਾਰੀਆਂ ਤਾਂ ਉਹ ਜਾਨੂੰ ਵਗੈਰਾ ਫੂਕੇ। ਇਹਦੇ ਬਾਰੇ ਵੀ ਨੌਲੇਜ ਹੈ? ਨਹੀਂ, ਇਸ ਖਬਰ ਬਾਰੇ ਨਹੀਂ ਪਤਾ ਹੈਗਾ ਅਜੇ। ਅੱਛਾ ਜੀ। ਤੁਸੀਂ ਕਿੱਥੇ ਸੁਣ ਲਈ ਹੈ? ਰੇਡੀਓ ਤੇ ਕਿਸੇ ਨੇ ਬੋਲਦੇ ਸੀ ਕੱਲ੍ਹ। ਕਿਹੜੇ ਰੇਡੀਓ ਤੇ ਬੋਲਦੇ ਸੀ? ਉਹਨਾਂ ਨੂੰ ਜ਼ਰੂਰ ਪੁੱਛਿਓ ਜਿੱਥੇ ਸੁਣਿਆ ਤੁਸੀਂ। ਅੱਛਾ ਜੀ। ਹਾਂਜੀ ਹਾਂ, ਕਿਉਂਕਿ ਕਈ ਵਾਰੀ ਉਹ ਖਬਰਾਂ ਹੁੰਦੀਆਂ ਹੈਗੀਆਂ ਆ, ਸ਼ਾਇਦ ਖਬਰ ਦੇਣ ਵਾਲੇ ਨੂੰ ਜ਼ਿਆਦਾ ਬਿਹਤਰ ਹੋਊਗਾ। ਅਸੀਂ ਤੇ ਤੁਹਾਨੂੰ ਅੰਕੜੇ ਜਿੱਦਾਂ ਦੱਸਦੇ ਹਾਂ ਬਹੁਤਾ ਤਾਂ। ਗੁਰਬਖਸ਼ ਸਿੰਘ ਜੀ। ਗੁਰਬਖਸ਼ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਗੁਰਮੁਖ ਸਿੰਘ ਜੀ। ਜੀ ਹਾਂ, ਸਤਿ ਸ਼੍ਰੀ ਅਕਾਲ ਭੈਣ ਜੀ। ਪੰਨੂ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਇੱਕ ਤਾਂ ਜਨਰਲ ਨੌਲੇਜ ਮੈਨੂੰ ਐਂ ਦੱਸੋ ਜਰਾਇਮ ਪੇਸ਼ਾ ਕੌਮ ਦਾ ਆਮ ਭਾਸ਼ਾ 'ਚ ਕੀ ਕਿਹਾ ਜਾਊਗਾ? ਦੂਸਰੀ ਗੱਲ ਇਹ ਹੈ ਜੀ, ਜਿਸ ਤਰ੍ਹਾਂ ਇਹਨਾਂ ਨੇ ਅਟੈਕ ਕਰਿਆ ਤੇ ਪੁਲਿਸ ਇੱਕ ਖਾਲੀ ਹੱਥ ਖੜੀ ਸੀਗੀ, ਕੋਈ ਆਪਣੀ ਫਾਇਰਿੰਗ ਨਹੀਂ ਕਰੀ ਆਪਣੀ ਬਚਾਓ ਹੈ। ਥੈਂਕ ਯੂ ਜੀ। ਤੇ ਦੇਖੋ, ਇਹ ਪੁਰਾਣਾ ਸੀਗਾ ਕਿ ਇੱਕ ਵਾਰੀ ਜਿਹੜਾ ਲਿਖਿਆ ਗਿਆ ਸੀਗਾ ਵੀ ਜਰਾਇਮ ਪੇਸ਼ਾ ਜਿਹੜੀ ਜੀ ਉਹ ਕੌਮ ਹੈ, ਇਹ ਗੱਲ ਆਖੀ ਗਈ ਸੀਗੀ। ਇਹ ਪੁਰਾਣਾ ਸਭ ਨੂੰ ਪਤਾ ਜੀ, ਸਭ ਨੂੰ ਪਤਾ ਕਿਹਨੇ ਲਿਖਿਆ ਸੀਗਾ। ਹਾਂਜੀ ਬਿਲਕੁਲ। ਹਾਂਜੀ ਬਿਲਕੁਲ ਜੀ। ਔਰ ਦੇਖੋ, ਜਿੱਥੋਂ ਤੱਕ ਤੁਸੀਂ ਗੱਲ ਕਰਦੇ ਹੋ, ਉਹ ਜੇ ਤੁਸੀਂ ਸਾਰੀ ਵੀਡੀਓ ਦੇਖਦੇ ਹੋ ਤੇ ਉਹਦੇ 'ਚ ਇਉਂ ਲੱਗਦਾ ਵੀ ਜਿਵੇਂ ਕਿਵੇਂ ਕਿਸੇ ਵਿਆਹ ਦੇ ਵਿੱਚ ਲੜਾਈ ਜਿਹੜੀ ਉਹ ਹੋ ਰਹੀ ਹੁੰਦੀ ਹੈ, ਫੁੱਫੜ ਇੱਕ ਪਾਸੇ ਹੁੰਦੇ ਤੇ ਮਾਮੇ ਇੱਕ ਪਾਸੇ, ਉਹ ਉੱਦਾਂ ਦੀ ਕੋਈ ਲੜਾਈ ਜਿਹੜੀ ਦੀ ਉਹ ਦੀਦੀ ਸੀਗੀ। ਇਹਦੇ 'ਚ ਪੁਲਿਸ ਨੂੰ ਟ੍ਰੇਨਿੰਗ ਦੀ ਘਾਟ ਹੈ ਜਿਹੜੀ ਕਿ ਬਿਲਕੁਲ ਸਪਸ਼ਟ ਦਿਸ ਰਹੀ ਆ। ਉਹਨਾਂ ਨੂੰ ਜਿਹੜੀਆਂ ਦੋ ਜਿਹੜੀਆਂ ਬਾਰੀਆਂ ਸੀਗੀਆਂ ਗੱਡੀ ਦੀਆਂ, ਉਹ ਖੋਲ੍ਹਣ ਹੀ ਨਹੀਂ ਸੀ ਦੇਣੀਆਂ ਚਾਹੀਦੀਆਂ। ਉਹ ਡੰਡੇ ਜਿਹੜੇ ਨੇ, ਡੰਡੇ ਲੈ ਕੇ ਪੁਲਿਸ ਜਿਹੜੀ ਦੀ ਉਹ ਖੜੀ ਆ, ਉਹਨਾਂ ਕੋਲੇ ਹਥਿਆਰ ਕਿਉਂ ਨਹੀਂ ਸੀਗੇ? ਜੇ ਇਸ ਤਰ੍ਹਾਂ ਕਿਸੇ ਬਾਹਰਲੇ ਮੁਲਕ ਦੇ ਵਿੱਚ ਕਿਸੇ ਨੇ ਕਿਰਪਾਨ ਕੱਢੀ ਹੁੰਦੀ ਜਾਂ ਜਿਹੜੀਆਂ ਪੁਲਿਸ ਦੀਆਂ ਰੋਕਾਂ ਤੋੜੀਆਂ ਹੁੰਦੀਆਂ ਅਮਰੀਕਾ ਦੇ ਵਿੱਚ ਹੀ, ਫਿਰ ਉਹ ਕੀ ਪੁਲਿਸ ਜਿਹੜਾ ਦੀ ਉਹ ਕਰਦੀ? ਉਹਦੀ ਟ੍ਰੇਨਿੰਗ ਕੀ ਹੁੰਦੀ? ਇਹ ਜਿਹੜਾ ਦੀ ਵੇਖਣ ਵਾਲੀ ਲੋੜ ਹੈ। ਇਹ ਟ੍ਰੇਨਿੰਗ ਦੀ ਘਾਟ ਹੈ। ਉਹ ਜਿਹੜਾ ਜੇ ਇਕੱਠੇ ਰਹਿੰਦੇ 6-7 ਜਾਣੇ ਪੁਲਿਸ ਵਾਲੇ ਸੀਗੇ, ਉਹਨਾਂ ਦੇ ਉੱਤੇ ਉਹ ਹਾਵੀ ਨਹੀਂ ਹੋ ਸਕਦੇ ਸੀਗੇ। ਉਹ ਡੰਡੇ ਜਿਹੜੇ ਸੀਗੇ ਗੱਡੀ ਦੇ ਉੱਤੇ ਮਾਰਨ ਦੀ ਬਜਾਏ ਉਹਨਾਂ ਦੀਆਂ ਜਿਹੜੀਆਂ ਦੋਨੋਂ ਬਾਰੀਆਂ ਸੀ ਉਹ ਕਵਰ ਕਰ ਲਈਆਂ ਜਾਂਦੀਆਂ, ਬਿਹਤਰ ਜਿਹੜਾ ਦੀ ਹੁੰਦੀਆਂ। ਜਦੋਂ ਉਹਨਾਂ ਨੇ ਪੁਲਿਸ ਦੀਆਂ ਰੋਕਾਂ ਦੇ ਵਿੱਚ ਗੱਡੀ ਮਾਰ ਹੀ ਦਿੱਤੀ ਸੀ ਤੇ ਪੁਲਿਸ ਨੂੰ ਉਦੋਂ ਹੀ ਪਤਾ ਲੱਗ ਜਾਣਾ ਚਾਹੀਦਾ ਸੀਗਾ ਕਿ ਹਿੰਸਕ ਪ੍ਰਵਿਰਤੀ ਵਾਲੇ ਲੋਕ ਨੇ। ਉਹਨਾਂ ਨੂੰ ਕੰਟਰੋਲ ਕਿਵੇਂ ਕਰਨਾ? ਇਹ ਟ੍ਰੇਨਿੰਗ ਦੀ ਜਿਹੜੀ ਦੀ ਉਹ ਘਾਟ ਹੈ। ਜਿੱਥੇ ਫਲੋਰ ਦੇ ਵਿੱਚ ਟ੍ਰੇਨਿੰਗ ਦਿੱਤੀ ਜਾਂਦੀ ਆ, ਇਹ ਕਿਹਾ ਜਾਂਦਾ ਕਿ ਉਹ ਜੇ ਟ੍ਰੇਨਿੰਗ ਦੇਣ ਵਾਲੇ ਉਹ ਜਿਹੀ ਟ੍ਰੇਨਿੰਗ ਜਿਹੜਾ ਦੀ ਉਹ ਲੈਣ ਵਾਲੇ ਆ। ਪ੍ਰੋਪਰ ਟ੍ਰੇਨਿੰਗ ਨਹੀਂ ਹੈਗੀ ਜਿਹੜੀ ਇਹ ਨਵੇਂ ਆਏ ਨੇ ਪੁਲਿਸ ਦੇ ਵਿੱਚ, ਜਿਹੜੀ ਕਿ ਦਿਸ ਰਹੀ ਸੀ। ਔਰ ਜਦੋਂ ਤੁਹਾਡੀਆਂ ਡਿਊਟੀਆਂ ਕਰਫਿਊ ਦੇ ਵਿੱਚ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ, ਤੁਹਾਡੇ ਕੋਲੇ ਹਥਿਆਰ ਕਿਉਂ ਨਹੀਂ ਹੈਗੇ? ਡੰਡੇ ਸੀਗੇ ਉਹਨਾਂ ਦੇ ਕੋਲੇ, ਹਥਿਆਰ ਚਾਹੀਦੇ ਸੀ। ਟਾਇਰਾਂ 'ਚ ਗੋਲੀ ਮਾਰਦੇ, ਕਮ ਸੇ ਕਮ ਉਹ ਉੱਥੋਂ ਗੱਡੀ ਲੈ ਕੇ ਤਾਂ ਕਿਤੇ ਨਾ ਜਾਂਦੇ, ਗੁਰਦੁਆਰੇ ਦੇ ਵਿੱਚ ਤਾਂ ਜਾ ਕੇ ਪਨਾਹ ਨਾ ਲੈਂਦੇ। ਗੁਰਦੁਆਰੇ ਨੂੰ ਤਾਂ ਇੱਕ ਕਿਲੇ ਦੇ ਰੂਪ ਦੇ ਵਿੱਚ ਜਿਹੜਾ ਜੀ ਉਹ ਨਾ ਬਣਾਉਂਦੇ। ਬਿਲਕੁਲ ਪੁਲਿਸ ਦੀ ਜਿਹੜੀ ਟ੍ਰੇਨਿੰਗ ਦੀ ਘਾਟ ਉੱਥੇ ਦਿਸ ਰਹੀ ਹੈ। ਬਿਲਕੁਲ ਜੀ। ਵੈਸੇ ਹੈਰਾਨੀ ਦੀ ਗੱਲ ਆ ਕਿ ਪੁਲਿਸ ਨੂੰ ਇੱਥੇ ਘਾਟ ਕਿੱਥੇ, ਤਾਂ ਬੰਦੇ ਚੱਕ ਕੇ ਉੱਦਾਂ ਹੀ ਠੋਕ ਲੈਂਦੇ ਹੈਗੇ ਆ, ਪਰ ਇੱਥੇ ਇਹਨਾਂ ਦੀ ਸਮਝ ਨਹੀਂ ਲੱਗੀ ਵੀ ਕੀ ਗੱਲ ਆ। ਤੇ ਅੱਗੇ ਸੰਦੀਪ ਸਿੰਘ ਜੀ, ਤੁਹਾਡੀ ਲਾਈਨ ਕੱਟੀ ਗਈ ਸੀ ਜੀ। ਸੰਦੀਪ ਸਿੰਘ ਜੀ, ਮੇਰੇ ਖਿਆਲ ਦੇ ਵਿੱਚ ਉਹਨਾਂ ਦੀ ਲਾਈਨ ਫੇਰ ਵੀ ਸੁਣ ਨਹੀਂ ਰਿਹਾ। ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਬੜੀ ਮਿਹਰਬਾਨੀ ਜੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਸਰੋਤੇ ਸਾਨਾ ਬਲਤੇਜ ਪੰਨੂ ਜੋ ਸਾਡੇ ਨਾਲ ਜੋੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਬੁਲਾਓ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।